टमाटर टमाटर छड़ छड़ पड़ी रख परस्तान जाके उन्होंने तो शबीर वाले की बस च पाया ना सीधियां उन्होंने कहा जी अस्सलाम वालेकुम नाज़रीन, प्रोग्राम में खुश आमदीद। दंद बाहर कढ़ देने ताजी मेरा दिल कर रहा दिल कर रहा सी निकल जाती है तेरी उस्ताद जी ਇਹਦਾ नहीं मजाक करना ठीक है ऐसा कर लेना नहीं उस्ताद जी ना मेहरबानी उस्ताद जी ਇਹਨੂੰ ਕੀ ਹੋਇਆ ਮੇਰੇ ਯਾਰ ਨੂੰ ਅੱਜ ਬਿਮਾਰ ਹੋਇਆ ਦੇ ਉਹ ਅੱਜ ਦੋਵੇਂ ਹੀ ਬਿਮਾਰ ਹੋਏ ਆ ਅਭੀ ਤੇ 15 ਦਿਨ ਹੋ ਗਏ ਉਹਦਾ ਨਜ਼ਲਾ ਜ਼ੁਕਾਮ ਹੀ ਨਹੀਂ मौसम तो बेचारा ਸਾਜੀ ਨੱਕ ਤੇ ਤੁਸੀਂ ਸਰਤਾਜ ਤੁਸੀਂ ਨਾ ਬੋਲੋ ਤੁਹਾਡੀ ਤਬੀਅਤ ਨਹੀਂ ਸਹੀ ਸਰਤਾਜ ਤੁਸੀਂ ਨਾ ਬੋਲੋ ਤੁਹਾਡੀ ਤਬੀਅਤ ਨਹੀਂ ਸਹੀ ਹੈਗੀ ਤੁਸੀਂ ਅੱਗੇ ਨਜ਼ਲਾ ਜ਼ੁਕਾਮ ਆ ਤੁਹਾਨੂੰ ਸਭ ਤੋਂ ਤੇਜ਼ ਜਿਹੜੀ ਬਿਮਾਰੀ ਫੈਲਦੀ ਹੈ ਨਾ ਜਿਹੜੀ ਕਨਵਰਟ ਹੁੰਦੀ ਉਹ ਨਜ਼ਲਾ ਵਾ बिल्कुल इस तरह ਨਜ਼ਲਾ ਸਭ ਤੋਂ ਤੇਜ਼ੀ ਨਾਲ ਅਗਲੇ ਬੰਦੇ ਤੇ ਕਨਵਰਟ ਔਰ ਜਾਨਵਰਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹਦੇ ਜਰਾਸੀਮ ਇਨਫੈਕਸ਼ਨ ਜਿਹੜਾ ਜਾਨਵਰ ਕਰਦਾ ਉਹ ਬਿੱਲੀ ਆ करेक्ट ਠੀਕ ਹੈ ਜੀ ਤੇ ਔਰ ਕੁੱਤਾ ਵੀ ਕਰ ਦਿੰਦਾ ਵਿੱਚ नहीं कुत्ता नहीं करता ਵੱਡੇ ਨੂੰ कुत्ता ਜਿਹੜਾ ਗਿੱਲਾ ਹੁੰਦਾ ਨਾ ਉਹ ਕਰਦਾ ਸੁੱਕਾ ਕੁੱਤਾ ਨਹੀਂ ਕਰਦਾ ਚੁੱਕਾ ਹੀ ਹੈ ਯਾਰ ਡਰੋ ਤੇ ਜੇ ਆਬੂ ਕੁੱਤਾ ਹੋਵੇ ਮਤਲਬ ਨਾ ਬਹੁਤਾ ਗਿੱਲਾ ਨਾ ਧੂਰ ਜੀ ਪਈ ਹੋਵੇ ਕੁੱਤੇ ਆ ਹਲਕਾ ਜਿਹਾ ਹੋਵੇ ਨਵੀਂ ਟੈਪ ਜਿਹਾ ਕੁੱਤਾ ਵਾਲਾ ਨਵੀਂ ਵਾਲਾ ਕੁੱਤਾ ਨਹੀਂ ਉਹ ਨਹੀਂ ਕਰਦੇ ਉਹ ਨਹੀਂ ਕਰਦਾ ਉਹ ਨਹੀਂ ਯਾਨੀ ਕਰਦਾ ਟੋਟਲ ਸੁੱਕਾ ਹੋਵੇ ਕੁੱਤਾ ਆਹੋ ਕਹਿੰਦੇ ਬਰਾਊਨ ਕੁੱਤਾ ਘਰ 'ਚ ਰੱਖਣਾ ਹੀ ਨਹੀਂ ਚਾਹੀਦਾ, ਹਰਾਮ ਹੁੰਦਾ ਕਿਹੜਾ ਬਰਾਊਨ ਕੁੱਤਾ। ਨਹੀਂ ਸਲਾਬਿਆ ਜਿਹੜਾ ਸਲਾਬਿਆ ਜਿਹਾ ਹੋਵੇ ਕੁੱਤਾ ਉਹ ਇਫੈਕਟ ਕਰਦਾ ਕਿ ਨਹੀਂ ਉਹ ਨਹੀਂ ਯਾਰ ਅਸੀਂ ਯਾਰ ਪੜਿਆ ਹੋਇਆ ਯਾਰ ਸਿੱਧੀ ਸਾਫ ਗੱਲ ਯਾਰ ਤੂੰ ਮਦਨਪੁਰੇ ਚੌਂਕ ਹੈ ਨਾ ਰਜ਼ਾਬਾਦ ਅੰਦਰ ਵੜੇਗਾ ਸੱਜੇ ਹੱਥ 2 ਨੰਬਰ ਗਲੀ ਦੀ ਨੁੱਕਰ ਤੇ ਪੰਸਾਰ ਦੇ ਉਹਦੇ ਕੋ ਖੁਸ਼ਕ ਕੁੱਤਾ ਲੱਭਦਾ ਨਹੀਂ ਸੁੱਕਾ ਉਹ ਡਲੀ ਵਾਲਾ ਵੀ ਲੱਭ ਹਾਂ ਉਹ ਸੁੱਕਾ ਨੂੰ ਕੁੱਤੇ ਨੂੰ ਹੱਥ ਰੱਖ ਇੰਜ ਕਰੋ ਉਸੇ ਟਾਈਮ ਭੁਰ ਜਾਂਦਾ ਉਹ ਸਹੀ ਉਹਦੇ ਕੋਲ ਲੱਭਦਾ ਕਦੀ ਤੈਨੂੰ ਖੁਸ਼ਕ ਕੁੱਤਾ ਚਾਹੀਦਾ ਉਹਦੇ ਕੋਲ ਲੈ ਲਈ ਨਹੀਂ ਤੇ ਉੱਥੋਂ ਕੁੱਤੀ ਦੇ ਡੋਡੇ ਲੈ ਲੈਣੇ ਉਹ ਵੀ ਬਹੁਤ ਇਫੈਕਟ ਕਰ। ਬਹਰਾਲ ਫੈਸਲ ਜਿਹੜੀਆਂ ਬਿਮਾਰੀਆਂ ਬੁਬੂਰੀਆਂ ਨੇ ਨਾ ਫਰੀਦ ਸਾਹਿਬ ਉਹ ਕੁਛ ਵੀ ਨਹੀਂ ਕਹਿੰਦੀਆਂ ਫੈਸਲ ਸਦਕਾ ਦੋ ਆਪਣਾ ਸਦਕਾ ਮੈਂ ਤੈਨੂੰ ਇਹੀ ਕਹਿਣ ਲੱਗਾ ਸਾਂ ਕਿ ਤੇਰੀਆਂ ਅੱਖਾਂ ਦੇ ਤਲੇ ਹਲਕੇ ਪੈ ਗਏ ਆ ਹਲਕਾ 86 ਪੈ ਗਿਆ ਤੇਰੇ ਇੱਧਰ ਉਧਰ ਹਲਕਾ ਇੰਨੇ 61 ਪੈ ਗਿਆ ਤੇਰੇ ਇਹਦਾ ਕੋਈ ਇਲਾਜ ਕਰਾ ਕਿਸੇ ਕੋ ਜਾ ਕਿਸੇ ਕੋ ਪੁੱਛ ਕੋ ਸਾਹ ਮੈਂ ਗਿਆ ਹਾਂ ਸਾਜੀ ਬਾਬਾ ਜੀ ਕੋਲ ਚਲੋ ਉਹਨੂੰ ਮੈਂ ਕਹਿਤਾ ਤੇ ਉਹ ਪਹੁੰਚ ਵੀ ਗਿਆ ਹਾਂ ਅੱਜ ਦੀ ਗੱਲ ਹੈ ਮੈਂ ਉਹ ਗਿਆ ਹਾਂ ਉਸਤਾਦ ਜੀ ਉਹਨਾਂ ਨੂੰ ਮੈਂ ਸਦਕਾ ਦਿੱਤਾ ਸਿਰੀ ਦਿੱਤੀ ਪੂਰੀ ਕੀ ਹਾਂਜੀ ਸਿਰੀ ਆਹੋ ਸਿਰੀ ਮੈਨੂੰ ਦੱਸਦਾ ਮੇਰੇ ਆਈਫੋਨ 'ਚ ਹੈਗੀ ਹੈ ਸਿਰੀ ਓਏ ਯਾਰ ਕੀ ਸੋਹਣੀ ਲੱਗਦੀ ਜਦੋਂ ਮੈਂ ਨਵਾਂ ਆਈਫੋਨ ਲਿਆ ਨਾ ਫੈਸਲ ਆਹੋ ਵੀ ਨਾਜ਼ਰੀਨ ਹੁੰਦਾ ਨਾ ਇੱਕ ਪਾਕਿਸਤਾਨੀ ਮਰਕੀ ਟੈਪ ਨਿਜ਼ਾਮ ਸਾਡਾ ਹੁੰਦਾ ਅੰਦਰ ਦੀ ਵੀ ਉਹ ਮੈਂ ਕਿੰਨੀ ਵਾਰੀ ਉਹਦਾ ਇਹੀ ਮੈਨੂੰ ਇੰਨੀ ਸੋਹਣੀ ਲੱਗੇ ਵਿਚਾਰੀ ਉਹ ਪਤਾ ਨਹੀਂ ਕਿਹੜੀ ਹੈ ਭੈਣ ਮੇਰੀ ਲੇਕਿਨ ਇਹ ਆ ਕਿ ਵੀ ਉਹ ਜਿਹੜਾ ਕਰਦੀ ਨਾ ਉਕਤਾਹਟ ਜੀ ਜਿਵੇਂ ਨਾ ਬੰਦਾ ਵਿਹਲਾ ਨਹੀਂ ਬੈਠਾ ਹੁੰਦਾ ਆਪਣੇ ਧਿਆਨ ਲੱਗਾ ਹੁੰਦਾ ਤੇ ਬੰਦਾ ਕਹਿੰਦਾ ਆਏ ਸਿਰੀ ਤੇ ਉਹ ਅੱਗੋਂ ਹੁਣ ਤੁਸੀਂ ਨੂੰ ਕਹੋ ਨਾ ਇਹ ਸਿਰੀ ਤੇ ਉਹ ਕਹਿੰਦੀ ਆਹਾ ਵੀ ਮੈਂ ਕਿੰਨੀ ਕੁ ਵਾਰੀ ਸੁਣਿਆ ਜਦੋਂ ਮੈਂ ਦਾਸ ਹੋਵਾਂ ਨਾ ਮੈਨੂੰ ਕਹਿੰਦਾ ਇਹ ਸਿਰੀ ਕਹਿੰਦੀ ਵਾਹ ਵਾਹ ਗੱਲ ਬਾਬੇ ਦੀ ਹੁੰਦੀ ਸੀ ਉਸਤਾਦ ਜੀ ਕਿ ਸਦਕਾ ਸੁਦਕਾ ਦਿਆ ਕਰੋ ਮੈਂ ਤੇ ਸਿਰੀ ਦੇ ਆਇਆ ਭਾਈ ਤੇ ਦੇਵੀ ਕਿੰਨੇ ਦੇਣੀ ਸੀ? ਇਹ ਸਿਰੀ ਕਿੱਦਾਂ ਦਿੰਦੇ ਆ ਇਹਨੇ ਸਿਰੀ ਸਿੱਟੀ ਦੀ ਆ ਇਹ ਘਰੋਂ ਸਿਰੀ ਸਿੱਟਣ ਜਾਂਦਾ ਵਾ ਬਾਹਰ ਤੇ 3 ਭਰਾ ਪਹਿਲੇ ਉੱਥੇ ਹੈਲਮਟ ਪਾ ਕੇ ਪੈਡ ਪਾ ਕੇ ਖਲੋਤੇ ਹੁੰਦੇ ਕੈਚ ਬੜਾ ਤੇ ਸਿੱਟਦਾ ਵੀ ਉਧਰ ਨੂੰ ਜਿਹਨੇ ਆਪਣੀ ਫੀਲਡ ਖਲੋਤੀ ਹੁੰਦੀ ਤੇ ਭਰਾ ਲੜਨੇ ਹੁੰਦੇ ਪਿਛਲੀ ਜੁਮੇਰਾਤ ਤੂੰ ਉਹਦੇ ਵੱਲ ਸਿੱਟੀ ਐਸ ਵਾਰੀ ਮੇਰੇ ਵੱਲ ਸਿੱਟਣੀ ਨਹੀਂ ਇਹ ਸਗੋਂ ਸਿਰੀਆਂ ਇਕੱਠੀਆਂ ਕਰਕੇ ਸਿਰੀ ਉੱਡੀ ਕਾਂ ਉੱਡਾ ਖੇਲਦੇ ਆਹੋ ਨਹੀਂ ਸਾਜੀ ਮੈਂ ਸਦਕਾ ਖਰਾਦ ਕਰਨਾ ਚਾਹੀਦਾ ਅਸੀਂ ਤੇ ਕਰਦੇ ਰਹਿੰਦੇ ਸਦਕੇ ਤੋਂ ਮੈਨੂੰ ਇਹਨੇ ਯਾਦ ਕਰਾਤਾ ਅੱਜ ਦੀ ਗੱਲ ਸੁਣ ਲਓ ਅੱਜ ਇੱਕ ਭਾਈ ਮਸਤ ਆਇਆ ਮਲੰਗ ਕਹਿੰਦਾ ਮੇਰੇ ਲਾਗੇ ਆਣ ਕੇ ਅੱਲਾ ਖੈਰ ਕਰੇ ਜੀ ਮੈਂ ਦੁਕਾਨ ਤੇ ਖੜਾ ਮੈਂ 10 ਰੁਪਏ ਦਿੱਤੇ ਉਹਨੂੰ ਉਹ ਭਾਈ 2-3 ਮਿੰਟ ਪਹਿਲੇ ਘੂੜੀਆਂ ਪਾਉਂਦਾ ਰਿਹਾ ਮੈਂ ਕਿਹਾ ਕੀ ਗੱਲ ਆ ਫਿਰ ਮੈਨੂੰ ਕਹਿੰਦਾ ਉਰੇ ਆਓ ਮੈਂ ਲਾਗੇ ਗਿਆ ਕਹਿੰਦਾ ਯਾਰ 5000 ਮੇਰੇ ਕੋਲ ਲੈ ਲਾ ਜੇ ਤੇਰੇ ਹਾਲਾਤ ਟੈਟ ਆ 10 ਰੁਪਏ ਦਾ ਕਿਹੜਾ ਦੌੜ ਇਦਾਂ ਹੀ ਮੰਗਣ ਵਾਲਾ ਹਾਂਜੀ ਮੰਗਣ ਵਾਲਾ ਮੈਨੂੰ ਕਹਿੰਦਾ ਭਾਈ ਹਾਂਜੀ ਮੇਰਾ ਵਿੱਚੋਂ ਦਿਲ ਕੀਤਾ ਉਹਦੇ ਕੋਲ ਲੈ ਲਾ ਫਿਰ ਮੈਂ ਉਹ ਨਹੀਂ ਯਾਰ 50 ਰੁਪਏ ਲੈ ਕੇ ਆਓ 10 ਨਹੀਂ ਕਹਿੰਦਾ ਨਹੀਂ ਅੱਲਾ ਵਾਪਸ ਲੈ ਲਾ ਉਹਨੇ ਭਾਈ 50 ਰੁਪਏ ਲਏ ਉਹ ਮੰਗਣ ਬਾਦ ਸਾਹਿਬ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਕੌਣ ਫਿਰਨ ਡਿਆ ਭਾਈ ਜਾਨ ਇਹ ਬਿਜ਼ਨਸ ਆ ਪੂਰਾ ਜਿਹੜਾ ਉਹਨੇ ਬਿਜ਼ਨਸ ਨਹੀਂ ਉਸਤਾਦ ਜੀ ਉਹ ਯਾਰ ਬਿਜ਼ਨਸਮੈਨ ਹੀ ਉਹਨੇ ਕਿਹਾ ਵੀ ਤੇਰੇ ਹਾਲਾਤ ਮਾੜੇ ਮੇਰੇ ਕੋਲ ਲੈ ਲਾ 5000 ਹਾਂਜੀ
ਇਹ ਦਸਾਂ ਦਾ ਕਿਹੜਾ ਦੌਰ ਆ ਇਦਾਂ ਕੋਣ ਜਿਹੜਾ ਸੱਚੀ ਮੁੱਚੀ ਵਾਲਾ ਹੁੰਦਾ ਉਹ ਤੇ ਉਹਨੂੰ ਤਾਂ ਰੁਪਈਆ ਫੜਾ ਦਿਓ ਤਾਂ ਕਹਿੰਦਾ ਭਲਾ ਹੋਵੇ ਯਾਰ ਇਹਦੇ ਚ ਮੈਂ ਗੱਲ ਉਹ ਭਾਈ ਉਹਨੇ ਹਿਸਾਬ ਲਾ ਦਸਾਂ ਦਾ ਕਿਹੜਾ ਦੌਰ ਆ ਉਹ ਰੁਪਈਆ ਬੱਚੇ ਨੂੰ ਦਵੋ ਉਹ ਉਹ ਚੁੱਕੇ ਯਾਰ ਮਾਰਦਾ ਬਿਜ਼ਨਸ ਆ ਯਾਰ ਉਹ ਰੁਪਈਆ ਭਾਈ ਅਗਲਾ ਸਿੱਧਾ ਹੀ ਮੈਨੂੰ ਕਹਿੰਦਾ 10 ਰੁਪਏ ਦਿੱਤੇ 10 ਰੁਪਈਆ ਹਾਂਜੀ ਨਹੀਂ ਤੇ 10 ਰੁਪਈਏ ਕੀ ਹੈ ਮੇਰਾ ਬੇਟਾ ਹੁਣ 100 ਰੁਪਈਆ ਲੈਂਦਾ ਮੇਰੇ ਕੋਲ ਫੈਜ਼ੀ ਸੁਹੇਲ ਛੋਟਾ ਸੁਹੇਲ ਦਾ ਮਾਸ਼ਾਅੱਲਾ 1500 ਰੁਪਈਆ ਖਰਚਾ ਹੈ ਯਾਰ ਤੁਹਾਡੇ ਕੋਲੋਂ 100 ਲੈਂਦਾ ਬਾਕੀਆਂ ਕੋਲੋਂ 50 60 ਵੀ ਲੈ ਲੈਂਦਾ ਚਲੋ ਠੀਕ ਹੋ ਗਿਆ ਉਸਤਾਦ ਜੀ ਚਾਚਿਆਂ ਕੋਲੋਂ ਇੱਧਰ ਉੱਧਰ ਜਿਹੜਾ ਸਦਕਾ ਨਾ ਹੁਣ ਮੈਂ ਮੇਰੀ ਗੱਲ ਹੋਏ ਟੋਕੀ ਨਾ ਵਿੱਚ ਨਾ ਬੋਲੀ ਤੂੰ ਵੀ ਨਾ ਬੋਲੀ ਮੈਂ ਤੈਨੂੰ ਕਹਿਣ ਡਿਆ ਬੜੀ ਡੇਂਜਰਸ ਜੀ ਗੱਲ ਵਾ ਇਹਨੂੰ ਈਜ਼ੀ ਨਾ ਲਵੋ ਸਭ ਖੈਰ ਖਰੀਆ ਦਾ ਹਾਂ ਨੀਅਤ ਨੂੰ ਕੀ ਬਣਿਆ ਇਹਦੇ ਘਰ ਚਲੇ ਜਾ ਬੈਠਕ ਦਾ ਟਾਈਮ ਦੇ ਦੇ ਬੋਲੋ ਤਾਂ ਡਾਕਟਰ ਨੇ ਮਨਾ ਕੀਤਾ ਬੈਠਕ ਦਾ ਟਾਈਮ ਦੇ ਦੇ ਉੱਥੇ ਜਾ ਕੇ ਗੱਲ ਕਰ ਲਈ ਅੱਛਾ ਯਾਰ ਫਿਰ ਉਸਤਾਦ ਜੀ ਮੈਂ ਨਾ ਬੜਾ ਘਬਰਾਇਆ ਮੇਰੇ ਕੋਲ ਨਾ ਡਾਕਟਰ ਰਜ਼ਾ ਭਾਈ ਮੇਰੇ ਆਏ ਉਹ ਕਹਿੰਦੇ ਫੈਜ਼ਲ ਕੀ ਗੱਲ ਆ ਬੜੀ ਪਰੇਸ਼ਾਨੀ ਕੀ ਮਸਲਾ ਕੀ ਹੈ ਤੈਨੂੰ ਇਦਾਂ ਹੀ ਉਹਨੇ ਕਿਹਾ ਸੋਚੋ ਕੀ ਗੱਲ ਇਦਾਂ ਹੀ ਉਹਨੇ ਕਿਹਾ ਉਹਨੇ ਆਰਾਮ ਨਾਲ ਨਹੀਂ ਕਿਹਾ ਯਾਰ ਉਹਨੇ ਮੈਨੂੰ ਕਿਹਾ ਕਹਿੰਦਾ 2-3 ਦਿਨ ਤੋਂ ਬੜਾ ਪਰੇਸ਼ਾਨ ਮੈਂ ਕਿਹਾ ਯਾਰ ਆਹੋ ਯਾਰ ਮੇਰਾ ਨਾ ਬੜੀ ਪਰੇਸ਼ਾਨੀ ਦੁਆ ਕਰ ਅੱਲਾਹ ਪਾਕ ਆਸਾਨੀਆਂ ਕਰੇ ਹੱਲ ਹੋ ਜੇ ਕੋਈ ਮਸਲਾ ਹੀ ਨਹੀਂ ਕਹਿੰਦਾ ਉਹਨਾਂ ਨੇ ਨਾ ਉਸਤਾਦ ਜੀ ਫੋਨ ਕੀਤਾ ਇੱਕ ਬਾਬਾ ਜੀ ਨੂੰ ਬੜੀ ਪਹੁੰਚੀ ਹਸਤੀ ਸੀ ਉਹ ਕਹਿੰਦੇ ਹਾਂ ਫੈਜ਼ਲ ਕੀ ਮਸਲਾ ਵਾ ਤੈਨੂੰ ਉਹਨੇ ਮੇਰਾ ਨਾਂ ਹੀ ਲਿਆ ਓਏ ਆਪੇ ਬਾਬਾ ਜੀ ਨੇ ਓਏ ਆਹੋ ਵਾਹ ਤੂੰ ਵੀ ਉਹ ਕਹਿਣਾ ਸੀ ਇਬਰਾਹਿਮ ਸਾਹਿਬ ਠੀਕ ਉਹਨਾਂ ਨੇ ਤੇਰੇ ਤੋਂ ਬਹੁਤ ਹੈਰਾਨ ਹੋ ਜਾਣਾ ਕਹਿ ਦੇਣਾ ਅੰਕਲ ਬਦੂ ਸਾਫ ਕਰ ਨਹੀਂ ਯਾਰ ਉਹਦਾ ਗੱਲ ਸ਼ੋਗਲ ਚ ਪਾ ਅੱਛਾ ਲੈਂਦੇ ਫਿਰ ਉਸਤਾਦ ਜੀ ਜਿਹੜੇ ਮੁਅੱਕਲ ਹੁੰਦੇ ਨੇ ਨਾ ਮੁਅੱਕਲ ਉਸਤਾਦ ਜੀ ਨਾ ਖੁਦਾ ਦੀ ਕਸਮ ਨਾਲ ਮੈਂ ਤਾਂ ਰਫੀ ਸਾਹਿਬ ਵਾਲੇ ਅੱਲਾ ਦੀ ਕਸਮ ਨਾਲ ਉਸਤਾਦ ਜੀ ਮੈਨੂੰ ਵੈਸੇ ਉਹਨਾਂ ਦਾ ਉਹਦੇ ਇਹਦੇ ਵਿੱਚ ਉਧਰ ਉਧਰ ਕਰ ਦਿੰਦੇ ਤੁਸੀਂ ਉਸਤਾਦ ਜੀ ਅੱਛਾ ਚਲੋ ਅੱਛਾ ਫਿਰ ਉਸਤਾਦ ਜੀ ਤੁਸੀਂ ਸਿੱਧੇ ਬੈਠੋ ਤੁਸੀਂ ਸਿੱਧੇ ਬੈਠੋ ਮੈਨੂੰ ਨਹੀਂ ਚੱਲ ਪਰ ਚੱਲ ਤੁਸੀਂ ਸਿੱਧੇ ਹੋ ਕੇ ਬੈਠੋ ਉਸਤਾਦ ਜੀ ਅੱਛਾ ਚਲੋ ਉਸਤਾਦ ਜੀ ਉਹਨਾਂ ਨੇ ਮੈਨੂੰ ਨਾ ਦੱਸਿਆ ਕਹਿੰਦੇ ਯਾਰ ਤੇਰੇ ਜਿਹੜੇ ਉਸਤਾਦ ਮੁਹਤਰਮ ਨੇ ਨਾ ਮੈਂ ਤੁਹਾਡਾ ਉਹਨਾਂ ਨੂੰ ਕਿਹਾ ਉਸਤਾਦ ਜੀ ਉਹ ਕਹਿੰਦੇ ਯਾਰ ਇਹਨਾਂ ਤੇ ਨਾ ਕਾਲਾ ਇਲਮ ਚੱਲਿਆ ਹੈਗਾ ਫੁੱਲ ਯਾਨੀ ਡਾਰਕ ਬਲੈਕ ਹੀ ਆ ਥੋੜਾ ਜਿਹਾ ਨਹੀਂ ਵਾਰ ਚੱਲਣ ਦੇ ਨੇ ਫਰੀਦ ਸਾਹਿਬ ਅਨ ਕਰੀਬ ਕਹਿੰਦੇ ਇਹਨਾਂ ਕੋਲ ਮਰਡਰ ਵੀ ਹੋ ਸਕਦਾ ਠੀਕ ਹੈ ਜੇ ਇਹਨਾਂ ਨੇ ਪਾ ਨਾ ਕੀਤਾ ਇੱਧਰ ਆਇਆ ਯਾਰ ਇਹ ਤੇ ਆਸਾਨੀ ਨਾਲ ਹੋ ਜਾਣਾ ਜੀ ਇੱਧਰ ਆਓ ਨਹੀਂ ਮਰਡਰੀ ਆ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਵਾਰ ਚੱਲੇ ਹੋਇਆ ਤੇ ਜਿਹੜਾ ਮੇਰੇ ਤੇ ਨਾ ਕਿਉਂਕਿ ਤੋੜਨ ਦੀ ਕੋਸ਼ਿਸ਼ ਕਰਨ ਡਿਆ ਕੋਈ ਕਰੈਕਟਰ ਕਿੰਨਵਾਂ ਵਾਰ ਠੀਕ ਹੈ ਉਸ ਤੋਂ ਬਾਅਦ ਜਿਹੜਾ ਮੇਰੇ ਤੇ ਜਿਹੜਾ ਵਕੂਆ ਹੋਇਆ ਉਸਤਾ ਜੀ ਉਹਨੇ ਮੈਨੂੰ ਕਿਹਾ ਕਹਿੰਦਾ ਟਾਰਗੇਟ ਤੂੰ ਨਹੀਂ ਸੀ ਇਹ ਫਰੀਦ ਸਾਬਰੀ ਸੀ ਉਹਦੀ ਲੱਤ 'ਚ ਮਾਰਨੀ ਸੀ ਗੱਡੀ ਲੇਕਿਨ ਤੂੰ ਅਚਾਨਕ ਸਾਹਮਣੇ ਆ ਗਿਆ ਠੀਕ ਹੈ ਤੁਹਾਡੇ ਸੂਈਆਂ ਦੱਬੀਆਂ ਨੇ ਉਸਤਾਦ ਜੀ ਤਵੀਜ਼ ਦੱਬੇ ਨੇ ਠੀਕ ਹੈ ਕੱਲ ਮੈਂ ਬਾਜ਼ ਦਾ ਪੰਜਾਬੀ ਵੇਖਿਆ ਬਾਸ ਦਾ ਪੰਜਾਬੀ ਦੱਬਿਆ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਸਾਰਾ ਕੁਝ ਉਹਨਾਂ ਨੇ ਦੱਸਿਆ ਤੇ ਹਾਂਡੀਆਂ ਹਾਂਡੀ ਜਿਹੜੀ ਨਾ ਯਾਰ ਫਰੀਦ ਹਾਂਡੀ ਦੱਬੀ ਦੀ ਨਹੀਂ ਹੈ ਇਹ ਉੱਡ ਕੇ ਆਂਦੀ ਇਹ ਜਿਸ ਨਾਮ ਤੇ ਹੋਵੇ ਨਾ ਉਹਦੇ ਆ ਕੇ ਵੱਜ ਜਾਂਦੀ ਆ ਅੱਲਾ ਮਾਫੀ ਦੇਵੇ ਨਾ ਮੇਰੇ ਦਾਦਾ ਜੀ ਮਿਰਜ਼ਾ ਅਬਦੁਲ ਰਹੀਮ ਸਾਹਿਬ ਇਹ ਕੌਣ ਮਿਰਜ਼ਾ ਅਬਦੁਲ ਰਹੀਮ ਮਿਰਜ਼ਾ ਅਬਦੁਲ ਰਹੀਮ ਸਾਹਿਬ ਹਾਂਜੀ ਤੇਰੇ ਦਾਦਾ ਜੀ ਮੇਰੇ ਦਾਦਾ ਜੀ ਅੱਛਾ ਉਸਾ ਜੀ ਉਹ ਵੀ ਯਾਨੀ ਕਿ ਕਾਲਾ ਇਲਮ ਵਗੈਰਾ ਤੇ ਨਹੀਂ ਸੀ ਕਰਦੇ ਲੇਕਿਨ ਅੱਗੇ ਤੁਸੀਂ ਮਿਰਜ਼ਾ ਅਬਦੁਲ ਰਹਿਮਾਨ ਕੇ ਨਹੀਂ ਅਬਦੁਲ ਰਹੀਮ ਹੀ ਕਿਹਾ ਅਬਦੁਲ ਰਹੀਮ ਉਹ ਇਲਮ ਨਹੀਂ ਸੀ ਕਰਦੇ ਲੇਕਿਨ ਨਾ ਉਹ ਕਿਤੇ ਜ਼ਿਆਤੀ ਹੁੰਦੀ ਵੇਖਦੇ ਜੀ ਨਹੀਂ ਸਾਡੀ ਸਾਰੇ ਖਾਨਦਾਨ ਦੇ ਵਿੱਚ ਆਦਤ ਆ ਕਿਸੇ ਨਾਲ ਜ਼ਿਆਤੀ ਹੋਣੀ ਨਾ ਤੁਸੀਂ ਵਿੱਚ ਐਵੇਂ ਛਾਲ ਮਾਰ ਦੇਣੀ ਹੁੰਦੀ ਵੀ ਬਹੁਤ ਨਾ ਤੁਹਾਡੇ ਨਾਲ ਆਹੋ ਜੈਨੂਨ ਕਹਿਣ ਡਿਆ ਉਹ ਜਿੱਥੇ ਜ਼ਿਆਦਤੀ ਹੁੰਦੀ ਵੇਖਦੇ ਸੀ ਨਾ ਅਸੀਂ ਵਿੱਚ ਐਵੇਂ ਛਾਲ ਮਾਰ ਲੈਣੀ ਸਾਡੀ ਮੇਰੀ ਅਗਲੇ ਜ਼ਿਆਦਤੀ ਕਰਨ ਵਾਲੇ ਉਹ ਆਪ ਹੁੰਦੇ ਸੀ ਉਹ ਕਹਿੰਦੇ ਉਸ ਤੋਂ ਬਾਅਦ ਹੋਰ ਜਾਸਤੀ ਕਰੋ ਉਹ ਕਹਿੰਦੇ ਸੀ ਇਸ ਤੋਂ ਮੈਂ ਵੀ ਜ਼ਿਆਦਤੀ ਕਰਨੀ ਫਿਰ ਕੋਈ ਏਡੇ ਅੱਛੇ ਆਦਮੀ ਨਹੀਂ ਸੀ ਉਹ ਨਹੀਂ ਫਰੀਦ ਜੈਨੂਨ ਮੇਰੀ ਲੜਾਈ ਹੋਏਗੀ ਨਾ ਬਾਹਰ ਤੇ ਮੈਂ ਮਾਰ ਖਾ ਕੇ ਆ ਜਾਵਾਂਗਾ ਜੇ ਤੂੰ ਮੇਰੇ ਨਾਲ ਜਾਣਿਆ ਜੇ ਤੇਰੇ ਨਾਲ ਕਿਸੇ ਨੇ ਜ਼ਿਆਦਤੀ ਕੀਤੀ ਤੇ ਮੇਰੇ ਵਰਗਾ ਦਲੇਰ ਬੰਦਾ ਹੀ ਕੋਈ ਨਹੀਂ ਭਾਵੇਂ 50 ਜਣੇ ਹੋਣ ਐਸੇ ਤਰ੍ਹਾਂ ਸਾਡੇ ਦਾਦਾ ਜੀ ਨਾਲੇ ਤੁਸੀਂ ਟੂਰ ਨਹੀਂ ਇਹ ਫੈਸਲ ਦੀ ਵਾਕਈ ਮੈਂ ਮੰਨਦਾ ਇਸ ਗੱਲ ਆਪ ਜੀ ਦੱਸੋ ਆਪ ਭਾਵੇਂ ਨੱਥੀ ਹੋ ਜਾਵੇ ਪਰ ਕਿਸੇ ਦੇ ਨਾਲ ਹੋਵੇ ਨਾ ਫੇਰ ਤੇ ਨਹੀਂ ਨਜ਼ਰ ਆਉਂਦਾ ਵੀ ਕਿੱਧਰ ਹੋ ਗਿਆ ਇਹ ਜੈਨੂਨ ਗੱਲ ਆ ਜੈਨੂਨ ਗੱਲ ਆ ਮੌਕੇ ਤੇ ਹਾਂਜੀ ਮੌਕੇ ਤੇ ਗਏ ਮੈਂ ਬਹੁਤ ਮੈਂ ਦਲੇਰ ਕਹਿੰਦਾ ਉਸਤਾਦ ਇਕੱਲਾ ਹੋਵੇ ਨਾ ਚਪੇੜਾ ਵੀ ਖਾ ਲੈਂਦਾ ਦੌੜਦਾ ਨਹੀਂ ਮਤਲਬ ਚਲੋ ਮਿੰਤਰਲਾ ਕਰ ਲਿਆ ਜਾਂ ਉਹ ਬੰਦੇ ਨੇ ਅਗਰ ਇਹਦੇ ਨਾਲ ਇਹਦਾ ਕੋਈ ਯਾਰ ਆ ਤਾਂ ਜੀ ਯਾਰ ਨੂੰ ਕਿਸੇ ਨੇ ਕੁਝ ਕਹਿਤਾ ਵਾ ਉਹਦੇ ਮੂੰਹ 'ਚ ਹਲੇ ਗੱਲ ਹੁੰਦੀ ਆ ਗਾਲ ਹੁੰਦੀ ਆ ਆ ਤੇ ਉਸ ਤੋਂ ਬਾਅਦ ਯਾਰ ਵੇਖਦਾ ਵੀ ਯਾਰ ਮੇਰਾ ਯਾਰ ਗਿਆ ਕਿੱਧਰ ਹੁਣ ਜਦੋਂ ਜ਼ਰੂਰਤ ਹੁੰਦੀ ਹੈ ਔਰ ਮੈਨੂੰ ਚੀਜ਼ ਲੱਭਣ ਜਾਂਦਾ ਨਾ ਕੋਈ ਹਾਂ ਅੱਲਾ ਮਾਫੀ ਦੇਵੇ ਇਹ ਕਰਨਾ ਨਹੀਂ ਚਾਹੀਦਾ ਅਸੀਂ ਤਾਂ ਹਿਸਟਰੀ ਪੜ੍ਹੀ ਹੈ ਨਾ ਦਾਦਾ ਜੀ ਨੇ ਦੱਸੀ ਕਿ ਉਹਨਾਂ ਦਾ ਨਾਮ ਪਤਾ ਫਰੀਦ ਸਾਹਿਬ ਨਾ ਪਤਾ ਹੁਣ ਇਹ ਜਿਹੜੇ ਜਿੰਨੇ ਵੀ ਹੈਗੇ ਨੇ ਕਾਲਾ ਇਲਮ ਕੀ ਕਾਟੋ ਪਟਾ ਕੇ ਮਾਰ ਠੀਕ ਹੈ ਕਿਹੜੇ ਜਿਹੜਾ ਵੀ ਆ ਕਾਟੋ ਕੇ ਬਾਕਟ ਤੇ ਪਾ ਬਾਕਟ ਕਾਟੋ ਪਲਟ ਕੇ ਟਾਟਰ ਯਾਰ ਉਹ ਲਿਖਿਆ ਨਹੀਂ ਕਾਟੋ ਪਲਟ ਕੇ ਮਾਰ ਕਾਟੋ ਪਟਨ ਕਾਟੋ ਪਲਟ ਕਾਟੋ ਨਹੀਂ ਪਟਟ ਕੇ ਮਟਰ ਨਹੀਂ ਯਾਰ ਕਾਟੋ ਪਟਟ ਟਮਾਟਰ
ਓਏ ਪੜੇ ਹੋਣਾ ਤੁਸੀਂ ਕੱਟ ਪਟ ਕੇ ਮਾਟੋ ਉਹ ਪੀਟੀਪੀ ਕਹਿ ਲਓ ਤੁਸੀਂ ਯਾਰ ਜਿਹੜਾ ਵੀ ਹੈ ਯਾਰ। ਯਾਰ ਕੱਢੇ ਟਮਾਟਰ ਕਾਟੋ ਪਟੋ ਕੇ ਮਾਟੋ ਲਫ਼ਜ਼ ਕੀ ਹੈ ਫਰੀਦ? ਕਾਟੋ ਪਲਟ ਕੇ ਮਾਰ ਕਾਟ ਪਲਟ ਕਾਟੋ ਸਭ ਛੀਨ ਲਈ ਦੁਪੱਟਾ ਮੇਰਾ ਸਾਈ ਜਿਹੜੇ ਨਾ ਕਾਲੇ ਰਮਲ ਨਹੀਂ ਹੁੰਦੇ ਜਿਹੜੇ ਆ ਕਾਟੋ ਪਲਟ ਕੇ ਮਾਰ ਪਲਟ ਕੇ ਮਾਰ ਜਿਹੜੇ ਹੁੰਦੇ ਉਸਤਾਦ ਜੀ ਇਹ ਨਾ ਦਾਦਾ ਜੀ ਜਿਹੜਾ ਉਹਨਾਂ ਨੂੰ ਮਨਾ ਕਰ ਦਿੰਦੇ ਸੀ। ਦਾਦਾ ਜੀ ਇੱਕ ਅੱਛਾ ਕੰਮ ਕਰ ਦਿੰਦੇ ਸੀ ਕਿ ਯਾਰ ਨਾ ਕਰਿਆ ਕਰੋ ਪੁੱਤਰ, ਇਹ ਨਾ ਕੰਮ ਕਰਿਆ ਕਰੋ, ਇਹ ਗਲਤ ਹੈ, ਠੀਕ ਹੈ। ਤੇ ਹੁਣ ਹਾਂਡੀ ਜਿਹੜੀ ਜਾਂਦੀ ਹੈ ਨਾ, ਹੁਣ ਹਾਂਡੀ ਦੀ ਮੈਂ ਤੁਹਾਨੂੰ ਹਿਸਟਰੀ ਦੱਸਦਾ। ਫਰੀਦ ਸਾਹਿਬ ਦੋ ਇਲਮ ਹੈਗੇ ਨੇ, ਇੱਕ ਹਾਂਡੀ ਵਾਲਾ ਇੱਕ ਗੁੱਡੇ ਵਾਲਾ, ਅੱਛਾ ਠੀਕ ਹੈ। ਗੁੱਡੇ ਵਾਲਾ ਇੱਕ ਉਹਦੇ ਵਿੱਚ ਕਲਾ ਵੀ ਹੈ ਕੋਈ ਇੱਕ ਡੱਡੂ, ਉਹ ਅੱਛਾ ਗੁੱਡਾ ਦੂਜਾ ਜਿਹੜਾ ਗੁੱਡੀ ਟੈਪ ਉਹਦੇ ਚ ਸੂਈਆਂ ਦੱਬ ਉਹਦੇ ਕੇ ਚ ਸੂਈਆਂ, ਉਹਦੇ ਚ ਇੱਕ ਡੱਡੂ ਵੀ ਦੱਬਦੇ। ਡੱਡੂ ਜਿਹੜਾ ਹੁੰਦਾ ਨਾ, ਮੈਂ ਡੱਡੂ ਵਾਲਾ ਹੋਰ ਆ। ਉਹ ਡੱਡੂ ਵੀ ਨਾਲ ਹੀ ਹੁੰਦਾ ਉਸਤਾਦ ਨਹੀਂ ਜੀ। ਨਹੀਂ ਨਹੀਂ ਡੱਡੂ ਦਾ ਗੁੱਡੇ ਨਾਲ ਤਲ ਗੁੱਡਾ ਹੋਰ ਆ, ਠੀਕ। ਡੱਡੂ ਦੀ ਹੋਰ ਕੈਟਾਗਰੀ ਆ ਤੇ ਬਾਕ ਹਾਂਡੀ ਵਾਲੀ ਹੋਰ ਆ। ਇਸ ਤਰ੍ਹਾਂ ਹੀ ਉਸਤਾਦ ਜੀ। ਹੁਣ ਹਾਂਡੀ ਵਿੱਚ ਨਾ ਉਸਤਾਦ ਜੀ ਸਭ ਤੋਂ ਪਹਿਲੇ ਨੰਬਰ ਤੇ ਨਾ ਨਾਮ ਲਿਖੀਦਾ ਜਿਹਦੇ ਤੇ ਹਾਂਡੀ ਚੜਾਣੀ। ਫੋਰ ਐਗਜ਼ਾਮਪਲ ਫਰੀਦ ਸਾਬਰੀ, ਠੀਕ ਹੈ, ਇਹਦਾ ਨਾਮ ਲਿਖ ਲਓ। ਹਲੋ ਤੂੰ ਨਾਮ ਬਦਲ ਲੈ ਅੱਛਾ ਉਹ ਆਹੋ ਉਹ ਜੇ ਰੱਖ ਦੋ ਫਰੀਦ ਸਾਬਰੀ ਵਲਦ ਫਲਾਣਾ ਮਾਂ ਦਾ ਨਾਮ ਹੈ और उसके बाद एक्सीडेंट थले लिख देने थले लिख दे ਓਹੋ ਉਸਤਾਦ ਜੀ ਹੋਰ और ਵੀ फारग ਯਾਰ ਇਸ मन ਤੋਂ का टूटे ਹਾਂਜੀ मन का टूटा ਲੈ ਹੁਣ ਉਹ ਮਾਂ ਦਾ ਨਾਮ ਵੀ ਪੁੱਛਦੇ ਨੇ, ਮਾਂ ਦਾ ਨਾਮ ਪੁੱਛਦੇ ਨੇ, ਬਾਪ ਦਾ ਨਾਮ ਪੁੱਛਦੇ। ਅਗਰ ਮਾਂ ਦੇ ਨਾਂ ਦਾ ਨਹੀਂ ਪਤਾ ਉੱਥੇ ਉਹ ਹਵਾਲਾ ਲਿਖ ਲੈਂਦੇ ਨੇ, ਕਿਉਂਕਿ ਅਸੀਂ ਸਾਰੇ ਉਹਨਾਂ ਦੀ ਔਲਾਦ ਆ। ਅਗਰ ਪਰਫੈਕਟ ਉਹਨਾਂ ਨੂੰ ਨਾਂ ਦਾ ਪਤਾ ਲੱਗ ਗਿਆ ਨਾ, ਫਿਰ ਉਹ ਪਰਫੈਕਟ ਜਾਂਦੇ। ਨਹੀਂ ਤੇ ਜਿੰਨੀ ਗਲੀ ਦੇ ਵਿੱਚ ਫਰੀਦ ਨਾਮ ਦੇ ਬੰਦੇ ਹੋਣਗੇ ਸਾਰੇ ਹੀ ਲਪੇਟੇ ਜਾਣ। लो ਮੈਂ ਜਨਮਨ ਕਹਿਣ ਡਿਆ ਜਿੱਥੋਂ ਮਰਜ਼ੀ ਪੁੱਛ ਲੈ। एडे बड़ा गली च फरीद ते एडी ओदा नाम किते गली फरीदा मारी ਨਾਲੇ ਉਹ ਕਿਹੜੇ ਮੌਕਲ ਨੇ ਇੰਨੀ ਨੌਲੇਜ ਨਹੀਂ ਉਹਨਾਂ ਕੋਲ ਨਹੀਂ ਯਾਰ गली भी केड़े फरीद नु कुछ करना ਉਹਨੂੰ ਦੱਸਣਾ ਪੈਂਦਾ ਉਸਤਾਦ ਜੀ। ਯਾਰ ਮੌਕਲਾਂ ਨੂੰ ਚਾਹੀਦਾ ਨੁੱਕਰ ਤੋਂ ਪੁੱਛ ਲੈ, ਮੇਰਾ ਤੇ ਬਾਜ਼ਾਰੋਂ ਵੀ ਪਤਾ ਲੱਗ ਜਾਂਦਾ ਫਰੀਦ ਦਾ ਘਰ ਕਿਹੜਾ, ਤੇ ਉਹ ਸਿੱਧਾ ਆ ਜਾਣ। ਹੁਣ ਨਾ ਉਹ ਇੱਕ ਹਾਂਡੀ ਹੁੰਦੀ ਫਰੀਦ ਸਾਹਿਬ, ਹਾਂਡੀ ਦੇ ਵਿੱਚ ਲੋਕੇਸ਼ਨ ਜਾਂ ਫਿਰ ਉਹਨਾਂ ਨੂੰ ਭੇਜ ਦਿਓ ਨਾ, ਆਹੋ ਸਾਰਾ ਪਰਫੈਕਟ ਦੱਸੀਦਾ। ਉਹ ਆ ਕੇ ਜਦੋਂ ਪਹਿਲੇ ਮੁਅੱਕਲ ਖਾਲੀ ਜਾਂਦਾ ਵਾ, ਵੈਸੇ ਹੀ ਫਿਰਨ ਤੁਰੂ ਮੁਅੱਕਲ ਖਾਲੀ ਜਾਂਦਾ ਵਾ, ਰੈਕਿੰਗ ਕਰਨ ਰੈਕਿੰਗ ਕਰਨ ਜਾਂਦਾ, ਉਹਨੂੰ ਪੁੱਛਦਾ ਹਾਂ ਵੀ ਕੁੰਡਲਾਂ ਵਾਲੇ ਵਾਲ सिविल ਯਾਰ ਫੈਸਲ ਇਹ ਕੀ ਬਦਤਮੀਜ਼ੀ ਉਹ ਵਾਲਾ ਜੈਨਮਨ ਕਹਿਣ ਡਿਆ ਉਹ ਯਾਰ ਜੈਨਮਨ ਇਦਾਂ ਵਾਲਾ ਕੁੰਡਲ ਵਾਲੇ ਵਾਲ ਤੇ ਲੈ ਉਹ ਪੜਦਾ ਵਾ, ਜਾ ਕੇ ਵੇਖਦਾ ਵਾ, ਉਹ ਆ ਕੇ ਦੱਸਦਾ ਜੀ ਕਿ ਇਹ ਬੰਦਾ ਵਾ, ਕੁੰਡਲਾਂ ਵਾਲੇ ਵਾਲ ਆ ਉਹਦੇ, ਹਾਂ ਜਾਂ ਉਹਦੀ ਤਸਵੀਰ ਦਿਖਾਉਂਦੇ ਆ, ਅੱਛਾ ਠੀਕ ਹੈ। घर दा भी दस दे के ना घर दा घर भी दे दस जिथे दे, फ्रिज आ इथे टीवी आ ਉਹ ਸਾਰਾ ਇਦਾਂ ਕੁਝ ਦੱਸਦਾ। ਚਲੋ ਫਿਰ ਮੈਂ ਫਰੀਦ ਸਾਹਿਬ ਇੱਕ ਹਾਂਡੀ ਹੁੰਦੀ ਹੈ, ਹੂੰ। ਹਾਂਡੀ ਵਿੱਚ ਸੂਈਆਂ, ਗੁਦੂਈਆਂ, ਬਕਸੂਏ ਬਕਸੂਏ, ਕਾਮਨ ਪਿੰਨ ਕੋਮਨ ਕੋਈ ਪਿੰਨਾ, ਦਰਦ ਕਰਦੀ ਵਾਰ ਸਟੈਪਲਰ ਪਿੰਨਾ, ਕਿੱਲਾਂ, ਯਾਰ ਇਹ ਮੈਨੂੰ ਦੱਸ ਨਾ, ਇਹ ਕੋਈ ਮਾਸਟਰ ਸਾਹਿਬ ਕਰਦੇ ਦਰਜੀ ਕਰਦੇ ਵਾਰ ਜਾਂ ਕੀ ਮਸਲਾ ਹੈ? ਕਿੱਲਾਂ, ਕਿੱਲਾਂ ਹੁੰਦੀਆਂ ये ਵਾ। बाबा जी दी ढंग बाजार हार्डवेयर दी दुकान ते नहीं ਬਾਬਾ ਜੀ ਮਸ਼ੀਨਾਂ ਦਾ ਕੰਮ ਕਰਦੇ ਆ। ਕਿਉਂਕਿ ਉਸਾਈ ਮੈਨੂੰ ਯਾਦ ਹੈ ਨਾ, ਦਾਦਾ ਜੀ ਨੇ ਰੋਕੀ ਸੀ ਹਾਂਡੀ ਇੱਕ। ਹਾਂਜੀ ਇਹ ਹਾਂਡੀ ਹੈ ਨਾ, ਭਾਜੀ ਦੇ ਦਾਦਾ ਜੀ ਰੋਕ ਲੈਂਦੇ ਸੀ ਹਾਂਡੀ। ਅੱਛਾ ਜੀ ਹਾਂ ਕਿਉਂ ਲਿਆ ਇਹ ਕਿੱਧਰ ਜਾ ਰਿਹਾ ਇਹਨਾਂ ਦੀ ਗਲੀ ਚੋਂ ਕੋਈ ਵੀ ਹਾਂਡੀ ਲੈ ਕੇ ਲੰਘਦਾ ਦਾਦਾ ਜੀ ਰੋਕ ਲੈਂਦੇ ਸੀ। ਸਾਨੂੰ ਨਾ ਦਾਦਾ ਜੀ ਨੇ ਪਿੱਛੇ ਪਿੱਛੇ ਕਰਦਾ ਸੀ ਫਰੀਦ, ਹਾਂਡੀ ਆਣ ਡਈ ਹੈ ਤੇ ਦਾਦਾ ਜੀ ਨੇ ਅੰਜਤ ਰੁਕਿਆ, ਰੁਕ ਜਾ ਵੀ ਇੱਥੇ। ਸਾਰੀ ਤਰੀਕ ਦਾਦਾ ਜੀ ਤੁਹਾਨੂੰ ਕਿਤੇ ਪਏ ਨਹੀਂ ਨਹੀਂ ਮਗਰ ਇੱਕ ਮਾਈ ਮਾਵਾਂ ਭੈਣ ਦੀਆਂ ਗੰਦੀਆਂ ਗਾਲਾਂ ਕੱਢਦੀ ਆਈ ਕਿ ਮੈਂ ਤੈਨੂੰ ਆਪਣੇ ਮੁੰਡੇ ਨੂੰ, ਤੈਨੂੰ ਮੈਂ ਕਿਹਾ ਸੀ ਉੱਤੋਂ ਦੀ ਚੱਲ ਜਾ, ਇਹਨੂੰ ਰੋਕ ਲੈਣੀ ਹਾਂਡੀ। ਨਹੀਂ ਨਹੀਂ ਸਾਈ ਜੈਨ ਕਾਲੇ ਇਲਮ ਦੀ ਹਾਂਡੀ ਸੀਗੀ, ਚੜਾਈ ਕਿਸੇ ਬੰਦੇ ਦੇ ਨਾਮ ਦੀ, ਤੇ ਦਾਦਾ ਜੀ ਨੇ ਨਾ ਰੋਕ ਲਈ। ਦਾਦਾ ਜੀ ਕਹਿੰਦੇ ਇੱਥੇ ਰੁਕ ਜਾ ਵੀ ਜਵਾਨਾ, ਠੀਕ ਹਾਂਡੀ ਹਾਂਡੀਏ ਆਹੋ ਹਾਂਡੀ ਦੇ ਵਿੱਚ ਹਾਂਡੀਏ ਇੱਥੇ ਰੁਕ ਜਾ। ਉਹਦੇ ਵਿੱਚ ਜਿਹੜੇ ਮੁਅੱਕਲਾਤ ਹੁੰਦੇ ਨੇ ਨਾ ਫਰੀਦ, ਉਹ ਬੋਲਦੇ, ਉਹ ਅੰਦਰੋਂ ਆ ਕੇ ਜਾਣਦੇ ਮਿਰਜ਼ਾ, ਜਾਣਦੇ ਮਿਰਜ਼ਾ, ਜਾਣਦੇ ਮਿਰਜ਼ਾ, ਠੀਕ ਹੈ। ਮੋਕਲ ਕਹੇ ਆਹੋ ਮੋਗਲ ਲਿਖਿਆ ਜਾਣਦੇ ਮਿਰਜ਼ਾ। ਆਹੋ ਕਿ ਯਾਰ ਸਾਨੂੰ ਜਾਣਦੇ ਮਿਰਜ਼ਾ ਵਿੱਚ ਅੱਛਾ ਨਾ। ਮੋਗਲ ਕਿਤੇ ਚੌਂਕ 'ਚ ਹੀ ਪੈਂਦੇ ਸੀ ਜਿਹੜਾ ਇੰਨਾ ਉਹਨਾਂ ਨੂੰ ਉਹ ਨਹੀਂ ਪਤਾ ਉਹਨਾਂ ਨੂੰ ਵਾਦਾਂ ਆਉਂਦੀਆਂ ਸੀ ਨਾ। ਵੀ ਉਹਨਾਂ ਨੂੰ ਪਤਾ ਵੀ ਮਿਰਜ਼ਾ ਸਾਹਿਬ ਦੀ ਯਾਰ ਮੋਕਲ ਨੇ ਕੀ ਕਿਹਾ ਅੰਦਰੋਂ? ਤੇ ਅੱਜ ਮਿਰਜ਼ਾ ਮਿਰਜ਼ਾ ਜਾਣਦੇ ਯਾਰ ਵਿੱਚ ਨਾ ਆ ਨਹੀਂ ਉਹ ਪਹਿਲੇ ਜਿੱਤਾ ਗਿਆ ਜਾਣਦੇ ਮਿਰਜ਼ਾ, ਜਾਣਦੇ ਦੱਸ ਯਾਰ। ਇਹ ਮੋਗਲ ਨੇ ਕਿਹਾ ਆਹੋ ਆਂਦੀ ਜਾਣਦੇ ਆ ਮੋਗਲ ਜਾਣਦੇ ਮਿਰਜ਼ਾ ਜਾਣਦੇ ਮਿਰਜ਼ਾ ਜਾਣਦੇ ਯਾਰ। ਉਹ ਤੋਂ ਦਾਦਾ ਤੈਨੂੰ ਪਤਾ ਫਰੀਦ ਜ਼ਿੱਦੀ ਕਿੰਨਾ ਸੀ, ਉਹ ਕਹਿੰਦਾ ਨਹੀਂ ਮੈਨੂੰ ਨਹੀਂ ਪਤਾ, ਐਵੇਂ ਲੱਗਾ ਦਾਦਾ ਜੀ ਮੈਨੂੰ ਕੀ ਮਿਲੇ। ਨਹੀਂ ਫਰੀਦ ਉਹ ਜ਼ਿੱਦੀ ਸਾਨੂੰ ਮੈਨੂੰ ਪਤਾ ਨਾ, ਮੇਰੇ ਦਾਦਾ ਜੀ ਐਵੇਂ ਲੇਟ ਪੈਣਾ ਚਿੱਟੇ ਵਾਲਾਂ ਨਾਲ ਬਹੁਤ ਨਹੀਂ ਉਹਨਾਂ ਨੇ ਉਹਨਾਂ ਨੇ ਨਾ ਸਾਈ ਹਾਂਡੀ ਜਦੋਂ ਰੋਕੀ ਨਾ, ਤੇ ਉਹ ਹਾਂਡੀ ਵਿੱਚੋਂ ਮੁਅੱਕਲ ਬੋਲਣ ਦੇ ਜਾਣਦੇ ਯਾਰ ਉਹ ਆਂਟੀ ਏਦਾਂ ਨਹੀਂ ਸੀ ਰੋਕੀ। ਅੱਛਾ ਮੋਕਲ ਹਾਂਡੀ ਦੇ ਵਿੱਚ ਬੈਠੇ ਜਾ ਰਹੇ
ਤੂੰ ਇਹ ਚੈੱਕ ਕਰ ਕਿ ਹਾਂਡੀ ਦੇ ਵਿੱਚੋਂ ਮੋਕਲ ਦੇ ਰਹੇ ਜਾਣ ਦੇ ਮਿਰਜ਼ਾ ਜਾਣ ਦੇ ਨਾਰ ਹੋ ਗਿਆ ਤੇ ਨਾਲ ਜਿਹੜਾ ਜਿੰਨਾ ਹਾਂਡੀ ਚਲਾ ਰਿਹਾ ਉਹਨੂੰ ਕਹਿੰਦਾ ਤੋੜ ਤੂੰ ਇਧਰੋਂ ਦੀ ਕੱਢ ਨਾ ਮਿਰਜ਼ਾ ਯਾਰ ਨਾ ਲੈ ਹਾਂਡੀ ਚਲਾ ਰਿਹਾ ਇਹ ਹਾਂਡੀ ਚਲਾ ਰਿਹਾ ਇੱਕ ਨਾਲ ਬੈਠਾ ਕਹਿੰਦਾ ਨਾ ਮਿਰਜ਼ਾ ਯਾਰ ਨਾ ਕੱਢ ਤੂੰ ਨਾ ਮਿਰਜ਼ਾ ਨਹੀਂ ਤੇ ਸੂਈਆਂ ਦੇ ਨਾਲ ਤੂੰ ਇੰਜ ਲੱਗ ਕੇ ਬੈਠੇ ਹੋਣੇ ਸਾਰੇ ਹੁਣ ਮੋਕਲ ਮੈਂ ਤੁਹਾਨੂੰ ਦੱਸ ਰਿਹਾ ਫਰੀ ਜਿੰਨੀਆਂ ਸੂਈਆਂ ਹੁੰਦੀਆਂ ਨਾ ਉਨੇ ਹੀ ਮੁਅੱਕਲ ਹੁੰਦੇ ਉਹਦੇ ਵਿੱਚ ਠੀਕ ਹੈ ਨਾ ਜਿਨ੍ਹਾਂ ਨੇ ਕਮ ਤੋਂ ਕਮ 5 ਮੈਂ ਕਹਿੰਦਾ ਉਸਤਾਦ ਜੀ 72 ਸੀਟੀ ਹਾਂਡੀ ਜਾ ਰਹੀ ਹੈ ਚੀਮਾ ਟਾਈਮ ਮੋਕਲ ਅੰਦਰ ਚੀਮਾ ਟਾਈਮ ਉਹ ਨਾਲ ਨੂੰ ਹੋ ਜਿਹੜੇ ਕਹਿੰਦੇ ਉਦੋਂ ਜ਼ਿਆਦਾ ਹੁੰਦੇ ਨੇ ਅੱਛਾ ਜੀ ਮੁਅੱਕਲਾਂ ਦਾ ਹਿਸਾਬ हांडी के बारे ये भी लिखा था कि बारी से को नहीं बाहर निकालना मना ਮੋਕਲ ਆਪਣੇ ਸਮਾਨ ਦੀ ਹਿਫਾਜ਼ਤ अब मोकल अपने सामान की हिफाजत खुद कर ਹਾਂਡੀ ਦੇ ਉੱਤੇ ਭਾਈ ਦੋਧੀਆਂ ਨੇ ਕੈਨਾਂ ਲੈਂਦੀ ਭਾਜੀ 72 ਜਣੇ ਤੇ ਵਿੱਚ ਮੋਕਲ ਜਾ ਰਹੇ ਸੀ ਨਾ ਹੰਡ ਜਿੱਤੇ ਦੇ ਵਿੱਚ ਗਡੇਰੀਆਂ ਵਾਲੇ ਵੀ ਸੀ ਵਿੱਚ ਮੋਕਲ ਅੱਡੇ ਬਤਮੀ ਸੀਟਾਂ ਤੇ ਆਪਣੇ ਨੰਬਰ ਲਿਖਣੇ ਹਾਂਡੀ ਦਾ ਮਗਰ ਲਿਖਿਆ ਸੀ ਤੂੰ ਲੰਘ ਜਾ ਸਾਡੀ ਕਹਿ ਇਹ ਕੈਸੀ ਗੱਲ ਆ ਕਿ ਹਾਂਡੀ ਚੋਂ ਜੇ ਬਾਹਰ ਨਿਕਲ ਕਰ ਰਿਹਾ ਉਹ ਨਾ ਮਿਰਜ਼ਾ ਯਾਰ ਨਾ ਜਾਣਦੇ ਮਿਰਜ਼ਾ ਜਾਣਦੇ ਮਿਰਜ਼ਾ ਜਾਣਦੇ ਯਾਰ ਅਕਸਰ ਇਹਨਾਂ ਦੇ ਬੂਹੇ ਅੱਗੇ ਹਾਂਡੀ ਹੁੰਦੀ ਸੀ ਨਾ ਤੇ ਵਿੱਚ ਮੋਕਲ ਨਿਕਲ ਕੇ ਕਹਿੰਦਾ ਉੱਤੋਂ ਦੀ ਰੱਖ ਕੇ ਜਾਣਦੇ ਉੱਤੋਂ ਦਾ ਅੱਛਾ ਫਿਰ ਹਾਂਡੀ ਜਾ ਰਹੀ ਮਜ਼ਾਕ ਕਸਮ ਉਹ ਯਾਰ ਮਜ਼ਾਕ। ਇਹਦਾ ਮਜ਼ਾਕ ਵੀ ਨਾ ਕਰੋ ਪ੍ਰੋਫੈਸਰ ਰਾਤ ਸਾਹਿਬ ਨੂੰ ਅਸੀਂ ਤੂੰ ਕਹਿ ਰਿਹਾ ਮੰਜੀਆਂ ਪੁੱਠੀਆਂ ਹੋ ਜਾਂਦੀਆਂ ਬਕਵਾਸ ਬੰਦ ਤੂੰ ਆਪ ਕਿਹਾ ਕਿ ਹਾਂਡੀ ਦੇ ਵਿੱਚ ਮੋਕਲ ਸੀ ਤੇ ਹਾਂਡੀ ਦੇ ਵਿੱਚੋਂ ਮੋਕਲ ਕਹਿ ਰਿਹਾ ਜਾਣਦੇ ਮਿਰਜ਼ਾ ਜਾਣਦੇ ਇਹ ਸ਼ੁਰੂ ਕਿੰਨੇ ਕੀਤੀ ਬਕਵਾਸ ਇਹ ਮਜ਼ਾਕ ਸੀਗਾ ਉਸਤਾਦ ਜੀ ਹਾਂਡੀ ਉਹ ਆਣ ਡਈ ਇਹਨਾਂ ਦੇ ਮੇਰੇ ਦਾਦਾ ਜੀ ਨੇ ਕਿਹਾ ਬਸ ਬਈ ਰੁਕ ਜਾ ਜਵਾਨਾ ਹਾਂਡੀ ਵੀ ਅੰਦਰੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਜਾਣਦੇ ਮਿਰਜ਼ਾ ਉਹ ਦਾਦਾ ਤੈਨੂੰ ਪਤਾ ਕਿੰਨਾ ਜ਼ਿੱਦੀ ਸੀ ਮੇਰਾ ਯਾਰ ਮੈਨੂੰ ਕੀ ਪਤਾ ਮੈਂ ਦਾਦਾ ਇਹਨਾਂ ਕੁਲਫੀਆਂ ਲੈ ਕੇ ਦਿੰਦਾ ਨੇ ਜ਼ਿੱਦੀ ਸੀ ਅੱਛਾ ਇਹਨੂੰ ਤੂੰ ਕਿਉਂ ਕਹਿਣਾ ਵੀ ਤੈਨੂੰ ਪਤਾ ਦਾਦਾ ਜੀ ਦਾ ਇਹਦਾ ਕੀ ਚੱਕਰ ਆ ਉਸਤਾਦ ਜੀ ਇਹਨੂੰ ਮੈਂ ਦੱਸਿਆ ਹੋਇਆ ਅੱਛਾ ਅੱਛਾ, ਦੱਸੋ ਚਲੋ। ਠੀਕ ਹੈ ਹੁਣ ਉਸਤਾਦ ਜੀ ਦਾਦਾ ਜੀ ਕਿੱਥੋਂ ਅੜ ਗਏ ਭਾਈ ਉਧਰੋਂ ਮੁਅੱਕਲ ਕਿੰਨੇ ਹੀ ਮੁਅੱਕਲ ਇੱਕ ਦੋ ਵੀ ਨਹੀਂ ਤੇ ਹੁਣ ਦਾਦਾ ਜੀ ਮੈਂ ਕੋਲ ਖਲੋਤਾ ਸੀ ਮੈਂ ਕਿਹਾ ਦਾਦਾ ਜੀ ਹਾਂਡੀ ਕਾਹਦੀ ਹੈਗੀ ਮੈਨੂੰ ਦਾਦਾ ਜੀ ਕਹਿੰਦੇ ਬੇਟਾ ਤੂੰ ਆਪਣੀ ਨਜ਼ਰ ਨੀਵੀਂ ਰੱਖ ਤੂੰ ਉੱਤੇ ਨਹੀਂ ਵੇਖਣਾ ਤੂੰ ਭੁੱਲ ਕੇ ਵੀ ਮੇਰਾ ਪੁੱਤਰ ਸਾਡੀ ਯਾਨੀ ਕਿ ਹਾਂਡੀ ਜਵਾਨ ਜੀ ਫੀਮੇਲ ਮੋਕਲ ਵੀ ਸੀ ਨਾ ਉਹਨਾਂ ਨੇ ਕਿਹਾ ਤੂੰ ਆਪਣੀ ਨਜ਼ਰ ਥੱਲੇ ਰੱਖ ਕਿਦਾਂ ਪੜੀਆਂ ਵੀ ਸੀ ਵਿੱਚ ਫੈਸਲ ਸਾਹਿਬ ਅੱਗੇ ਤੁਕੀਆਂ ਗੱਲਾਂ ਉਹ ਹਾਂਡੀ ਚ ਬੇਤੁਕੀਆਂ ਗੱਲਾਂ ਤੂੰ ਪੁੱਛ ਤਾਂ ਸਹੀ ਕਿਸੇ ਕੋ ਹਾਂਡੀ ਹਾਂਡੀ ਜੀਟੀਐਸ ਦੇ ਅੱਡੇ ਤੋਂ ਉੱਡੀ ਸੀ ਉਸਤਾਦ ਜੀ ਤੁਸੀਂ ਮੰਜੀਆਂ ਪੁੱਠੀਆਂ ਹੋ ਜਾਂਦੀਆਂ ਜੀ ਰਾਤ ਨੂੰ ਜਿਹੜੇ ਮਜ਼ਾਕ ਸਮਝਦੇ ਨੇ ਮੰਜੀਆਂ ਪੁੱਠੀਆਂ ਕਰ ਦਿੰਦੇ ਤੇ ਮੰਜੀ ਪੁੱਠੀ ਯਾਨੀ ਕਰੋਗੇ ਤਾਂ ਪੁੱਠੀ ਹੋਈ ਜਾਣੀ ਇਹਦੇ ਚ ਕਿਹੜੀ ਕੋਈ ਗੱਲ ਟਾਈਮ ਕਿੰਨਾ ਕੁ ਸੀ ਜਦੋਂ ਉਹ ਵੀ ਕਰ ਦਿੰਦੇ ਉਹ ਫਿਰ ਦਾਦਾ ਜੀ ਨੇ ਲਾਈ ਹਾਂਡੀ ਥੱਲੇ ਠੀਕ ਹੈ ਤੇ ਦਾਦਾ ਜੀ ਨੇ ਇੰਜ ਨਾ ਉਹ ਬੰਨਿਆ ਸਾਫਾ ਜਿਹਾ ਤੇ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ ਠੀਕ ਹੈ ਨਹੀਂ ਜਿਹੜਾ ਚਲਾ ਰਿਹਾ ਸੀਗਾ ਉਹਨੂੰ ਲਾਣੀ ਨਹੀਂ ਸੀ ਆਂਦੀ ਦਾਦਾ ਜੀ ਨੇ ਦਾਦਾ ਪੜ੍ਹਾਈ ਜੀ ਨੇ ਆਪ ਲਾ ਲਈ ਨਾ ਫੜ ਕੇ ਉਹਨਾਂ ਨੇ ਇੰਜ ਕਰਕੇ ਪੜਿਆ ਉਹਨੇ ਉਹ ਸ਼ੂਮ ਛੜਕ ਪਾਣੀ ਲਾਲ ਸਿੰਗਾਰ ਪੱਤੇ ਜੜਾ ਇੰਜ ਕਰਕੇ ਨਾ ਪੜ੍ਹਨਾ ਉਹ ਪੜ੍ਹਾਈ ਪੂਰੀ ਯਾਰ ਇੱਕ ਬੜੀ ਬਾਤ ਹੈ ਅੱਗੇ ਹੀ ਬਸ ਕੀ ਕਿਹਾ ਦਾਦਾ ਜੀ ਨੇ ਉਹ ਪੜ੍ਹਾਈ ਦੀ ਉਹਨਾਂ ਨੇ ਪੜ੍ਹਾਈ ਕੀਤੀ ਅੱਛਾ ਫੇਰ ਦਾਦਾ ਜੀ ਨੇ ਪੜ੍ਹਾਈ ਕਰਨ ਲੱਗ ਪਏ ਸ਼ੂਮ ਛੜਕ ਪਾਣੀ ਲਾਲ ਸਿੰਗਾਰ ਪੱਤੇ ਜੜਾ ਇੰਜ ਦਾ ਨਾ ਕੋਈ ਹੈ ਨੀ। ਯਾਰ ਬਦਲ ਥੋੜਾ ਸਲੋ ਕਹਿ ਗਏ ਸਾਨੂੰ ਅੱਛਾ ਯਾਰ ਤੂੰ ਫੇਰ ਅੱਗੇ ਚੂੰ ਚੜਾ ਉਹ ਸ਼ੂਮ ਛੜਕ ਪਾਣੀ ਲਾਲ ਸਿੰਗਾਰ ਪੱਤੇ ਝੜਕਾਂ ਇੰਜ ਦਾ ਕੋਈ ਹੈ ਸੀਗਾ ਤੇ ਉਹ ਮੈਨੂੰ ਹਜੇ ਵੀ ਯਾਦ ਆ ਥੋੜਾ ਜਿਹਾ ਉਹ ਫਰੀਦ ਹੁੰਦੀ ਸੀ ਨਾ ਧੂਆਂ ਨਿਕਲਣ ਲੱਗ ਪਿਆ ਹਾਂਡੀ ਹਾਂਡੀ ਚੋਂ ਇੱਕ ਮੋਕਲ ਨੂੰ ਸਿਗਰਟ ਲਾ ਰਿਹਾ ਸੀ ਉਹਨੇ ਕਿਹਾ ਮਿਰਜ਼ਾ ਪੈ ਬੇਟਾ ਗਿਆ ਉਹਨੇ ਜਿਹੜਾ 17 ਨੰਬਰ ਸੀਟ ਵਾਲਾ ਮੋਕਲ ਸੀ ਨਾ ਉਹਨੇ ਕਿਤੇ ਸਿਗਰਟ ਅੱਛਾ ਫੇਰ ਉਹ ਸਹੀ ਨਾ ਉਹ ਧੂਆਂ ਨਿਕਲਣ ਲੱਗ ਪਿਆ ਉਹਨਾਂ ਦੇ ਵਿੱਚੋਂ ਆਵਾਜ਼ ਆਉਣ ਲਈ ਮਿਰਜ਼ਾ ਤੈਨੂੰ ਕਿੰਨੀ ਵਾਰੀ ਕਿਹਾ ਕਿ ਸਾਡੇ ਰਾਹ 'ਚ ਨਾ ਆਇਆ ਕਰ ਯਾਰ ਸਾਡੇ ਕੰਮ ਨਾਲ ਕੰਮ ਰੱਖਿਆ ਕਰ ਤੇ ਤੂੰ ਕਿਸੇ ਦਿਨ ਕੰਮ ਖਰਾਬ ਕਰਾ ਲੈਣਾ ਵਾ ਆਪਣਾ ਵਿੱਚੋਂ ਆਵਾਜ਼ ਆਂਦੀ ਵਿੱਚੋਂ ਆਵਾਜ਼ ਆਉਂਦੀ ਤੇ ਮੈਂ ਘਬਰਾ ਹਾਂਡੀ ਦੇ ਵਿੱਚ ਬੂਫਰ ਵੀ ਲੱਗੇ ਸੀ ਕੀ ਸੀ ਨਹੀਂ ਵਿੱਚੋਂ ਬਾਤ ਆਈ ਨਾ ਉਹਨੇ ਕਿਹਾ ਮਿਰਜ਼ਾ ਯਾਰ ਨਾ ਕਰ ਹਟ ਜਾ ਤੈਨੂੰ ਨਾ ਕਿਧਰ ਕੰਮ ਖਰਾਬ ਕਰਾ ਲੈਣਾ ਵਾ ਤੇਰੀ ਮਿਹਰਬਾਨੀ ਚੁੱਪ ਕਰ ਜਾਦੋ ਸਾਜੀ ਇਹ ਵੀ ਕਿਹਾ ਉਹਨੇ ਅੱਗੇ ਜਿਹਨੇ ਹਾਂਡੀ ਲੈ ਕੇ ਉੱਠਣਾ ਹੋਰ ਮੋਕਲ ਗਾਲਾਂ ਕੱਢਦੇ ਸੀ ਉਹਨਾਂ ਨੂੰ ਲੇਕਿਨ ਮਾਈਕ ਨਹੀਂ ਸੀ ਲੱਗੇ ਆਵਾਜ਼ ਨਹੀਂ ਹੋਣੀ ਅੱਛਾ ਫੇਰ ਅੱਛਾ ਫੇਰ ਇਹਦੇ ਦਾਦੇ ਨੇ ਭਾਈ ਇਹਦੇ ਦਾਦੇ ਨੇ ਚਲਾਨ ਕਰਕੇ ਭੇਜਿਆ ਹਾਂਡੀ ਫੇਰ ਗਈ ਅੱਛਾ ਤੇਰਾ ਦਾਦਾ ਹਾਂਡੀਆਂ ਦਾ ਵਾਰਡਨ ਆਂਟੀ ਨੂੰ ਕਹਿ ਰਿਹਾ ਸਾਈਡ ਤੇ ਲਾ ਕਾਗਜ਼ ਕਿਤੇ ਹਾਂਡੀ ਦੇ ਹਾਂਡੀ ਇੱਕ ਮੋਕਲ ਕਿਤੇ ਇਹਨੇ ਕਿ ਚਲਾਨ ਹੋਣਾ ਤੇ ਨਹੀਂ ਹਾਂਡੀ ਧੂਆਂ ਮਾਰ ਰਹੀ ਇੱਕ ਮੋਕਲ ਕਿਤੇ ਬਾਹਰ ਵਾਸ਼ਰੂਮ ਗਿਆ ਅੱਜ ਤੇ ਬਾਅਦ ਚ ਆਇਆ ਤੇ ਉਹਨੂੰ ਕਹਿਣਾ ਪੈਰ ਰੱਖ ਦਾਦਾ ਜੀ ਨੇ ਰੋਕੀ ਆਂਟੀ ਉਹ ਉੱਤਰ ਕੇ ਕਿਸੇ ਦੇ ਫੋਨ ਤੇ ਗੱਲ ਕਰਾ ਕੇ ਛੱਡ ਦਿਓ ਦਾਦਾ ਜੀ ਹਾਂਡੀ ਨੂੰ ਕਹਿੰਦੇ ਆ ਤੁਹਾਨੂੰ ਪਤਾ ਹਾਂਡੀ ਇਹ 11 ਵਜੇ ਤੋਂ ਬਾਅਦ ਨਿਕਲਦੀ ਅੱਛਾ ਫੇਰ ਚਾਹੀ ਫਿਰ ਇੰਜ ਤੇ ਨਹੀਂ ਨਾ ਹੁੰਦਾ ਫਿਰ। ਅੱਛਾ ਯਾਰ ਫੇਰ ਮੇਰੇ ਦਾਦਾ ਜੀ ਦਾ ਮਜ਼ਾਕ ਉਡਾ ਰਹੇ ਹੋ ਮੇਰੇ ਖਾਨਦਾਨ ਦਾ ਯਾਰ ਅੱਛਾ ਯਾਰ ਫੇਰ ਸਾਈ ਉਹ ਨਾ ਉਹ ਕਹਿੰਦੇ ਕਿ ਮਿਰਜ਼ਾ ਤੈਨੂੰ ਕਿਹਾ ਵੀ ਆ ਸੀ ਕਿ ਯਾਰ ਸਾਡੇ ਰਾਹ 'ਚ ਨਾ ਆਇਆ ਕਰ
ਦਾਦਾ ਜੀ ਕਹਿੰਦੇ ਮੈਂ ਜਦੋਂ ਤੱਕ ਮੇਰੀ ਜ਼ਿੰਦਗੀ ਹੈ ਮੈਂ ਗਲਤ ਕੰਮ ਨਹੀਂ ਹੋਣ ਦੇਣਾ, ਠੀਕ ਹੈ ਨਾ। ਦਾਦਾ ਜੀ ਨੇ ਮੈਨੂੰ ਵੀ ਇਹੀ ਤਨਕੀਦ ਕੀਤੀ, ਅੱਬੂ ਨੂੰ ਵੀ ਇਹੀ ਕਿਹਾ, ਸਾਡੇ ਪੂਰੇ ਖਾਨਦਾਨ ਨੂੰ ਕਿਹਾ। ਜਦੋਂ ਇਹਨਾਂ ਨੇ ਕਿਹਾ ਨਾ ਕਿ ਮੈਂ ਗਲਤ ਕੰਮ ਨਹੀਂ ਹੋਣ ਦੇਣਾ, ਉਹ ਸਾਰੇ ਮੋਕਲੇ ਦੇ ਹਾਲਾਤ ਕਰ ਕਰਕੇ ਕਹਿੰਦੇ ਫਿਰ ਆ ਕੀ ਬਸ ਓਕੇ ਠੀਕ ਜੀ। ਉਸਤਾਦ ਜੀ ਫਿਰ ਨਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਫਲਾਣੇ ਕੋਈ ਹੈ ਨੇ, ਉਹਨੂੰ ਜਾ ਕੇ, ਮੈਂ ਨਾਂ ਨਹੀਂ ਉਹਨਾਂ ਦਾ ਲੈਣਾ, ਉਹਨੂੰ ਬਚਾ ਲਿਆ ਸੀ ਦਾਦਾ ਜੀ ਨੇ, ਫਲਾਣਾ ਬੰਦਾ ਹੈਗਾ, ਅਸੀਂ ਉਹਨੂੰ ਜਾ ਕੇ ਨਾ, ਉਹਦਾ ਅੱਜ ਆਖਰੀ ਦਿਨ ਹੈਗਾ, ਉਹ ਆਪਣੇ ਯਾਨੀ ਕਿ ਬੈਠਾ ਹੋਇਆ, ਉਹਨੇ ਨਿਕਲ ਜਾਣਾ ਉਹਦੇ ਖੂਹ ਤੋਂ, ਤੇ ਮੇਰੇ ਦਾ ਜਾਣ ਦੇ। ਦਾਦਾ ਜੀ ਕਹਿੰਦੇ ਨਹੀਂ ਜਾਣ ਦੇਣਾ। ਉਹ ਬੰਦੇ ਨੇ ਜਿਹਨੇ ਫਿਰ ਹਾਂਡੀ ਛੱਡੀ ਸੀ ਨਾ ਫਰੀਦ, ਉਹਨੂੰ ਅਸੀਂ ਬੁਲਾ ਲਿਆ। ਫਿਰ ਦਾਦਾ ਮੇਰਾ ਕਹਿੰਦਾ ਸਾਈਕਲ ਫੜਦੇ ਉਹਨੂੰ ਲੈ ਕੇ ਆ ਜਰਾ, ਉਹ ਕੋਈ ਪਤਾ ਨਹੀਂ ਆਮਲ, ਪਤਾ ਨਹੀਂ ਕਿਹੜਾ ਸੀਗਾ ਫਰੀਦ, ਉਹਨੂੰ ਲੈ ਕੇ ਆਇਆ। ਆਮਲ ਸੇਲ ਅਮਲ ਸੇਲ ਨਹੀਂ ਨਹੀਂ ਆਮਲ ਖਾਨ, ਉਹ ਜਿਹੜਾ ਵੀ ਸੀਗਾ, ਅਮਲ ਸੇਲ। ਤੇ ਫਿਰ ਉਹਨੇ ਆ ਕੇ ਕਹਿੰਦਾ ਯਾਰ ਤੂੰ ਕੌਣ ਹੋਣਾ ਮੇਰੇ ਦਾ ਵਿੱਚ ਆਉਣ ਵਾਲਾ, ਠੀਕ ਹੈ ਅਸੀਂ ਤੇਰੇ ਤੇ ਵੀ, ਲੇਕਿਨ ਉਹ ਮੇਰੇ ਦਾਦਾ ਜੀ ਤੇ ਨਹੀਂ ਸੀ ਜਾਦੂ ਅਸਰ ਕਰਦਾ। ਦਾਦਾ ਜੀ ਨਹੀਂ ਆਪਣਾ ਹੀ ਕਰਦੇ ਸੀਗੇ, ਉਹਨੂੰ ਉਹ ਫੂਕਾ ਸ਼ੂਕਾ ਮਾਰੀਆਂ, ਦਾਦਾ ਜੀ ਕਹਿੰਦੇ ਬਸ ਈਜ਼ੀ ਚੱਲ। ਜਿੰਨਾਂ ਨੂੰ ਆਹੋ ਤੇ ਜਿਹਨੂੰ ਵੀ ਮੇਰੇ ਦਾਦਾ ਜੀ ਨੇ ਆਜ਼ਾਦ ਕੀਤੇ ਸੀ ਵਿੱਚੋਂ। ਯਾਰ ਤੂੰ ਕਿਤੇ ਦੀ ਦਵਾਈ ਲੈ, ਖਾਉ ਮਾਫੀ ਦੇ ਖੁਦਾ ਦਾ ਨਾਂ, 15 ਦਿਨ ਹੋ ਗਏ ਤੈਨੂੰ। ਕਹਿੰਦੇ ਨਜ਼ਲੇ ਵਾਲੇ ਦੇ ਲਾਗੇ ਨਹੀਂ ਬਹਿਣਾ। ਉਹ ਯਾਰ ਸਭ ਤੋਂ ਦੁਨੀਆ ਤੇ ਜਿਹੜੀ ਜਲਦੀ ਬਿਮਾਰੀ ਇੱਕ ਦੂਜੇ ਨੂੰ ਜਾਂਦੀ ਨਾ, ਕਨਵਰਟ ਹੁੰਦੀ ਹੈ, ਉਹ ਨਜ਼ਲਾ ਜ਼ੁਕਾਮ ਆ। ਆ ਜਿਹੜਾ ਜੀ ਇਹ ਸਾਹ ਦੇ ਵਿੱਚ, ਕਿਉਂਕਿ ਅਸੀਂ ਸਾਹ ਲੈਨੇ ਨਾ, ਇਹ ਇੰਜ ਸਾਹ ਇੱਥੇ ਵੀ ਆ, ਸਾਰਾ ਕਿਤੇ ਵਿੱਚ ਫਿਰ ਰਿਹਾ, ਉਹੀ ਤੇਰੇ ਅੰਦਰ ਚਲਾ ਗਿਆ, ਉਹੀ ਇਹਦੇ ਅੰਦਰ ਚਲਾ ਗਿਆ। ਸਭ ਤੋਂ ਜ਼ਿਆਦਾ, ਔਰ ਜਾਨਵਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਵਾਇਰਸ ਉਹ ਜਿਹੜਾ ਉਹ ਬੰਦੇ ਦੇ ਅੰਦਰ ਜਾਂਦਾ, ਕਨਵਰਟ ਹੁੰਦਾ ਕਿਸੇ ਜਾਨਵਰ ਤੋਂ, ਉਹ ਸਭ ਤੋਂ ਜ਼ਿਆਦਾ ਬਿੱਲੀ ਦਾ ਹੁੰਦਾ, ਇਨਫੈਕਸ਼ਨ ਜਿਹਨੂੰ ਕਹਿੰਦੇ ਨੇ। ਸਭ ਤੋਂ ਜ਼ਿਆਦਾ ਸਪੀਡੀ ਜਿਹੜਾ ਇਨਫੈਕਟ ਕਰਦਾ ਨਾ ਜਾਨਵਰ ਤੋਂ ਇਨਸਾਨ ਨੂੰ, ਉਹ ਬਿੱਲੀ ਆ, ਬਿੱਲੀ ਤੋਂ ਕਰਦਾ। ਤੇ ਕਈ ਕੁੱਤੇ ਵੀ ਹੁੰਦੇ, ਉਹਨਾਂ ਤੋਂ ਵੀ ਕਰਦਾ। ਕੁੱਤਾ ਅਗਰ ਗਿੱਲਾ ਹੋਵੇ ਫੇਰ ਕਰਦਾ, ਸੁੱਕੇ ਕੁੱਤੇ ਦਾ ਨਹੀਂ ਹੁੰਦਾ ਕੁਝ। ਜਾਨੂੰ ਨਹੀਂ ਕਹਿਣ ਡਿਆ, ਕੁੱਤਾ ਗਿੱਲਾ ਹੋਵੇ ਨਾ ਫੇਰ ਇਨਫੈਕਸ਼ਨ ਕਰਦਾ। ਜੇ ਹਲਕਾ ਉਹਦੇ ਤੇ ਛੱਟਾ ਲੱਗਾ ਹੋਵੇ ਪਾਣੀ, ਫੇਰ ਵੀ ਨਹੀਂ ਆਬੂ ਟੈਪ ਜੇ, ਫੇਰ ਵੀ ਨਹੀਂ ਕਰੇਗਾ, ਬਿਲਕੁਲ ਨਹੀਂ ਕਰੇਗਾ। ਬੂੰਦਾ ਬਾਂਦੀ ਵਾਲਾ ਕੁੱਤਾ ਨਹੀਂ ਕਰੇਗਾ। ਸਲਾਬਿਆ ਕੁੱਤਾ ਨਹੀਂ, ਮੈਂ ਤਾਂ ਕੁੱਤਾ ਜਦੋਂ ਵੀ ਘਰ ਆਉਂਦਾ ਨਾ, ਕੁੱਤੇ ਦੀਆਂ ਦੋ ਖਸੂਸੀਆਤ ਆ। ਜਦੋਂ ਘਰ ਆਏਗਾ, ਬੈਠੇਗਾ ਨਾ, ਆਪਣੀ ਪੂੰਛ ਤੇ ਪੈਰ ਉਹ ਮਾਰੇਗਾ, ਜਗ੍ਹਾ ਨੂੰ ਸਾਫ਼ ਕਰੇਗਾ ਪੂੰਛ ਦੇ ਨਾਲ, ਠੀਕ ਹੈ ਨਾ। ਤੂੰ ਮਿਸਾਲ ਸੁਣੀ ਹੋਣੀ, ਕੁੱਤਾ ਵੀ ਪੂੰਛ ਮਾਰ ਕੇ ਸਾਫ਼ ਕਰਕੇ ਬੈਠਦਾ। ਤੇ ਦੂਸਰੇ ਨੰਬਰ ਤੇ ਉਹ ਮਾਲਕਾਂ ਨਾਲ ਕਿੰਨੀ ਮੁਹੱਬਤ ਕਰਦਾ, ਇਨਫੈਕਸ਼ਨ ਨਹੀਂ ਹੋਣ ਦਿੰਦਾ। ਕੁੱਤਾ ਜਦੋਂ ਗਿੱਲਾ ਹੋਏਗਾ ਉਹ ਇੰਜ ਕਰਕੇ ਚੱਲਦਾ ਨਾ, ਤੇ ਵਾਲ ਝਾੜ ਕੇ ਆਉਂਦਾ ਵਾ। ਨਹੀਂ, ਇਹ ਕਿਹੜੀ ਸਾਇੰਸ ਆ ਵੀ ਗਿੱਲੇ ਕੁੱਤੇ ਦਾ ਇਨਫੈਕਸ਼ਨ, ਸੁੱਕੇ ਕੁੱਤੇ ਦਾ ਇਨਫੈਕਸ਼ਨ ਨਹੀਂ ਹੁੰਦਾ, ਗਿੱਲੇ ਦਾ ਹੁੰਦਾ। ਹਾਂਜੀ, ਸੁੱਕਾ ਕਿਤੋਂ ਲੱਭੇਗਾ ਸੀ। ਸੁੱਕੇ ਤੋਂ ਮੁਰਾਦ ਕਿ ਤੁਸੀਂ ਜਦੋਂ ਨਹਾਉਂਦੇ ਹੋ ਤੇ ਗਿੱਲੇ ਹੁੰਦੇ ਹੋ ਨਾ, ਕਿ ਸੁੱਕੇ ਹੀ ਜਾਂਦੇ ਹੋ। ਯਾਰ ਜੀ ਤੁਸੀਂ ਰਜ਼ਾਬਾਦ ਮਦਨਪੁਰ ਅੱਡੇ ਜਾਓ, ਅੰਦਰ ਵੜੋਗੇ ਨਾ 2 ਨੰਬਰ ਚ ਤੀਸਰੀ ਜਾਂ ਚੌਥੀ ਗਲੀ ਦੀ ਨੁੱਕਰ ਤੇ ਪੰਸਾਰ ਦੀ ਦੁਕਾਨ, ਉਹਦੇ ਕੋਲ ਖੁਸ਼ਕ ਕੁੱਤੇ ਹੁੰਦੇ ਆ, ਸੁੱਕੇ। ਉਹਨੂੰ ਕਹਾ ਯਾਰ 20 ਰੁਪਏ ਦਾ ਨਾ ਇੱਕ ਸੁੱਕਾ ਕੁੱਤਾ ਦੇ, ਉਹਨੂੰ ਭਾਵੇਂ ਇੱਥੇ ਰੱਖ ਕੇ ਇੰਜ ਕਰੋਗੇ, ਉਸੇ ਟਾਈਮ ਕਰ ਕਰਕੇ ਭੁੱਲ ਉਹ ਨਹੀਂ, ਉਹਨਾਂ ਦਾ ਨਹੀਂ ਯਕੀਨ ਹੈ। ਪਾਈਆ ਦੁੱਧ ਚ ਕਿੰਨੇ ਕੁੱਤੇ ਪਾਣੇ ਭੋਰ। ਉਹ ਯਾਰ ਕਿਉਂ ਯਾਰ ਤੁਸੀਂ ਯਾਰ ਕਿਉਂ ਜਾਨਵਰਾਂ ਦਾ ਮਜ਼ਾਕ? ਨਹੀਂ ਤੂੰ ਸੁੱਕਾ ਕੁੱਤਾ ਗਿੱਲਾ ਕੁੱਤਾ, ਉਹ ਕੁੱਤਿਆਂ ਦਾ ਬਹੁਤ ਉਸਤਾਦ ਜੀ ਸ਼ੌਕ ਜੇ ਮੈਨੂੰ। ਮੈਂ ਡੌਗ ਲਵਰ ਹੈਗਾ ਵਾ, ਐਨੀਮਲਸ ਲਵਰ। ਨਹੀਂ ਸੁੱਕੇ ਗਿੱਲੇ ਦਾ ਕੀ ਹਿਸਾਬ ਆ? ਸੁੱਕਾ ਗਿੱਲਾ ਉਸਤਾਦ ਜੀ ਮਤਲਬ ਇੱਕ ਕੁੱਤਾ ਗਾਰੇ ਚ ਡਿੱਗਿਆ, ਜਰਾਸੀਮਾਂ ਨਾਲ ਭਰਿਆ, ਉਹ ਧੁੱਪੇ ਬਹਿ ਕੇ ਸੁੱਕ ਗਿਆ, ਇਹਦਾ ਮਤਲਬ ਉਹ ਠੀਕ ਹੋ ਗਿਆ ਹੈ? ਹਾਂ, ਇਨਫੈਕਸ਼ਨ ਨਹੀਂ ਕਰੇਗਾ। ਤੇ ਇੱਕ ਕੁੱਤਾ ਜਿਹੜਾ ਉਹਨੂੰ ਤੁਸੀਂ ਮਹਿੰਗੇ ਸਾਬਣ ਨਾਲ ਨਵਾ ਕੇ ਉਹ ਗਿੱਲਾ ਵਾ ਤੇ ਇਨਫੈਕਸ਼ਨ ਕਰੇਗਾ? ਨਹੀਂ ਕਰੇਗਾ। ਇਹ ਲੌਜੀਕ ਹੀ ਗਲਤ ਹੈ। ਲੌਜਿਕ ਕਿਉਂ ਗਲਤ ਵੇ? ਜਦੋਂ ਗਿੱਲਾ ਕੁੱਤਾ ਹੋਣਾ ਹੈ, ਉਹਨੂੰ ਕਿਉਂ ਡਰਾਇਰ ਮਾਰ ਕੇ ਗਿੱਲਾ ਕੁੱਤਾ ਟੋਇਆ ਟੱਪੇ ਟਾਪੋ ਗਿੱਲਿਆ ਕੁੱਤਿਆ, ਗਿੱਲਾ ਕੁੱਤਾ ਸੀ ਵੇ ਧਰਤੀ। ਠੀਕ ਹੈ, ਕੁੱਤਾ ਗਿੱਲਾ, ਉਹਨੂੰ ਡਰਾਇਰ 100 ਵਾਰੀ ਤੇਜ਼ ਕਿਹਾ ਗਿੱਲਾ ਕੁੱਤਾ ਸੁੱਕਾ ਕੁੱਤਾ, ਗਿੱਲਾ ਕੁੱਤਾ ਗਿੱਲਾ ਕੁੱਤਾ ਸੁੱਕਾ ਕੁੱਤਾ, ਗਿੱਲਾ ਕੁੱਤਾ ਸੁੱਕਾ ਕੁੱਤਾ, ਗਿੱਲਾ ਕੁੱਤਾ ਸੁੱਕਾ ਕੁੱਤਾ। ਦੇਣਾ ਕੀ ਜੇ? ਦੋਗੇ ਕੀ? ਤੁਸੀਂ ਤੇ ਪਿਛਲਾ ਨਹੀਂ ਮੇਰਾ 1000 ਦਿੱਤਾ। ਓਏ ਤੂੰ ਪਾਗਲ ਹੈ ਯਾਰ। ਯਾਰ ਮੈਂ ਜ਼ਿਆਦਾ ਦੱਸ ਸਾਜੀ ਕੀ ਯਾਰ ਨਾ ਤੂੰ ਸ਼ੁਕਰ ਵੀ ਤੇ ਉਹ ਸਹੀ ਲੱਗ ਰਿਹਾ, ਮਾਸ਼ਾਅੱਲਾ ਠੀਕ ਆ ਹੁਣ। ਸ਼ੁਕਰ ਹੈ ਸੀਰੀਅਸ ਨਹੀਂ ਹੋਇਆ। ਲੇਕਿਨ ਉਹ ਕੁੱਤਾ ਜਿਹੜਾ ਵਾ ਨਾ ਫਰੀਦ ਸਾਹਿਬ, ਕੁੱਤਾ ਯਾਰ ਅਕਸਰ ਕਈ ਭਾਈ ਮਨਾ ਕਰਦੇ ਨੇ ਨਾ ਰੱਖੋ, ਮੈਂ ਰੱਖਿਆ। ਮੇਰੇ ਚਾਚਾ ਜੀ ਮਿਰਜ਼ਾ ਸੋਬਤ, ਠੀਕ ਹੈ, ਆਹੋ ਦਾ ਨਾਮ ਆ ਮਿਰਜ਼ਾ ਸੋਬਤ। ਆਹੋ, ਮਿਰਜ਼ਾ ਬੁਰੀ ਸੋਬਤ ਨਹੀਂ ਅੱਛੀ ਸੋਬਤ, ਠੀਕ ਹੈ ਨਾ। ਹੁਣ ਅੱਜ ਕੱਲ ਉਹਨੂੰ ਬਾਬਰ ਛੁਰੀ ਮਾਰ ਕਹਿੰਦੇ ਜੇ, ਯਕੀਨ ਬਾਬਰ ਛੁਰੀਆਂ ਵਾਲਾ। ਉਹ ਹੈਗੀ ਬੁਰੀ ਸੋਬਤ ਤੁਹਾਡੀ। ਨਹੀਂ ਉਹ ਅਸੀਂ ਬੁਲਾਉਂਦੇ ਹੀ ਨਹੀਂ ਗਏ ਉਹਨਾਂ ਨੂੰ, ਠੀਕ ਹੈ। ਉਹਨਾਂ ਨੇ ਸਾਈ ਕੁੱਤਾ ਰੱਖਿਆ ਹੁੰਦਾ ਸੀ, ਉਹਨੂੰ ਬਦਾਮ ਪਾਉਂਦਾ ਸੀਗਾ, ਬਦਾਮ ਦੇਸੀ ਘਿਓ, ਖੁਸ਼ਖਾਸ, ਚਾਰੋਂ ਮਜ਼ਹਬ, ਠੀਕ ਹੈ। ਜੈਨਮਨ ਕਹਿਣ ਡਿਆ ਫਰੀਦ ਸਾਹਿਬ, ਚਾਰੋਂ ਮਜ਼ਹਬ ਉਹਨੂੰ ਪਾਉਂਦੇ ਸੀਗੇ ਕੁੱਤੇ ਨੂੰ ਭਾਈ। ਕੁੱਤੇ ਦਾ ਭਾਈ ਨੱਕ ਵੱਡਾ ਹੋ ਗਿਆ। ਨਹੀਂ ਆਹੋ ਅੱਗੋਂ ਏਡਾ
ਫੇਲ ਗਿਆ ਤਾਂ ਇੱਕ ਬੰਦੇ ਨੇ ਬੋਤਲ ਮਾਰੀ ਦੰਦ ਵੱਜ ਗਏ ਨੱਕ ਤੇ ਵੱਜ ਗਈ ਸੀ ਅੱਛਾ ਮੋਟਰਸਾਈਕਲ ਲੰਘਾਤੀ ਲੱਕ ਤੋਂ ਇੱਕ ਕਾਰ ਲੰਘਾ ਗਿਆ ਇੱਕ ਬੰਦਾ ਇਦਾਂ ਹੀ ਇਹ ਗਲੀ ਛੋਟੀ ਹੈ ਚੂੰ ਚੂੰ ਕਰਦਾ ਮੁੜ ਕੇ ਅੱਛਾ ਮੋਟਰਵੇ ਤੇ ਬ੍ਰੇਕ ਫੇਲ ਹੋਏ ਨਾ ਇਹੋ ਜਿਹੇ ਨੱਕ ਕਰ ਗਈ ਉਹਨਾਂ ਨੇ ਚੜਾਈ ਬਣਾਈ ਹੁੰਦੀ ਕਿੱਥੇ ਰੁਕ ਜੇਗੀ। ਇਹਦੇ ਦਾਦਾ ਜੀ ਨੇ ਕੁੱਤੇ ਨੂੰ ਇੰਨੇ ਬਦਾਮ ਖਵਾਤੇ ਉਹ ਦਾਦਾ ਜੀ ਨੂੰ ਹੀ ਪੈ ਗਿਆ ਭਾਈ ਬਹੁਤ ਹੀ ਜ਼ਿਆਦਾ ਬਹੁਤ ਹੀ ਇਹਦਾ ਨੱਕ ਏਡਾ ਲੰਮਾ ਵਾ ਬੂਹੇ ਥਾਣੀ ਲੰਘਦੇ ਇੰਜ ਬਾਰੀ ਪਾਉਂਦੇ ਆ ਤੇ ਮੈਂ ਕਿ ਨੰਗਦਾ ਠੀਕ ਹੈ ਸਾਈਡ ਪਰ ਅੱਛਾ ਹੋਰ ਕੋਈ ਤੇਰਾ ਰਿਸ਼ਤੇਦਾਰ ਕੋ ਫੁੱਫੀ ਨਹੀਂ ਆਲਮਾ ਗੁਜ਼ਰੀ ਮੇਰੇ ਪੁੱਪੂ ਹੋਈ ਉਸਤਾਦ ਜੀ। ਅੱਛਾ ਉਹ ਯਾਨੀ ਹਾਂਡੀ ਉਹਨਾਂ ਨੇ ਅੱਗੋਂ ਇਲਮ ਕਨਵਰਟ ਨਹੀਂ ਕੀਤਾ ਦਾਦਾ ਜੀ ਨੇ ਅੱਗੋਂ ਕਿਸੇ ਵਲਾਇਤ ਨੂੰ ਖਾਨ ਨੂੰ ਜਾਂ ਰਈਸ ਖਾਨ ਨੂੰ ਜਾਂ ਉਸਤਾਦ ਜੀ ਮੇਰੇ ਦਾਦਾ ਜੀ ਨੇ ਆਜ਼ਾਦ ਕਰਾਏ ਨੇ ਮੁਅੱਕਲ ਬੜੇ ਬੋਤਲਾਂ ਜਾ ਕੇ ਤੋੜ ਦਿੰਦੇ ਹੁੰਦੇ ਸੀ ਜਿੱਥੇ ਦੇਖਣੀ ਨਾ ਬੋਤਲ ਤੇ ਉਹਨਾਂ ਨੂੰ ਉਹ ਬੜਾ ਯਾਨੀ ਕਿ ਨਿਗਾਹ ਵਾਲੇ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਬੋਤਲ ਦੇ ਵਿੱਚ ਜਿੰਨ ਹੈਗੇ ਨੇ ਜਿੰਨਾਤ ਨੇ ਮੁਅੱਕਲ ਨੂੰ ਤੋੜ ਦਿੰਦੇ ਸੀ ਆਜ਼ਾਦ ਹੋ ਜਾਂਦੇ ਸੀ। ਇਹਨਾਂ ਨੇ ਇੱਕ ਜਿੰਨ ਚ ਬੋਤਲ ਤੋੜਿਆ ਵਾ ਉਹਨੇ ਬਾਹਰ ਆ ਕੇ ਫੜ ਲਿਆ ਤਾ। ਉਹਨੇ ਕਿਹਾ ਮੈਂ 7 ਸਾਲ ਹੋ ਗਏ ਪੁਲਿਸ ਤੋਂ ਲੁੱਕ ਕੇ ਇੱਥੇ ਬੈਠਾ ਸਾਲਿਆ ਤੋਂ ਮੈਨੂੰ ਫੜਵਾ ਇਹਦੇ ਦਾਦਾ ਜੀ ਬੋਤਲਾਂ ਹੀ ਨਹੀਂ ਟੂਪਾਂ ਵੀ ਤੋੜ ਲੈਂਦੇ ਸੀ ਇੱਕ ਬੋਤਲ ਦੇ ਵਿੱਚ ਜਿੰਨ ਸੀ ਉਹ ਬੋਤਲ ਲੋਹੇ ਦੀ ਟੁੱਟੀ ਨਹੀਂ ਇਹਨੂੰ ਤੋਂ ਬਲਡੋਜ਼ਰ ਨਗਾਇਆ ਜਿੰਨ ਵੀ ਪੀਸਤਾ ਉਹ ਜਿੰਨ ਚਿੱਪਰ ਜਿਹਾ ਬਣ ਕੇ ਬਾਹਰ ਆ ਗਏ ਇਹਨਾਂ ਨੇ ਇੱਕ ਪ੍ਰਾਹੁਣੇ ਦੀ ਅੱਗੋਂ ਬੋਤਲ ਚੁੱਕ ਕੇ ਤੋੜਤੀ ਉਹਨੇ ਕੁੱਟਿਆ ਉਹਨੇ ਕਿਹਾ ਮੈਂ ਲੱਦੀ ਪੀਤੀ ਮਾਮਾ ਇਹਨਾਂ ਦੇ ਵਿੱਚ ਜਿੰਨ ਸੀ ਇੱਕ ਜਿੰਨ ਵਾਲੀ ਬੋਤਲ ਲੈ ਕੇ ਤੇ ਉਹਦੇ ਸੋਡਾ ਪਾ ਕੇ ਪੀਣ ਡਿਆ ਇਹਦੇ ਦਾਦਾ ਜੀ ਇਹਨੂੰ ਇਹਦੇ ਦਾਦੇ ਨੂੰ ਪਤਾ ਲੱਗਾ ਇਹ ਬੋਤਲ 'ਚ ਜਿੰਨ ਆ, ਉਹਨੂੰ ਅੱਧਾ ਪਾਣੀ ਨਾਲ ਭਰ ਕੇ ਨਾ ਤੈਨੂੰ ਇੰਜ ਕਰਨ ਦੇ ਕਿ ਅੰਦਰੋਂ ਗੋਤੇ ਖਾ ਕੇ ਮਰ ਜੇ ਆ ਇਹਦੇ ਦਾਦਾ ਜੀ ਭਾਈ 1.5 ਲੀਟਰ ਵਾਲੀ ਪਲਾਸਟਿਕ ਦੀ ਬੋਤਲ ਨਹੀਂ ਉਹਦੇ ਚ 2 ਦੀ ਜਿੰਨ ਪਾ ਕੇ ਖੋਤਾ ਭਜਾ ਕੇ ਖੜਕਾ ਕੇ ਬਾਹਰ ਆ ਕੇ ਇਹਦੇ ਦਾਦਾ ਜੀ ਨੇ ਰੌਲਾ ਪਾ ਲਿਆ ਉਤਲੇ ਖਾਨੇ ਤੋਂ ਜਿੰਨ ਵਾਲੀ ਬੋਤਲ ਕਿਹਨੇ ਕੱਢੀ ਇਹਦਾ ਦਾਦਾ ਬੋਤਲ ਪੀਣ ਡਿਆ ਤੇ ਬਾਅਦ ਚ ਮੈਂ ਕਿਹਾ ਕੀ ਆ ਗਿਆ ਜਿੰਨ ਅੰਦਰ ਲੰਘ ਗਿਆ ਇਹਦੇ ਜਿੰਨ ਵਾਲੀ ਬੋਤਲ 'ਚ ਲੂਣ ਪਾਇਆ ਉਸਤਾਦ ਜੀ ਜਿੰਨ ਚੱਤ ਨਾ ਜਾ ਜਿੰਨ ਟਾਹ ਵੱਜਾ ਯਾਰ ਏਦਾਂ ਵਾ ਹੁੰਦਾ ਵਾ ਓਏ ਇਹਨੂੰ ਹੁੰਦਾ ਵਾ ਵੇਖੀ ਕਈਆਂ ਨੇ ਕਮੈਂਟਸ ਕਰਨੇ ਨੇ ਹਾਂਡੀ ਵਾਲੀ ਗੱਲ ਵੀ ਸੱਚੀ ਗੁੱਡੇ ਵਾਲੀ ਉਹ ਯਾਰਾ ਮਾਰ ਉਹ ਯਾਰ ਸੱਚੀ ਹੈਗੀ ਲੇਕਿਨ ਉਹਦਾ ਤਰੀਕਾਕਾਰ ਜਿਹੜਾ ਤੂੰ ਦੱਸ ਰਿਹਾ ਨਾ ਉਹੀ ਗੱਲ ਸੇਮ ਉਹੀ ਜੇ ਨਹੀਂ ਐਵੇਂ ਹੁਣ ਸੇਮ ਤੁਸੀਂ ਮੰਨਣਾ ਨਹੀਂ ਸਾਈ ਛੋਟਿਆ ਹੁੰਦਾ ਸੀ ਮੈਨੂੰ ਕਸਮ ਵਾਲੀ ਗੱਲ ਜੇ ਕਹਿਣਾ ਨਹੀਂ ਚਾਹੀਦਾ ਅਸੀਂ ਆਪਸ ਵਿੱਚ ਹੀ ਹੈਗੇ ਆ ਸਹੀ ਗੱਲ ਫੈਸਲ ਕਹਿ ਦੇ ਤੂੰ ਸਾਈ ਕਹਿੰਦੇ ਬਚਪਨ ਜਾਣਾ ਮੈਨੂੰ ਨਾ ਪਰੀਆਂ ਲੈ ਕੇ ਚੱਲੀਆਂ ਸੀਗੀਆਂ ਪਰੀਆਂ ਭਰੀਓ ਪਰਸਤਾਨ ਚ ਕਹਿੰਦੇ ਲੈ ਜਾਂਦੀ ਸੀ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਸੀ ਨਾ ਉਹੀ ਮੇਰੇ ਜਿਹੜਾ ਪੈੜਾ ਲੱਗਦਾ ਸੀ ਉਹਨੂੰ ਵੀ ਲੈ ਜਾਂਦੀ ਘਰ ਤੂੰ ਮੈਂ ਬਾਰ-ਬਾਰ ਮਾਰਨ ਡਿਆ ਸਾਜੀ ਉੱਤੇ ਯਾਰ ਨਾ ਕਰ ਯਾਰ ਪਰੀਆਂ ਲੈ ਜਾਂਦੀਆਂ ਸੀ ਸਾਨੂੰ ਉਹ ਪਰੀਆਂ ਭਲਾ ਕਿਹੜੀਆਂ ਸੀ ਜਿਹੜੀਆਂ ਸਵੇਰ 5 ਵਜੇ ਨਹੀਂ ਛਾਪਰ ਚੁਗਣ ਨਹੀਂ ਮੇਰੇ ਦਾਦਾ ਜੀ ਨੇ ਰੋਕਿਆ ਸੀ ਉਹ ਕਹਿੰਦੀ ਸੀ ਸਾਨੂੰ ਮਿਰਜ਼ਾ ਛੱਡ ਦੇ ਮਿਰਜ਼ਾ ਜਾਣ ਦੇ ਲੈ ਜਾਣ ਦੇ ਸਾਨੂੰ ਨਾਲ ਆਪਣੇ ਇਹ ਕਿੰਨਰੀ ਮਿਰਜ਼ਾ ਜਾਣਦੇ ਆਹੋ ਨਹੀਂ ਮੇਰੇ ਦਾਦਾ ਜੀ ਕਹਿੰਦੇ ਜਾਨ ਹੈ ਸਾਡੀ ਪੁੱਤਰ ਸਾਡਾ ਯਾਰ ਵਾਹ ਠੀਕ ਹੈ ਹੁਣ ਤੁਸੀਂ ਤੇ ਨਹੀਂ ਤੂੰ ਵੈਸੇ ਫਿਰ ਤੁਰ ਕੇ ਆ ਜਾਂਦਾ ਨਾ ਸਾਈ ਪਰਸਤਾਨ ਦੇ ਪਰਸਤਾਨ 'ਚ ਥੋੜਾ ਫਿਰ ਤੁਰ ਕੇ ਵਾਪਸ ਨਹੀਂ ਛੱਡ ਉਹ ਕੇ ਉਡਾ ਕੇ ਲੈ ਕੇ ਜਾਂਦੇ ਸੀ ਮੇਰੇ ਪਰ ਨਹੀਂ ਸੀ ਹੈਗੇ ਉਹ ਪਰੀਆਂ ਸੀ ਨਾ ਹੁਣ ਮੈਂ ਨਹੀਂ ਗੁੱਡੇ ਵਾਲੀ ਗੱਲ ਤੇ ਸਹੀ ਆ ਹਾਂਡੀ ਗੁੱਡੇ ਵਾਲੀ ਗੱਲ ਗੁੱਡੇ ਯਾਰ ਵਾਲੀ ਗੱਲ ਗੁੱਡੇ ਦਾ ਪਤਾ ਕੀ ਕਰਦੇ ਗੁੱਡੇ 'ਚ ਸੂਈਆਂ ਚਬੋਂਦੇ ਜਿਹੜੀਆਂ ਤੁਸੀਂ ਹਾਂਡੀ 'ਚ ਚਬੋਂਦੇ ਹਾਂਜੀ ਉਹ ਗੁੱਡੇ 'ਚ ਚਬੋ ਕੇ ਗੁੱਡੇ ਨੂੰ ਜਿੱਥੋਂ ਤਰੋੜਦੇ ਮਰੋੜਦੇ ਉੱਥੋਂ ਜਿਸ ਬੰਦੇ ਦੇ ਨਾਂ ਤੇ ਹੁੰਦਾ ਨਾ ਉਹ ਕੀਤਾ ਹੁੰਦਾ ਉਸ ਬੰਦੇ ਨੂੰ ਉਦਾਂ ਤਕਲੀਫ ਹੁੰਦੀ ਉਹਦੀ ਲੱਤ ਟੁੱਟਦੀ ਹੁਣ ਤੁਹਾਡਾ ਗੁੱਡਾ ਜਿਸ ਬੰਦੇ ਨੇ ਨੱਪਿਆ ਸੀ ਨਾ ਮੈਂ ਤੁਹਾਨੂੰ ਦੱਸਦਾ ਆਹੋ ਉਹ ਬੰਦੇ ਨੇ ਮੈਨੂੰ ਵਾਅਦਾ ਫੋਨ ਕਰਕੇ ਉਹਨੇ ਕਿਹਾ ਫੈਸਲ ਦਾ ਜਿਹੜਾ ਨਾ ਕੀ ਮਤਲਬ ਤੋੜਨਾ ਮੈਂ ਕਿਹਾ ਯਾਰ ਬਾਂਹ ਨਾ ਤੋੜੀ ਕਿਉਂਕਿ ਬੱਚਿਆਂ ਨਾਲ ਮਿਲਣਾ ਗਿਲਣਾ ਈਦ ਆਉਂਦੀ ਇਹਨੇ ਦੋਵੇਂ ਬਾਹਾਂ ਜੱਫੀ ਪਾਉਣੀ ਸੋ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਤੂੰ ਤੇ ਚਵਲ ਮਾਰੀ ਮੈਂ ਇੰਜ ਵੀ ਮਿਲ ਸਕਦਾ ਸੀ ਲੱਤ ਰਹਿਣ ਦਿੰਦਾ ਨਹੀਂ ਉਹਨਾਂ ਨੂੰ ਫਿਰ ਮੈਂ ਕਿਹਾ ਜੀ ਲੱਤ ਦਾ ਕਿਉਂਕਿ ਲੱਤ ਦਾ ਮਸਲਾ ਕੋਈ ਐਡਾ ਕੋਈ ਨਹੀਂ ਹੈਗਾ ਲੱਤ ਵਿਚਕਾਰੋਂ ਵਿਚਕਾਰੋਂ ਤੋੜਨੀ ਸੀ ਉਹਨਾਂ ਪੱਟ ਵਾਲੀ ਜਗ੍ਹਾ ਤੋਂ ਲੇਕਿਨ ਨਹੀਂ ਫਿਰ ਉਹਨਾਂ ਨੇ ਕਿਹਾ ਗੁੱਡੇ ਦੀ ਇੱਕ ਚੱਪੜੀ ਉਹਨਾਂ ਫੜੀ ਗੁੱਡੇ ਦੀ ਐਂ ਮਰੋੜੀ ਉਹ ਉਦਾਂ ਹੀ ਹੋ ਗਿਆ ਆ ਜਿਹੜਾ ਕਾਰ ਵਾਲਾ ਬੰਦਾ ਤੇਰੇ 'ਚ ਵੱਜਾ ਉਹ ਰੁਕਿਆ ਨਹੀਂ ਨਾ ਤੈਨੂੰ ਦੇਖ ਕੇ ਨਿਕਲ ਗਿਆ ਨਾ ਉਹ ਮੌਕਲ ਸੀ ਇਨਸਾਨ ਹੁੰਦਾ ਨਾ ਉਹਨੇ ਤੇਰੀ ਲਾਜ਼ਮੀ ਗੱਡੀ 'ਚ ਪਾ ਮੈਨੂੰ ਬਾਬਾ ਜੀ ਨੇ ਦੱਸਿਆ ਕਹਿੰਦੇ ਟਾਰਗੇਟ ਫਰੀਦ ਸਾਹਿਬ ਨਹੀਂ ਸੀਗਾ ਉਹ ਯਾਰ ਹੁਣ ਸਜਾਦ ਸਾਹਿਬ ਅਗਰ ਕਹਿੰਦੇ ਤੇਰਾ ਉਸਤਾਦ ਨੇ ਅਗਰ ਆਪਣਾ ਪਾ ਨਾ ਕੀਤਾ ਤੇ ਕੰਮ ਖਰਾਬ ਆ ਅੱਛਾ ਜੀ ਹਾਂ ਇਹਨਾਂ ਨੂੰ ਚਾਹੀਦਾ ਸਹੀ ਤੁਹਾਨੂੰ ਖਾਬ ਰਾਤੀ ਹੈ ਕੋਈ ਖਾਬ ਬਹੁਤ ਮੈਨੂੰ ਰੋਜ਼ ਹੁੰਦੇ ਕੀ ਸੀਗਾ ਖਾਬ ਕੋਈ ਦੱਸੋ ਲੋ ਜੀ ਪਹਿਲੀ ਤਾਂ ਗੱਲ ਇਹ ਆ ਕਿ ਜੈਨੂਇਨ ਗੱਲ ਇਹ ਆ ਕਿ ਖਾਬ 'ਚ ਮੈਂ ਜਦੋਂ ਜ਼ਿਆਦਾਤਰ ਸੈਲੈਬ੍ਰਿਟੀਆਂ ਵੱਡੀਆਂ ਨਹੀਂ ਹੁੰਦੀਆਂ ਵੱਡੀਆਂ ਸੈਲੈਬ੍ਰਿਟੀਆਂ ਆਹੋ ਮਤਲਬ ਮੈਂ ਸਲਮਾਨ ਖਾਨ ਦੇ ਨਾਲ ਫਿਰ ਰਿਹਾ ਆਹੋ ਸ਼ਾਹਰੁਖ ਖਾਨ ਸਾਹਿਬ ਦੇ ਨਾਲ ਫਿਰ ਰਿਹਾ ਸਹੀ ਗੱਲ ਹਾਂ ਤੇ ਮੈਂ ਉੱਠ ਕੇ ਸਿਰਫ ਇਹ ਸੋਚਦਾ ਹੁੰਦਾ ਕਿ ਨਾ ਮੈਂ ਕਦੀ ਇਹਨਾਂ ਨੂੰ ਮਤਲਬ ਕੋਈ ਬਹੁਤ ਜ਼ਿਆਦਾ ਇੱਕ ਬੰਦਾ ਕਰੇਜ਼ੀ ਹੁੰਦਾ ਜਾਂ ਸੋਚਦਾ ਰਹਿੰਦਾ ਇਹ ਇਮਰਾਨ ਖਾਨ ਸਾਹਿਬ ਨਵਾਜ਼ ਸ਼ਰੀਫ ਸਾਹਿਬ
ਯਾਨੀ ਵੱਡੀਆਂ ਸੈਲੇਬ੍ਰਿਟੀਆਂ ਜਿਹੜੀਆਂ ਨੇ ਨਾ ਇਹ ਮੇਰੇ ਖਾਬ ਚ ਆਉਂਦੀਆਂ ਨੇ ਔਰ ਡਿਟੇਲ ਨਾਲ ਖਾਬ ਹੁੰਦੀ ਆਈ ਜਾ ਰਹੇ ਹਾਂ ਡਿਟੇਲ ਨਾਲ ਤੇ ਉਹ ਕਹਿ ਨਹੀਂ ਰਿਹਾ ਔਰ ਮੈਨੂੰ ਯਾਦ ਹੁੰਦੀ ਚੰਗੀ ਭਲੀ ਕੁਛ ਦੇਰ ਤੱਕ ਸੁਬਾਹ ਉੱਠਦੇ ਆ ਇਹ ਜੈਨੂਇਨ ਗੱਲ ਕਰ ਰਿਹਾ ਮੈਂ ਠੀਕ ਗੱਲ ਕਦੀ ਕੋ ਥੋੜ ਪੂੰਜਾ ਨਹੀਂ ਮੇਰੀ ਖਾਬ ਚ ਆਇਆ ਇਧਰੋਂ ਝਾਲ ਵਾਲੀ ਸਾਈਡ ਤੋਂ ਕੋ ਨਹੀਂ ਹੋਣਾ ਨਹੀਂ ਹੋਣਾ। ਉਹਨਾਂ ਨੂੰ ਖਾਬ 'ਚ ਹਮੇਸ਼ਾ ਕੰਨ ਖੁਜੂਰੇ ਆ ਰਹੇ ਸੱਪ ਆਂਡੇ ਬਾਬਾ ਮਗਰ ਲੱਗਾ ਇਹੋ ਜਿਹੇ ਖਾਬ ਇਹ ਖਾਬ ਪੌੜੀ ਚੁੱਕੀ ਦੌੜੀ ਜਾ ਰਿਹਾ ਮਗਰ ਇੱਕ ਬੰਦਾ ਦੌੜੀ ਜਾ ਰਿਹਾ ਇਦਾਂ ਦੀ ਖਾਬ ਹੁੰਦੀ ਚੁੱਲਾ ਚੱਲਣਾ ਅੱਛਾ ਤੇ ਇਹੋ ਜਿਹਾ ਬੰਦਾ ਖਾਬ ਵੀ ਬਾਬੇ ਨੂੰ ਦੱਸਦਾ ਬਾਬੇ ਦਾ ਹਾਸਾ ਕਢਾ ਦਿੰਦਾ ਅਜੀਬ ਜਿਹਾ ਸੱਪ ਲੱਗਾ ਮੇਰੇ ਆਹੋ। ਕੋਲ, ਉਹ ਮੈਨੂੰ ਨੰਗ ਮਾਰੀ ਜਾ ਰਿਹਾ ਬਾਬਾ ਜੀ ਜਾ ਮੈਂ ਰਿਹਾ। ਇੱਕ ਬਾਬਾ ਜੀ ਰਾਤੀ ਖਾਬ ਆਈ ਆ ਮੈਂ ਲੰਮਾ ਹੀ ਹੋਈ ਜਾ ਰਿਹਾ ਲੈ ਕਦੇ ਮੈਂ ਖਾਈ ਇੰਨਾ ਲੰਮਾ ਹੋ ਗਿਆ ਮੈਂ 50,000 ਫੁੱਟ ਤੱਕ ਲੰਮਾ ਚਲਾ ਗਿਆ ਕਦੇ ਉਹ ਕਹਿੰਦਾ ਖਾਈ ਜਾ ਯਾਰ ਆਪਣੇ ਮੇਦੇ ਦਾ ਇਲਾਜ ਕਰਾ ਤੈਨੂੰ ਗੈਸ ਹੋਈ ਤੇ ਉਹ ਜਿਹੜਾ ਤੁਸੀਂ ਉਸਤਾਦ ਜੀ ਸੈਲੇਬ੍ਰਿਟੀਆਂ ਨਾਲ ਮਿਲ ਰਹੇ ਹੋ ਨਾ ਨਹੀਂ ਯਾਰ ਇਹ ਸੈਲੇਬ੍ਰਿਟੀਆਂ ਨੇ ਮੈਂ ਨਹੀਂ ਮੈਂ ਜੈਨੂਇਨ ਗੱਲ ਹੋ ਯਾਰ, genuine ਮੈਂ ਨਵਾਜ਼ ਸ਼ਰੀਫ ਸਾਹਿਬ ਇਮਰਾਨ ਖਾਨ ਸਾਹਿਬ ਫਿਰ ਮੁਸ਼ਰਫ ਸਾਹਿਬ ਨਾਲ ਫਿਰ ਆਰਟਿਸਟ ਵੱਡੇ ਲੈਵਲ ਦੇ ਜਿਹੜੇ ਆਰਟਿਸਟ ਸਹੀ ਗੱਲ ਹੈ ਜੀ ਇਦਾਂ ਉਹਨਾਂ ਦੇ ਨਾਲ ਮਤਲਬ ਮੈਂ ਬੜਾ ਲੌਂਗ ਟਾਈਮ ਥੋੜੇ ਦਿਨ ਪਹਿਲੇ ਸਲਮਾਨ ਖਾਨ ਸਾਹਿਬ ਨਾਲ ਕਾਰ ਦੇ ਵਿੱਚ ਬੈਠੇ ਉਹਨਾਂ ਨੂੰ ਮੈਂ ਸਾਰਾ ਘੁਮਾ ਰਿਹਾ ਸਿਸਟਮ ਹਾਂ ਕੀ ਤੇ ਪਤਾ ਨਹੀਂ ਕੀ ਰੌਲਾ ਉਹ ਤੁਸੀਂ ਸਦਕਾ ਦਵੋ ਨਾ ਸਰੀ ਦਿਓ ਨਾ ਤੁਸੀਂ ਵੀ ਯਾਰ ਉਹ ਰਾਸ਼ਦ ਖਾਨ ਨਹੀਂ ਅਫਗਾਨਿਸਤਾਨ ਦਾ ਬੌਲਰ ਆਹੋ ਮੈਂ ਉਹਦੇ ਨਾਲ ਬੈਠਾ ਵਾਂ ਤੇ ਅਸੀਂ ਰੋਟੀ ਖਵਾਣੀ ਖਾਦੀ ਰਾਸ਼ਦ ਮੈਂ ਖਾਨ ਤੈਨੂੰ ਕਿਹਾ ਪਠਾਨ ਹਾਂ ਹਾਂ ਅਫਗਾਨੀਆਂ ਨਾਲ ਨਹੀਂ ਤੇ ਪਠਾਨ ਇਮਰਾਨ ਖਾਨ ਜਿਹੜਾ ਇਰਫਾਨ ਕਾ ਕੀ ਨਾ ਸੀ ਸਲਮਾਨ ਖਾਨ ਉਹ ਕਿਹੜਾ ਬੱਟ ਨੇ ਉਹ ਵੀ ਪਠਾਨ ਨੇ ਉਹ ਨਹੀਂ ਉਹ ਪਠਾਨ ਕਦੋਂ ਆ ਉਹ ਪਠਾਨ ਨਾਮ ਦੇ ਨੇ ਖਾਨ ਨੇ ਉਹ ਖਾਨ ਸਾਹਿਬ ਆ ਤੂੰ ਤੇ ਸਪੈਸ਼ਲ ਅਫਗਾਨਿਸਤਾਨ ਦੇ ਪਠਾਨ ਦੇ ਨਾਲ ਆਹੋ ਮੈਨੂੰ ਵੀ ਆਈ ਰਾਤੀ ਖਾਬ ਭਾਈ ਆਹੋ ਮੈਨੂੰ ਮੇਰੀ ਖਾਬ ਤੋਂ ਵੈਂਡੀ ਡੀਜ਼ਲ ਨਹੀਂ ਉਹ ਜਿਹੜਾ ਇੰਗਲਿਸ਼ ਫਿਲਮਾਂ ਵਾਲਾ ਉਹ ਵੈਂਡੀ ਡੀਜ਼ਲ ਹਾਂਜੀ ਵਿਨ ਡੀਜ਼ਲ ਉਹ ਆਇਆ ਭਾਈ ਅਸੀਂ ਗਾਜਰਾਂ ਦਾ ਜੂਸ ਪੀਣੇ ਬੈਠੇ ਦੋਵੇਂ ਹਾਂ ਮਜ਼ਾਕ ਨਹੀਂ ਉਹਦਾ ਕੀ ਜਿਗਰ ਨਹੀਂ ਕੰਮ ਕਰਨ ਨਹੀਂ, ਦਾ ਨਹੀਂ, ਉਹਨੂੰ ਦੱਸ ਦਿਆਗਾ। ਸ਼ੁਗਲ ਦਲਾ ਉਸਤਾਦ ਜੀ ਮੈਂ ਇਮਰਾਨ ਖਾਨ ਮੈਂ ਕੋ 20 ਵਾਰੀ ਤੋਂ ਜ਼ਿਆਦਾ ਤੇ ਐਸ ਭਾਈ ਦੇ ਨਾਲ ਖਾਬ ਚ ਮਿਲਿਆ ਇਹ ਤਾਂ ਚਲੋ ਤੁਹਾਡੀ ਅਟੈਚਮੈਂਟ ਹੈ ਹਾਂ ਇਹੀ ਮੈਂ ਹੈਰਾਨ ਨਾ ਕਿ ਇਹਨਾਂ ਨਾਲ ਤਾਂ ਮੈਂ ਬਹੁਤ ਮਿਲਿਆ ਲੇਕਿਨ ਉਹ ਨਹੀਂ ਮੈਨੂੰ ਸਮਝ ਆਉਂਦੀ ਕਿ ਇਹ ਵੱਡੀਆਂ ਸੈਲੇਬ੍ਰਿਟੀਆਂ ਮੇਰੇ ਖਾਬ ਚ ਕਿਉਂ ਉਹ ਇਹ ਹੋ ਸਕਦਾ ਵਾ ਕਿ ਫਿਊਚਰ 'ਚ ਸ਼ਾਇਦ ਇਦਾਂ ਹੀ ਹੋਵੇ ਸ਼ਾਇਦ ਉਹ ਅੱਲਾ ਖੈਰ ਕਰੇ ਤਾਜੀ ਕੋਈ ਮੈਂ ਬਕਤ ਦਾ ਪਤਾ ਇਮਰਾਨ ਲੱਗਦਾ ਖਾਨ ਸਾਹਿਬ ਨਾਲ ਜੱਫੀ ਪਾ ਕੇ ਰੋਇਆ ਕਸਮ ਖਾਬ 'ਚ ਮੈਂ ਇੰਨਾ ਕੁ ਰੋਇਆ ਵਾਂ ਕਿ ਮੈਨੂੰ ਮੇਰਾ ਪਰਚੇ ਇੰਨੇ ਸੀ ਤੇ ਇਹਨੇ ਰੋਣਾ ਹੀ ਸੀ ਓਏ ਇਮਰਾਨ ਖਾਨ ਸਾਹਿਬ ਤੇ ਅੱਜ ਕੱਲ ਹਰ ਦੂਜੇ ਬੰਦੇ ਦੀ ਖਾਬ ਚ ਆ ਰਹੇ ਨਵਾਜ਼ ਸ਼ਰੀਫ ਸਾਹਿਬ ਨਾਲ ਜਿੰਨੇ ਫੈਨ ਫਾਲੋਇੰਗ ਇਹਨਾਂ ਲੋਕਾਂ ਦੀ ਏਦਾਂ ਹੀ। ਉਹ ਤੇ ਆ ਰਹੇ ਨੇ ਇਹਦਾ ਨਹੀਂ ਰੋਲਾ ਕੋਈ ਰੋਇਆ ਕਿ ਉਹ ਤੂੰ ਖਾਬ ਮੈਂ ਇਹ ਕਹੀ ਜਾਣਾ ਖਾਨ ਸਾਹਿਬ ਮੇਰੇ ਮੁਲਕ ਦਾ ਕੁਝ ਕਰੋ ਕਸਮ ਹੈ ਮੈਨੂੰ ਇਹਦਾ ਫਿਕਰ ਪਈ ਯਾਰ ਰੀਤ ਤੂੰ ਵੈਸੇ ਛੋਟਾ ਆਦਮੀ ਹੈ ਯਾਰ ਨਹੀਂ ਹੁੰਦਾ ਵਾ ਮੈਂ ਬੰਦੇ ਨੂੰ ਜਦੋਂ ਮੈਨੂੰ ਸਾਰਿਆਂ ਨਾਲ ਨਵਾਜ਼ ਸ਼ਰੀਫ ਸਾਹਿਬ ਨਾਲ ਮੇਰੀ ਭਾਈ ਅੱਛੀ ਗੱਲ ਹੈ ਬਹੁਤ ਪਿਆਰ ਦਾ ਨਹੀਂ, ਉਹ 12,000 ਹੈ। ਮੇਰੀ ਖਾਬ ਚ ਨਾ ਮੈਂ ਉਹ ਨਾਮ ਨਹੀਂ ਲੈਣਾ ਉਹ ਸਿਆਸਤਦਾਨ ਸੀ ਤੇ ਉਹ ਆ ਕੇ ਨਾ ਸਾਈ ਉਹਨੇ ਮੇਰੇ ਨਾਲ ਹਾਰ ਪਾਇਆ ਅਬਦੁਲ ਕਾਦਰ ਮੰਦੋ ਖੇਲ ਦੀ ਗੱਲ ਕਰ ਨਹੀਂ ਯਾਰ ਉਹ ਨਹੀਂ ਉਹਨੇ ਮੀਰ ਮੰਦੋ ਮੁਕਾਮ ਨੇ ਪਾਇਆ ਉਹ ਯਾਰ ਮੌਜੂਦਾ ਹੈਗੇ ਯਾਰ ਨਹੀਂ ਮੈਂ ਨਾਮ ਲੈਣਾ ਹੀ ਨਹੀਂਗਾ ਉਹਦਾ ਯਾਰ ਉਹ ਮੁਲਕ ਦਾ ਸਭ ਤੋਂ ਵੱਡਾ ਯਾਨੀ ਕਿ ਇਸ ਟਾਈਮ ਬੰਦਾ ਹੈਗਾ ਕਮਰ ਜੋ ਜ਼ਮਾਨ ਚਾਹੇ ਸਾਹਿਬ ਉਹਨੇ ਕਿਹਾ ਕਹਿੰਦਾ ਬੇਟਾ ਐਨੇ ਹੱਥ ਜੋੜ ਲਏ ਉਹਨੇ ਮੇਰੇ ਅੱਗੇ ਕਹਿੰਦਾ ਤੂੰ ਹੀ ਇਹ ਮੁਲਕ ਸਾਂਭ ਸਕਦਾ ਠੀਕ ਹੈ ਉਹਨੇ ਮੈਨੂੰ ਕਿਹਾ ਮੈਂ ਉਹਨੂੰ ਲੈ ਕਿਹਾ ਬਈ ਜਿਹੜਾ ਇਹਦਾ ਨਾਂ ਨਹੀਂ ਨਾ ਲਿਆ ਨਹੀਂ ਪਤਾ ਕੀ ਗੱਲ ਹੈ ਪਹਿਲੇ 4-5 ਖਾਬਾਂ ਦੇ ਵਿੱਚ ਇਹਨੇ ਇੱਕ ਵਾਰੀ ਉਹਦੀ ਜੁੱਤੀ ਸਾਂਭ ਲਈ ਉਹਦਾ ਮੋਬਾਈਲ ਵੀ ਸਾਂਭ ਲਿਆ ਉਹਨੇ ਚੌਥੀ ਵਾਰੀ ਆ ਕੇ ਉਹਨੇ ਕਿਹਾ ਯਾਰ ਮੁਲਕ ਵੀ ਸਾਂਭ ਲਾ ਤੈਨੂੰ ਨਹੀਂ ਉਹ ਬੜਾ ਵੱਡਾ ਬੰਦਾ ਸਹੀ ਮੈਂ ਉਹਦਾ ਨਾਮ ਨਹੀਂ ਲੈਣਾ ਨਾਮ ਤਾਂ ਆਪੇ ਨਹੀਂ ਲੈਣਾ ਜਿੱਦਾਂ ਤੇ ਹੁਣ ਵੇਖ ਨਾ ਫਰੀਦ ਹੁਣ ਮੈਨੂੰ ਯਾਰ ਜਿਹੜਾ ਖਾਬ ਚ ਆ ਕੇ ਤੈਨੂੰ ਕਹਿ ਰਿਹਾ ਮੁਲਕ ਸਾਂਭ ਲਾ ਉਹ ਕਿੱਡਾ ਕੁ ਵੱਡਾ ਬੰਦਾ ਹੋਏਗਾ ਮੈਂ ਇਥੋਂ ਦਾਦਾ ਲਾ ਲੇ ਉਹਦਾ ਨਾਮ ਲੈਣਾ ਬਣਦਾ ਵੀ ਨਹੀਂ ਆਹ ਨਹੀਂ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਯਾਰ ਫੈਸਲ ਸਾਂਭ ਲੈ ਪੁੱਤਰ ਮੈਂ ਉਹਨਾਂ ਨੂੰ ਮਨਾ ਸਾਫ਼ ਇਨਕਾਰ ਕਰਤਾ ਮੈਂ ਕਿਹਾ ਨਹੀਂ ਮੈਂ ਇਸ ਝੰਡੜ ਚ ਪੈਣਾ ਹੀ ਨਹੀਂਗਾ ਜਿੰਨੇ ਮਾਂ ਪਿਓ ਨੂੰ ਨਹੀਂ ਤਾਂਬਿਆ ਜੇ ਮੈਂ ਉਹਨਾਂ ਨੂੰ ਉਹਨੇ ਮੁਲਕ ਨੂੰ ਸਾਂਭ ਲਿਆ ਮੈਂ ਉਹਨੂੰ ਕਿਹਾ ਮੈਂ ਨਹੀਂ ਯਾਰ ਸਿਆਸਤ ਮੈਂ ਐਂਜ਼ਾਈਟੀ ਪੇਸ਼ੈਂਟ ਨਹੀਂ ਹੋਣਾ ਚਾਹ ਰਿਹਾ ਕੋਈ ਮੈਂ ਕਿਹਾ ਮੇਰਾ ਉਸਤਾਦ ਜੀ ਅੱਲਾ ਜ਼ਿੰਦਗੀ ਕਰੇ ਜੇ ਉਹ ਸਾਥ ਦੇਣ ਤੇ ਸ਼ਾਇਦ ਕਰ ਲਈਏ ਸਾਈਜ਼ ਵੀ ਲੈ ਮੈਂ ਨਹੀਂ ਭਾਈ ਸਿਆਸਤ ਮੈਨੂੰ ਬਾਦਸ਼ਾਹ ਅਕਬਰ ਇੱਕ ਵਾਰੀ ਇਹ ਜੈਨੂਨ ਗੱਲ ਮੈਨੂੰ ਖਾਬ ਚ ਆਏ ਨੇ ਆਹੋ ਤੇ ਕੌਣ? ਬਾਦਸ਼ਾਹ ਅਕਬਰ ਸਾਹਿਬ ਆਹ ਵਧਾਈ ਉਹਨੇ ਕਿਹਾ ਜੀ ਇਹ ਅਨਾਰਕਲੀ ਦੇ ਬਕਾਇਆ ਜਾਤ ਕਲੀਅਰ ਕਰਨਾ ਭਾਜੀ ਉਹਦੀ ਖਾਬ ਚ ਆ ਕੇ ਨਾ ਉਹਨਾਂ ਨੇ ਦੇ ਗਿਰਬਾਨ ਤੋਂ ਫੜ ਕੇ ਨਾ ਇੱਥੇ ਦਾ ਮੂੰਹ ਲਿਆ ਕੇ ਉਹਨਾਂ ਨੇ ਕਿਹਾ ਅੱਜ ਤੋਂ ਬਾਅਦ ਸਾਡੇ ਖਾਨਦਾਨ ਦੇ ਕਿਸੇ ਵੀ ਬੱਚੇ ਦੇ ਮਗਰ ਤੁਸੀਂ ਕੋਈ ਕੁੜੀ ਲਾਈ ਤੁਹਾਡਾ ਮੈਂ ਬਹੁਤ ਹਾਲ ਕਰਾਂਗਾ ਤੁਸੀਂ ਯਾਦ ਰੱਖੋਗੇ ਅਨਾਰਕਲੀ ਤੋਂ ਡਰ ਗਏ ਸੀ ਨਾ ਅਨਾਰਕਲੀ ਤੋਂ ਡਰ ਗਏ ਬਾਦਸ਼ਾਹ ਅਕਬਰ ਮੇਰੇ ਨਾਲ ਕੀ ਕਰਦਾ ਰਿਹਾ ਇਦਾਂ ਹੋਇਆ ਹੀ ਨਹੀਂ ਕੀ ਕੀਤਾ ਬਾਦਸ਼ਾਹ ਮੈਨੂੰ ਅਕਬਰ ਦੱਸ ਤੇ ਕੀ ਮੈਂ ਕੀਤਾ ਤੁਹਾਨੂੰ ਦੱਸਦਾ ਯਾਰ ਸ਼ੋਅ ਚੱਲਦਾ ਪਿਆ ਲੈਦਾ ਪੁੱਛ ਲਈ ਪਾਗਲ ਯਾਰ ਬਾਦਸ਼ਾਹ ਅਕਬਰ ਤੇ ਮੈਂ ਅਸੀਂ ਇੱਕ ਕਸ਼ਤੀ ਹੈਗੀ ਤੇ ਸਾਰਾ ਪਾਣੀ ਹੈ ਫੈਸਲਾਬਾਦ ਚ ਅਸੀਂ ਹੜੱਪੇ ਦੀ ਪਾਣੀ ਸਫ਼ਰ ਚਾਹੀਦਾ ਹੁੰਦਾ ਹੈ ਚਾਹੀਦਾ ਹੁੰਦਾ ਪਾਣੀ ਵੀ ਹੜੱਪੇ ਸਫ਼ਰ ਚ। ਹਾਂਜੀ ਅਸੀਂ ਹੜੱਪੇ ਕਸ਼ਤੀ ਤੇ ਬਹਿ ਕੇ ਚਲੇ ਗਏ ਹੜੱਪੇ ਸਾਈਵਾਲ ਤੋਂ ਗਏ ਹਾਂਜੀ ਉੱਥੇ ਕਹਿੰਦਾ ਮੇਰਾ ਖਾਲੂ ਰਹਿੰਦਾ ਬਾਦਸ਼ਾਹ ਅਕਬਰ ਨੇ ਕਿਹਾ ਮੇਰਾ ਖਾਲੂ ਆ ਜਵੇਦ
ਜਵੇਲ ਹਾਂ ਉਹਨੂੰ ਮਿਲ ਕੇ ਅਸੀਂ ਵਾਪਸ ਆਏ ਆ। ਵਾਪਸ ਆ ਕੇ ਲਾਰੀ ਅੱਡਾ ਨਹੀਂ ਆਪਣਾ ਜਿਹੜਾ ਫੈਸਲਾਬਾਦ, ਲਾਰੀ ਅੱਡੇ ਬਾਹਰ ਖਲੋ ਕੇ ਉੱਥੇ ਖਲੋਤੇ, ਉਹਨੇ ਕਿਹਾ ਜੀ ਇਹ ਮੇਰੇ ਮੁੰਡੇ ਦੀ ਦੁਕਾਨ ਆ ਜਿਹੜਾ ਯਾਰ ਉਹ ਲਾਰੀ ਅੱਡੇ ਉਹ ਸਾਈਡ ਤੇ ਲਿਜਾ ਕੇ ਉਹਨੇ ਸਾਈਡ ਤੇ ਨੂੰ ਕਿਹਾ ਕਿ ਕੋਈ ਨਾਰਕਲੀ ਨਿਜ਼ਾਮ ਨਹੀਂ ਭਾਜੀ ਨਹੀਂ ਉਹ ਯਾਰ ਉਧਰ ਉਹਨੇ ਕਹਾ ਓਕੇ ਫਿਰ ਯਾਰ ਮਰਨ ਉਸ ਟਾਈਮ ਦਾ ਮਾਲਕ ਸੀ ਬਾਦਸ਼ਾਹ, ਲਾਰੀ ਅੱਡੇ ਲੈ ਗਿਆ ਤੇ ਨਹੀਂ ਉਹ ਸੁਣਦੇ ਖਾਬ ਚ ਕੁਝ ਵੀ ਹੋ ਸਕਦਾ, ਖਾਬ ਚ ਕੁਛ ਵੀ ਹਾਂ ਏਦਾਂ ਹੀ। ਉਹ ਮੈਂ ਇਦਾਂ ਫਿਰ ਲਾਰੀ ਅੱਡੇ ਸੀ ਖਲੋਤੇ ਕੋਲ, ਮੈਂ ਤੇ ਮੈਨੂੰ ਕਹਿੰਦਾ ਬੇਟੇ ਵੱਡੇ ਦੀ ਦੁਕਾਨ ਆ ਟਾਇਰਾਂ ਦੀ, ਸ਼ਮਸ ਨਾਂ ਸੀ ਉਹਦਾ ਮੁੰਡੇ ਦਾ, ਤੇ ਸ਼ਮਸ ਤੇ ਕੈਸਰ ਦੋਵੇਂ ਕਹਿੰਦਾ ਬੇਟੇ ਨੇ, ਤੇ ਉਹ ਜਿਹੜਾ ਹਾਜੀ ਮੈਂਗੋ ਜੂਸ ਉਹਨਾਂ ਦੀ ਰੇਹੜੀ ਸੀ। ਸਹੀ ਗੱਲ ਆ। ਲੱਗਦਾ ਚਿੱਬਾ ਰੋਡ ਵਾਲਾ ਤਫੈਲ ਤੇਰੇ ਖਾਬ ਚ ਆਇਆ ਵਾ। ਉਹ ਤੇਰੇ ਕੋ ਅਸਲਮ ਬਾਦਸ਼ਾਹ ਅਸਲਮ ਆਇਆ, ਅਕਬਰ ਵੀ ਆਇਆ। ਅਕਬਰ ਬਾਦਸ਼ਾਹ ਉਹਨਾਂ ਨੇ ਕਿਹਾ ਮੇਰੇ ਬੇਟੇ ਦੀ ਰੇਹੜੀ, ਦੋਵਾਂ ਦੀ, ਸ਼ਮਸ ਦੀ ਤੇ ਕੈਸਰ ਦੀ। ਉਹਨੇ ਮੈਂ ਉੱਥੋਂ ਸੀ ਜੂਸ ਪੀਤਾ, ਉਹਨਾਂ ਨੇ ਆਵਾਜ਼ ਉੱਥੇ ਲਾ ਰਹੇ ਹਾਜੀ ਮੈਂਗੋ ਜੂਸ ਹੈ ਇਹ ਜਨਾਬ 20 ਰੁਪਏ ਦਾ ਗਲਾਸ, 20 ਰੁਪਏ ਦਾ ਗਲਾਸ, ਲੈਣ ਬਣਾ ਲਓ। ਅਸੀਂ ਦੋਵੇਂ ਹੀ ਖਲੋਤੇ ਆ ਤੇ ਉੱਥੇ ਆਵਾਜ਼ ਲੱਗਣ ਦੀ ਲੈਣ ਬਣਾ ਲਓ। ਅਸੀਂ ਜੂਸ ਪੀਤਾ, ਅਸੀਂ ਨਿਕਲੇ। ਬਾਦਸ਼ਾਹ ਕਹਿੰਦਾ ਚੰਗਾ ਯਾਰ ਫਿਰ ਮੈਂ ਤੈਨੂੰ ਮਿਲਾਂ। ਮੈਂ ਕਿਹਾ ਮੈਨੂੰ ਕਹਿੰਦਾ ਨੰਬਰ ਆਪਣਾ ਦੇ। ਬਾਦਸ਼ਾਹ ਨੂੰ ਜਾ ਲੱਗੇ ਸਭ ਇਹਨਾਂ ਕਰਨ ਨਹੀਂ ਜੂਸ ਆਇਆ ਮੈਂ ਕਿਹਾ ਜਾਓ ਬਾਦਸ਼ਾਹ ਸਾਹਿਬ ਮੇਰਾ ਪਿਆਰ। ਖੁਆਬ ਦੇ ਵਿੱਚ ਨਾ ਕਿਸੇ ਦਾ ਵਸ ਨਹੀਂ, ਜੋ ਦਿਲ ਕਰਦਾ ਕਰੋ। ਅਸ਼ਰਫੀਆਂ ਵੀ ਸੀ ਉਹਦੇ ਕੋ ਨਹੀਂ ਮੇਰਾ ਖਿਆਲ ਇਹ 1300-1400 ਰੁਪਈਆ ਸੀ। ਮਾਲਾ ਲਾ ਕੇ ਦਿੱਤੀ ਹੋਣੀ ਆਪਣੀਆਂ ਕਰਕੇ, ਉਹ ਮਾਲਾ ਵੀ ਲਾ ਦਿੰਦੇ ਸੀ। ਹੱਲ ਉਹ ਮਾਲਾ ਨਹੀਂ ਸੀ ਪਾਈ ਉਹਨੇ, ਪੈਂਟ ਕੋਟ ਪਾਇਆ ਉਹਨੇ ਮਾਲਾ ਆਇਨਸਟਾਈਨ ਮੇਰੀ ਖਾਬ ਚ ਆਇਆ ਲੈ ਬਈ ਉਹਨੇ ਕਿੰਨਾ ਕੁਝ ਮੈਨੂੰ ਪਤਾ ਨਹੀਂ ਲੱਗਾ, ਮੇਰੇ ਕੋ ਕਿੰਨਾ ਕੋ ਪੁੱਛ ਲਿਆ ਮੈਂ ਵੀ ਸਹੀ ਸੀ ਦੱਸਦਾ ਗਿਆ ਕਿ ਸੂਰਜ ਕਿੱਦਾਂ ਹੁੰਦਾ ਵਾ, ਕੀ ਸ਼ਮਸੀ ਤਵਾਨਾਈ ਆ, ਕੀ ਨਿਜ਼ਾਮ ਆ। ਆਇਨਸਟਾਈਨ ਉਹਨੇ ਉਸ ਤੋਂ ਬਾਅਦ ਖਾਬ ਟੁੱਟੀ, ਉੱਠ ਕੇ ਉਹਨੇ ਅਗਲੇ ਦਿਨ ਸਾਰੇ ਬਿਆਨ ਦੇ ਦਿੱਤੇ ਕਿ ਵੀ ਆਹ ਨਿਜ਼ਾਮ ਹੈ ਦੁਨੀਆ ਦਾ। ਵੱਡਾ ਹੋ ਗਿਆ। ਇਹ ਸ਼ੁਰੂ ਤੋਂ ਇਦਾਂ ਹੁੰਦਾ ਆ ਉਸਤਾਦ ਜੀ, ਕੰਮ ਵਾਲੇ ਬੰਦਿਆਂ ਦਾ ਕੰਮ ਚੋਰੀ ਕਰਕੇ ਲੋਕੀ ਆਹ ਦੇਖ ਲਾ ਤੂੰ ਆਪਣਾ ਜਿਹੜੇ ਖਾਬ ਵੀ ਤਾਂ ਝੂਠ ਹੁੰਦਾ ਨਾ ਇਦਾਂ। ਸਾਗਰ ਸਦੀਕੀ ਸਾਹਿਬ ਬੜੀ ਦੁਨੀਆ ਨੇ ਇਹਨਾਂ ਦਾ ਕਲਾਮ ਆਪਣੇ ਨਾਂ ਤੋਂ ਅਖਬਾਰਾਂ 'ਚ ਛਾਪਿਆ। ਮੇਰੀ ਵੀ ਖਾਬ ਚ ਆਇਆ ਉਹ ਬਾਦਸ਼ਾਹ ਜ਼ਾਹਦ ਅੰਦੂਰੀ ਸਾਹਿਬ ਨਹੀਂ ਹਨਾ, ਆਹੋ ਉਹ ਸ਼ਾਇਰ ਜਿਹੜੇ ਉਹ ਰਾਹਤ ਤੰਦੂਰੀ ਉਹ ਜਿਹੜਾ ਵੀ ਆ ਉਹ ਆਇਆ ਮੇਰੀ ਬਾਦਸ਼ਾਹ ਸੀ, ਉਹ ਤੇ ਸ਼ਾਇਰ ਸਨ। ਅੱਛਾ ਰਾਹਤ ਤੰਦੂਰੀ ਸਾਹਿਬ ਆਏ ਤੇਰੀ ਖਾਬ 'ਚ? ਹਾਂ ਮੇਰੇ ਆਏ, ਉਹ ਕਹਿੰਦੇ ਭਾਈ ਗੱਲ ਸੁਣ ਪੁੱਤ। ਮੈਂ ਉਹਦੇ ਲਾਗੇ ਆਇਆ, ਮੈਂ ਕਿਹਾ ਹਾਂਜੀ ਬਜ਼ੁਰਗੋ। ਕਹਿੰਦੇ ਪੱਪੂ ਲੱਡੂਆਂ ਵਾਲੇ ਕੋ ਜਾਣਾ। ਕਿੱਥੇ? ਪੱਪੂ ਲੱਡੂਆਂ ਵਾਲਾ, ਹਾਂ ਫਰੀਦੀ ਚੌਕ ਭਾਈ। ਮੈਂ ਉੱਥੇ ਉਹਨੂੰ ਲੈ ਗਿਆ, ਉੱਥੇ ਉਹਨੇ ਲੱਡੂ ਖਾਦੇ ਆ। ਮੈਨੂੰ ਕਹਿੰਦਾ 11 ਨੰਬਰ ਵੈਗਨ ਲੱਗ, 11 ਨੰਬਰ ਵੈਗਨ ਚ ਮੈਂ ਉਹਨੂੰ ਪਾਇਆ। ਮੈਨੂੰ ਕਹਿੰਦਾ ਇੱਕ ਪਾਨ ਲਿਆ ਦੇ ਬਨਾਰਸੀ ਕ੍ਰਾਂਤੀ, ਮੈਂ ਉਹ ਲਿਆ ਕੇ ਦਿੱਤਾ ਵਾ। ਉਹ ਭਾਈ ਫਿਰ ਚਲਾ ਗਿਆ। ਉਹ ਬਗੈਰ ਤਾਂ ਰਾਹਤ ਤੰਦੂਰੀ ਸਾਹਿਬ ਵੱਡੇ ਆਦਮੀ ਹੋਏ ਨੇ ਯਾਰ ਖਾਬ ਚ ਬਸ ਨਹੀਂ ਚੱਲਦਾ। ਪਿੱਛੇ ਜੇ ਡੈਥ ਹੋਈ ਉਹਨਾਂ ਦੀ, ਅੱਲਾ ਉਹਨਾਂ ਨੂੰ ਆਸਾਨੀਆਂ ਫਰਮਾਏ। ਕਿੱਥੇ ਤੂੰ ਲੱਡੂ ਚੌਂਕ ਚ 11 ਨੰਬਰ ਵੈਗਨ ਚ? ਭਾਈ ਦੱਸੋ ਉਹ ਵਸ ਨਹੀਂ ਚੱਲਦਾ ਹੁਣ। ਕਤਰੀਨਾ ਕੈਫ ਦਾ ਹੀ ਰਾਤੀ ਖਾਬ ਚ ਆਈ ਮੇਰੀ, ਆ ਕੇ ਪੈਰੀ ਡਿੱਗ ਗਈ ਕਿ ਸਾਂਭ ਲੈ ਮੈਨੂੰ। ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਵਾਪਸ ਆ ਦੋ। ਨਹੀਂ ਜੈਨ ਮੈਨੂੰ ਕਿਹਾ ਕਿ ਸ਼ਾਦੀ ਕਰ ਮੇਰੇ ਨਾਲ, ਮੈਂ ਮਰ ਜਾਵਾਂਗੀ ਤੇਰੇ ਤੋਂ ਬਗੈਰ ਹੀ। ਉਹ ਮੈਂ ਨਹੀਂ, ਮੈਂ ਕਿਹਾ ਮੈਂ ਸ਼ਾਦੀशुदा ਆਲਰੇਡੀ। ਹੀਰੋਆਂ ਤੇ ਮੈਨੂੰ ਵੀ ਬੜੇ ਆਏ ਖਾਬ। ਇੱਕ ਦਿਨ ਰੋਕ ਆਇਆ ਮੇਰੀ ਖਾਬ, ਭਾਈ ਇੰਨਾ ਮਾਰਾ ਹੋਇਆ ਵਿਚਾਰਾ, ਲਿੱਸਾ ਹੋਇਆ ਮੇਰੇ ਕੋਲ ਹੈ। ਫਿਰ ਮੈਂ ਉਹਨੂੰ ਉੱਥੋਂ ਦੁੱਧ ਵਾਲੀਆਂ ਬੋਤਲਾਂ 2 ਲਈਆਂ, ਉਹ ਪੀਤੀ ਉਹਨੇ, ਇੱਕ ਮੈਂ ਪੀਤੀ ਹੈ। ਫਿਰ ਬਾਅਦ ਚ ਉਹਨੂੰ ਜੂਸ ਪਿਲਾਇਆ, ਫਿਰ ਉਹਨੂੰ ਮੈਂ ਭੇਜਿਆ। ਆ ਰੋਕ ਜਿਹੜਾ, ਹਾਂਜੀ ਰੋਕ ਇੱਥੇ ਹੀ ਕਿਤੇ ਰੋਕ ਬੇਟੇ। ਔਰ ਰੋਮਨ ਰੇਂਜ ਆਇਆ ਮੇਰੀ ਖਾਬ ਚ। ਹੈ ਰੋਮਨ ਰੇਂਜ ਜਿਹੜਾ, ਉਹ ਰੇਂਜ ਰੋਵਰ ਗੱਡੀ ਆ। ਨਹੀਂ ਰੋਮਨ ਰੇਂਜ ਕੀ ਰਾਮ, ਰੋਮਨ ਰੇਂਜ ਉਹ ਯਾਰ ਉਹ ਜਿਹੜਾ ਕੁਸ਼ਤੀਆਂ ਵਾਲਾ ਰੋਮਨ ਰੇਂਜ। ਮੈਨੂੰ ਕਹਿੰਦਾ ਤਾਕਤ ਦੀਆਂ ਗੋਲੀਆਂ ਲੈ ਕੇ ਦੇ, ਨਾਲੇ ਮੈਂ ਉਹਨੂੰ ਮੱਛੀ ਦੇ ਕੈਪਸੂਲ ਲੈ ਕੇ ਦਿੱਤੇ, ਨਾਲੇ ਉਹ ਗੁਲਾਮ ਸਾਹਿਬ ਜਿਹੜਾ ਉਹ ਟੂਟੀਆਂ ਵਾਲਾ ਉਹ ਹਕੀਮ, ਉਹਦੇ ਕੋਲ ਮਜੂਨ ਲੈ ਕੇ ਦਿੱਤੀ ਉਹਨੂੰ। ਫੇਰ ਗਿਆ 2200 ਰੁਪਈਆ ਲੱਗਾ ਪੂਰਾ ਮੇਰਾ ਖਾਬ ਚ। ਸਰਬਤ ਕਰੇਲਾ ਵੀ ਲੈ ਦੇਣਾ। ਉਹ ਮੈਨੂੰ ਯਾਦ ਨਹੀਂ। ਸਰਬਤ ਦੇ ਫਲਾਦ ਜਿਹੜਾ ਉਹ ਬੜਾ ਤਾਕਤ ਵਾਲਾ ਸਾਜ। ਚਲੋ ਉਹ ਭਰਾਵਾ ਝੂਠ ਦੀ ਵੀ ਨਾਲ ਕੋਈ ਕਿਤੇ ਦਹਾ ਹੁੰਦੀ ਉਹਨੂੰ ਮੱਖਣ ਦੀ ਟਿੱਕੀ ਇੱਕ ਲੈ ਦੇਣਾ ਨਾ। ਅਸੀਂ ਮੈਂ ਜੈਨੂਨ ਖਾਬਾਂ ਦੀ ਗੱਲ, ਰਜ਼ਾ ਨਹੀਂ ਜਿਹੜਾ ਆਪਣਾ ਯੂਕੇ ਵਾਲਾ, ਓਏ ਆਹੋ ਯਾਰ, ਉਹਨੂੰ ਕੀ ਹੋਇਆ? ਉਹ ਯਾਰ ਮੈਂ, ਰਜ਼ਾ ਤੇ ਇੱਕ ਜਣਾ ਹੋਰ ਸੀ, ਅਸੀਂ ਤਿੰਨੇ ਜਣੇ, ਜਿਹੜੀ ਉੱਥੋਂ ਆਉਂਦੀ ਬਲੋਚਿਸਤਾਨ ਤੋਂ ਗੈਸ ਦੀ ਪਾਈਪਲਾਈਨ, ਅਸੀਂ ਤਿੰਨਾਂ ਜਣੇ ਨੇ, ਇੱਕ ਜਣਾ ਟੱਪਣ ਨੇ ਤੇ 2 ਜਣੇ ਸੀ ਇੰਜ ਘਮਾਉਣ। ਹਾਂਜੀ ਉਹ ਰੱਸਾ ਟੱਪਣ ਨੇ। ਇਹਦੀ ਬਹੁਤ ਬੁਰੀ ਇਹਦੀ ਤਬੀਰ ਆ ਯਾਰ ਇਦਾਂ ਖਾਬ ਵਾ, ਖਾਬ ਦੇ ਵਿੱਚ ਕੁਝ ਵੀ ਹੋ ਮੈਂ ਦੱਸੇ ਨਹੀਂ ਖਾਬਾਂ ਇਦਾਂ ਦੀਆਂ ਵੀ ਤੁਸੀਂ ਦੱਸੋਗੇ ਤੇ ਬਾਬੇ ਦੱਸ ਨਿਕਲ ਜਾਣਾ। ਸਰ ਇਹ ਖਾਬ ਦਾ ਕੋਈ ਵੀ ਰੁਕ ਹੁੰਦਾ, ਕੋਈ ਵੀ ਆ ਸਕਦਾ ਖਾਬ ਦੇ ਵਿੱਚ, ਕੋਈ ਵੱਡੀ ਗੱਲ ਨਹੀਂ ਹੈਗੀ। ਕਹਿੰਦੇ ਖਾਬਾਂ ਦਾ ਦਾਰੋ ਮਦਾਰ ਨੀਤਾਂ ਤੇ ਆ।
ਨੀਤਾਂ ਦਾ ਦਾਰਮਦਾਰ ਖਾਬਾਂ ਤੇ ਅਮਲਾਂ ਦਾ ਦਾਰਮਦਾਰ ਅਮਰਾ ਦਾਰਮਦਾਰ ਨੀਤਾਂ हम ਦੇ लोग का दारोमदार नहीं है तो वे ना उन्होंने मैंने किया ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ ਕਿਸੇ ਨੇ ਤੇਰੀ ਬਾਤ ਪੁੱਛੀ ਹਾਏ ਹਾਏ ਸਹੀ ਗੱਲ ਆ। हाय हाय ਮੁੱਕ ਮੁੱਕ ਕੇ ਸੌਦੇ ਕਰਦਾ ਏ ਬਿਨ ਮਿਹਨਤ ਬੋਝੇ ਭਰਦਾ ਏ ਸਾਦਾ ਨੂੰ ਚੋਰ ਬਣਾਵੇਂ ਤੂੰ ਅੱਲਾ ਕੋਲੋਂ ਡਰਦਾ ਏ ਹਾਏ ਹਾਏ ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ ਕਿਸੇ ਨੇ ਤੇਰੀ ਜ਼ਾਤ ਪੁੱਛਣੀ ਉੱਥੇ ਮੇਰੇ ਹਿਸਾਬ ਦਾ ਰਹੀਮ ਨਹੀਂ नहीं नहीं फरीद साहब गल है वा कि इंसान अपनी तैयारी करके रखे क्योंकि पता नहीं किस टाइम कितने चले ਨਹੀਂ ਇਹਦੇ जाना। ਦਾਦਾ ਜੀ ਨੇ ਇਹਦੇ ਦਾਦਾ ਜੀ ਨੇ ਭਾਈ ਹਾਂਡੀਆਂ ਜਦੋਂ ਦੇਖੀਆਂ ਨਾ ਕਿ ਕੰਮ ਵੱਧ ਗਿਆ ਫਿਰ ਇਹਦੇ ਦਾਦਾ ਜੀ ਨੇ ਉਹ ਬੈਰਕ ਲਵਾ ਲਿਆ ਸੀ ਆ ਫਿਰ ਛੋਟਾ ਜਿਹਾ ਕਮਰਾ ਬਣਾ ਕੇ ਉੱਥੇ ਬੈਠੇ ਸੀ ਹਾਂਡੀ ਰੁਕਦੀ ਸੀ ਵਿੱਚੋਂ ਪਰਚੀ ਦਿੰਦੇ ਸੀ ਉਹ ਚੁੱਕੇ ਜਾਂਦੇ ਸੀ ਹਾਂਡੀ ਨੇ ਟੂਲ ਪਲਾਜ਼ਾ ਹਾਂਡੀਆਂ ਦਾ ਟੂਲ ਪਲਾਜ਼ਾ ਬਣਾ ਦਿੱਤਾ। ਕੋਈ ਹਾਂਡੀ ਚੜਾਉਂਦਾ ਸੀ ਨਾ ਜਦੋਂ ਮੋਕਲ ਇਹਦੇ ਦਾਦਾ ਜੀ ਵੀਡੀਓ ਬਣਾਉਂਦੇ ਹੁੰਦੇ ਸੀ ਸਾਰੇ ਮੋਕਲਾਂ ਦੀ ਤੇ ਉਹ ਬੈਰਕ ਦੀ ਜਿਹੜਾ ਇੰਜ ਕਰਕੇ ਡੰਡਾ ਨਹੀਂ ਲੱਗਦਾ ਸੀ, ਉੱਥੇ ਗੰਨਾ ਧੁੰਨਿਆ ਸੀ काफी यार मेरे दादाजी ਦੀ ਵਜ੍ਹਾ ਨਾਲ ਰੂਹ ਆ ਜਾਂਦੀ ਹੁੰਦੀ ਸੀ। ਅੱਛਾ ਮੁੰਡੇ ਲੋਕੀ ਕਹਿੰਦੇ ਸੀ ਯਾਰ ਰੂਹ ਜੀ ਲੱਗਦੀ ਇਹ ਤਾਂ ਦਾਦਾ ਜੀ ਨੂੰ ਹੀ ਸੜ ਗੱਡੇ ਤੇਰੇ ਦਾਦਾ ਜੀ ਨੂੰ ਰੂਹ ਨਹੀਂ ਸੀ ਆਉਂਦੀ ਉਸਤਾਦ ਜੀ ਨਾਲ ਤੇਰੇ ਦਾਦਾ ਜੀ ਨੂੰ ਰੋਹ ਆਉਂਦੀ ਸੀ ਸਟੇਸ਼ਨ ਦੀ ਨਾਲ ਰੇੜੀ ਲੱਗੀ ਹੈ ਉਹ ਜਿਹੜਾ ਵਿੱਚ ਨਹੀਂ ਉਹ ਯਾਰ ਉਹ ਜਦੋਂ ਅਕਸਰ ਫਿਲਮਾਂ ਦੇ ਵਿੱਚ ਆਏ ਹੁੰਦੇ ਸੀ ਉਹਨੂੰ ਕੀ ਕਹਿੰਦੇ ਨੇ ਯਾਰ ਆਤਮਾ ਉਹ ਆਤਮਾ ਉਹ ਮੇਰੇ ਦਾਦਾ ਜੀ ਸ਼ਕਤੀਆਂ ਬਣੀਆਂ ਸੀ। ਅੱਛਾ ਉਹਨਾਂ ਨੇ ਨਾ ਸ਼ਕਤੀਆਂ ਮੇਰੇ ਦਾਦਾ ਜੀ ਨਾ ਸ਼ਕਤੀਆਂ ਸ਼ਕਤੀਆਂ ਬਣੀਆਂ ਵੀ ਸੀ ਉਹਨਾਂ ਕੋਲ ਸ਼ਕੁੰਤਲਾ ਵੀ ਸੀ ਅੰਜਲੀਆਂ ਵੀ ਸੀ ਉਹ ਸ਼ਕਤੀਆਂ ਸੀਗੀਆਂ ਉਹਨਾਂ ਕੋਲ ਸਾਈ ਉਹ ਲੜ ਪੈਂਦੇ ਹੁੰਦੇ ਸੀਗੇ ਬੜੀ ਤਾਕਤ ਸੀਗੀ ਦਾਦਾ ਜੀ। ਡੋਲਾ ਹੀ ਬੜਾ ਵੱਡਾ ਸੀ ਉਹ ਉਹਨਾਂ ਦਿਨਾਂ ਦੇ ਵਿੱਚ ਕਿਤੇ ਰਿਕਾਰਡ ਰੂਡ ਹੁੰਦੇ ਤੇ ਆਰ ਨਾਲ ਕੁਝ ਵੀ ਨਹੀਂ। ਨਹੀਂ ਤਾਂ ਵੈਸੇ ਕੋਈ ਲੜਾਈ ਕੋਈ ਦਾਦਾ ਜੀ ਦੀ ਯਾਦ ਉਹ ਆਪਣੇ ਮਾਂ ਪਿਓ ਨਾਲ ਬੜੇ ਲੜੀ ਨਹੀਂ ਕਿਸੇ ਨਾਲ ਲੜਾਈ ਹੋਈ ਹੋਵੇ ਤੁਹਾਨੂੰ ਪਤਾ ਦੱਸਦਾ ਦਾਦਾ ਜੀ ਦੀ ਨਸੀਬਾਂ ਨਾਲ ਹੀ ਇੱਕ ਕਿਤੇ ਵੀ ਨਹੀਂ ਦਾਦਾ ਜੀ ਹਾਲਾਤਾਂ ਨਾਲ ਹੀ ਲੜਦੇ ਰਹੇ ਮੇਰੇ ਹਿਸਾਬ ਨਾਲ ਹਾਲਾਤਾਂ ਨਾਲ ਲੜਦੇ ਰਹੇ ਹੁਣ ਕਿੰਨੇ ਪੁੱਤਰ ਸੀ ਤੇਰੇ ਦਾਦਾ ਜੀ ਦੇ ਇਕਲੌਤੇ ਹੀ ਮੈਨੂੰ ਲੱਗਦਾ ਨਹੀਂ ਨਹੀਂ ਹੈ ਸੀ ਉਹ ਜਿਹੜੇ ਸੋਬਤ ਤੇ ਹਾਂ ਸੋਬਤ ਆਹੋ ਸੋਬਤ ਨਸੀਹਤ ਤੇ ਸਦਾਕਤ ਤੇ ਮਾਨਤ ਸ਼ੁਜਾਅਤ ਸ਼ੁਜਾਅਤ ਪੈਕਰ ਪੰਜ ਭਾਈ ਸਨ ਪੰਜ ਭਾਈ ਸੀ ਕੌਣ ਮੇਰੇ ਬੂਰੇ ਤੇਰੇ ਬੂ ਨਹੀਂ ਪੰਜ ਭਾਈ ਸੀ ਸਭ ਤੋਂ ਛੋਟਾ ਹਮਾਕਤ ਨਹੀਂ ਸਭ ਤੋਂ ਛੋਟਾ ਸੀਗਾ ਮੁਹੱਬਤ ਅਲੀ ਉਹ ਸਭ ਤੋਂ ਛੋਟਾ ਚਾਚੂ ਤਾਂ ਹੀ ਤਾਂ ਵੱਡਾ ਸ਼ਿਕਾਇਤ ਫਿਰ ਉਸ ਤੋਂ ਉਹ ਜਿਹੜਾ ਸਭ ਤੋਂ ਛੋਟਾ ਜਿਹੜਾ ਤੈਨੂੰ ਪੈਸੇ ਦੇ ਕੇ ਬਾਅਦ ਕਹਿੰਦਾ ਮੇਰੇ ਪੈਸੇ ਨਹੀਂ ਉਹ ਪੱਪੂ ਸੀਗਾ ਉਹ ਮੁਹੱਬਤ ਅਲੀ ਅੱਛਾ ਉਹ ਮੁਹੱਬਤ ਅਲੀ ਸੀ ਮੁਹੱਬਤ ਸ਼ੌਕਤ ਮਾਜ਼ਰਤ ਸ਼ਿਕਾਇਤ ਪੰਜ ਭਰਾ ਸੀ ਇਹਦੇ ਦਾਦਾ ਜੀ ਭਾਈ ਮੁੰਡਿਆਂ ਦੇ ਸਿਰ ਤੇ ਹਾਂਡੀ ਰੋਕਦੇ ਸੀ ਮੈਂ ਲਾ ਲਿਆ ਅੱਛਾ ਦਾਦਾ ਜੀ ਦੀ ਲੜਾਈ ਕੋਈ ਐਸੀ ਲੜਾਈ ਜਿਹੜੀ ਕਿ ਤੁਸੀਂ ਦੱਸੋ ਨਾ ਸ਼ਕਤੀਆਂ ਹੁੰਦੀਆਂ ਸੀ ਉਹਨਾਂ ਦੀਆਂ ਨਿਓਲਿਆਂ ਨਾਲ 101 ਲੜਾਈ ਯਾਰ ਯਾਨੀ ਦਾਦਾ ਜੀ ਸ਼ਾਇਰ ਸੇ ਮੁਰਾਦ ਦਾਦਾ ਜੀ ਸੱਪ ਸਨ ਤੁਸੀਂ ਦਾਦਾ ਜੀ ਦੀ ਲੜਾਈ ਦੱਸ ਕੇ ਵਿੱਚੋਂ ਫਰਕ ਕਰੋ ਦਾਦਾ ਗੱਡੋ ਵਿੱਚੋਂ ਹੁਣ ਦਾਦਾ ਜੀ ਦਾ ਵੈਰ ਭਲਾ ਕਿਹਦੇ ਨਾਲ ਜ਼ਿਆਦਾ ਸੀ ਇੱਟ ਨਾਲ ਯਾਰ ਸ਼ਾਇਰ ਸੇ ਮੁਰਾਦ ਮੈਂ ਕਹਿਣਾ ਨਹੀਂ ਲੇਕਿਨ ਫੈਸਲ ਸਾਹਿਬ ਗੁੱਡੇ ਨੱਪਣੇ ਇਹ ਕੈਸਾ ਅਮਲ ਆ ਉਹ ਇਹਨੇ ਬਹੁਤ ਗੁੱਡੇ ਨੱਪੇ ਨੇ ਮੈਨੂੰ ਲੱਗਦਾ ਉਸਤਾਦ ਜੀ ਅੰਦਰ ਇਹ ਵੀ ਇੰਨੇ ਹੀ ਨੱਪੇ ਉਸਤਾਦ ਜੀ ਇਹ ਜਿਹੜਾ ਇਹ ਹਰ ਬੱਚੇ ਦਾ ਗੁੱਡਾ ਨੱਪ ਲੈਂਦਾ ਬਸੰਤ ਤੇ ਇਹਨੇ ਇੰਨੇ ਕੁ ਗੁੱਡੇ ਨੱਪੇ ਨੇ ਯਾਰ ਉਹ ਨਹੀਂ ਉਹ ਲੋਕੀ ਉੱਪਰੋਂ ਦੀ ਗੁੱਡੇ ਲੈ ਕੇ ਆਉਂਦਾ ਯਾਰ ਇਧਰੋਂ ਫੈਸਲ ਨੱਪ ਲੈਂਦਾ ਯਾਰ ਯਾਰ ਮੁੰਡੇ ਨੂੰ ਆਣ ਕੇ ਕਹਿੰਦੇ ਸੀ ਮੇਰੇ ਕੋਲ ਚਰਖਰੀ ਆ ਗੋਟਾ ਤੇ ਨਹੀਂ ਛੋਟੇ ਛੋਟੇ ਬੱਚੇ ਕਹਿੰਦੇ ਯਾਰ ਮੇਰਾ ਅੱਖਾਂ ਵਾਲਾ ਵੀ ਗੁੱਡਾ ਨੱਪ ਲਿਆ ਸਾਰੋ ਕਾਲੇ ਲੰਮਲੇ ਗੁੱਡੇ ਕਹਿਣ ਡਿਆ ਵਾ ਉਹ ਵੀ ਇਹਨਾਂ ਦੇ ਗੁੱਡੇ ਉਹ ਪਲਾਸ ਕੱਢ ਦਿੰਦੇ ਨੇ ਨਾ ਤੇ ਉਹਨਾਂ ਦੇ ਵਿੱਚ ਸੂਈਆਂ ਜਿੱਥੇ ਜਿਹੜੀ ਸ਼ਾਇਦ ਡੈਮੇਜ ਕਰਨੀ ਤੂੰ ਅੱਗੇ ਦੱਸਿਆ ਨਾ ਉੱਥੇ ਹੀ ਉਹ ਸੂਈਆਂ ਲਾ ਦਿੰਦੇ ਨੇ ਅੱਛਾ ਫਿਰ ਉਹ ਡੈਮੇਜ ਹੁੰਦੇ ਫਿਰ ਡੱਡੂ ਡੱਬਦੇ ਨੇ ਡੱਡੂ ਇਹਦਾ ਕਿਸੇ ਨੂੰ ਸਵਾਬ ਵੀ ਮਿਲਿਆ ਇਹ ਤਾਂ ਗੁਨਾਹ ਹੀ ਆ ਗੁਨਾਹ ਸਾਰੇ ਆਮ ਗੁਨਾਹ ਗਲਤ ਯਾਰ ਇਹ ਕੌਣ ਦੇਖਦਾ ਵਾ? ਉਸਤਾਦ ਜੀ ਫਿਰ ਇਹ ਕਾਤੋਂ ਅੰਦਰ ਦੱਬਣ ਦੇ ਸੂਈਆਂ ਦਾ ਮੈਂ ਤਾਂ ਦੱਸਾਂ ਜੈਨੂਇਨ ਗੱਲ ਮਜ਼ਾਕ ਆਪਣੀ ਜਗ੍ਹਾ ਪੰਜ ਜਦੋਂ ਟਿਕਾਣੇ ਸਿਰ ਸਹੀ ਦੱਬੀ ਜਾਂਦੀ ਨਾ ਹਾਂਡੀ ਜਾਂ ਚੀਜ਼ਾਂ ਜਾਂ ਗੁੱਡਾ ਉਸ ਬੰਦੇ ਦੀ ਬਾਡੀ ਚੋਂ ਨਿਕਲਣ ਲੱਗ ਪੈਂਦੀਆਂ ਨੇ ਮੈਂ ਤੁਹਾਨੂੰ ਕੀ ਦੱਸਾਂ ਇੱਕ ਵਾਕਿਆ ਉਹ ਸਾਜ ਹੀ ਜਿਸ ਹਾਂ ਜੀ ਬਾਡੀ ਦੇ ਅੰਦਰੋਂ ਸੂਈਆਂ ਨਿਕਲਦੀਆਂ ਤੇ ਉਹ ਗੁੱਡੇ ਚ ਗੈਪ ਹੋ ਜਾਂਦੀ ਉਹ ਨਹੀਂ ਮੈਨੂੰ ਪਤਾ ਹੁਣ ਪਰ ਮੈਂ ਸਾਡੇ ਨਾਲ ਦਾ ਘਰ ਸੀ ਮੈਂ ਦੇਖਿਆ ਨਹੀਂ ਮੈਂ ਡਰ ਕੇ ਲੇਕਿਨ ਮੈਨੂੰ ਇੰਨਾ ਪਤਾ ਸੀ ਕਿ ਵੀ ਉਹਨੂੰ ਲੈ ਕੇ ਗਏ ਨੇ ਕਿਤੇ ਉਹਦੀ ਬਾਡੀ ਦੇ ਅੰਦਰੋਂ ਨਿਕਲਣ ਲੱਗ ਪਈਆਂ ਸੂਈਆਂ ਉਹਨੇ ਕੀ ਪਤਾ ਪੱਤੇ ਖਾ ਲਏ ਹੁਣ ਸੁਈਆਂ ਨੇ ਪਤਾ ਨਹੀਂ ਕੀ ਸੀ ਸਾਹਿਬ ਪਤਾ ਨਹੀਂ ਓਏ ਇੱਕ ਮਿੰਟ ਉਸਤਾਦ ਜੀ ਆ ਨਿਕਲਣ ਦੀ ਸੂਈ ਕੁਝ ਵੀ ਨਹੀਂ ਰੌਲਾ ਹੈ ਜੇ ਪਿੱਛੇ ਕੁਝ ਵੀ ਨਹੀਂ ਅੱਛਾ ਜਦੋਂ ਉਹ ਹਾਂਡੀ ਰੋਕੀ ਦਾਦਾ ਜੀ ਨੇ ਫਿਰ ਉਹ ਯਾਰ ਹਾਂਡੀ ਨਹੀਂ ਠੀਕ ਹੈ ਨਹੀਂ ਆਪਸ ਓਏ ਦੀ ਗੱਲ ਇੱਕ ਮਿੰਟ ਓਏ ਉਹ ਤਸਵੀਰ ਕੌਣ ਹਲਾਉਂਦਾ ਯਾਰ ਨਾ ਕਰੋ ਯਾਰ ਆਹੋ ਕੁਝ ਵੀ ਨਹੀਂ ਉਹ ਵੇਖੋ ਪੱਤੇ ਵੀ ਹਿੱਲਦੇ ਆ ਸੱਚੀ ਮੁੱਚੀ ਉਹ ਤਸਵੀਰ
ਉਹ ਅੱਖਾਂ ਉਹਨੇ ਇੰਜ ਕੀਤੀਆਂ ਸੀ ਉਹ ਪਿੱਛੇ ਮੈਨੂੰ ਆਹ ਵਾ ਕਿ ਉਸਤਾਦ ਜੀ ਕੋਈ ਬੰਦਾ ਨਾ ਆਪਣਾ ਭੇਜ ਦੇ ਹੋਵੇ ਇਹਨੂੰ ਇੰਜ ਕਰਕੇ ਫੜ ਲੈ ਉਹ ਤੁਸੀਂ ਇਹ ਕਰਨਾ ਹੀ ਨਹੀਂ ਚਾਹੀਦਾ ਸਾਡੇ ਨਾ। ਮੈਂ ਅੱਗੇ ਵੀ ਇੱਕ ਗੱਲ ਸੁਣਾਈ ਸੀ ਕਿ ਇਹੋ ਜਿਹਾ ਮਜ਼ਾਕ ਬਿਲਕੁਲ ਨਹੀਂ ਕਰਨਾ ਚਾਹੀਦਾ ਯਾਰ। ਓਏ ਨਾ ਕਰ ਯਾਰ ਫਰੀ ਵਾਲਦ ਸਾਹਿਬ ਆਏ ਆ ਪਿੱਛੇ ਹੈਂ? ਦੱਸ ਦੇ ਹੈ ਦੱਸ ਉਸਾਈ ਕਸਮ ਵਾਲੀ ਗੱਲ ਜੇ ਲੜਾਈ ਨਹੀਂ ਹੋਈ, ਫਾਇਦਾ ਕੋਈ ਨਹੀਂ ਹੋਣਾ ਮੈਂ ਓਏ ਕੁਛ ਵੀ ਨਹੀਂ ਕੁਛ ਵੀ ਨਹੀਂ ਉਸਤਾਦ ਜੀ ਨਾ ਕਰੋ ਅੱਲਾ ਦੀ ਕਸਮ ਨਾ ਉਸਤਾਦ ਜੀ ਅੱਛਾ ਚਲੋ ਕੁਛ ਵੀ ਨਹੀਂ ਹੈ ਕੁਛ ਨਹੀਂ ਹੈ ਉਸਾਈ ਮੈਂ ਇਹ ਆਇਆ ਪਿੱਛੇ ਹੀ ਫਿਰ ਇੱਧਰ ਆ ਜਾ ਤਾਂ ਅੱਛਾ ਫੈਸਲ ਮੇਰੀ ਗੱਲ ਸੁਣ ਖਾਬ ਦੇਖੀ ਫੈਸਲ ਮੇਰੀ ਗੱਲ ਸੁਣ ਨਹੀਂ ਮੈਂ ਓਏ ਫੈਸਲ ਮੇਰੀ ਗੱਲ ਸੁਣ ਇਸ ਦਫ਼ਤਰ ਦੇ ਵਿੱਚ ਨਾ ਇੱਕ ਜਗ੍ਹਾ ਵਾ 10,000 ਰੁਪਇਆ ਦਾਂਗਾ ਉੱਥੇ ਸਿਰਫ 1 ਮਿੰਟ ਖਲੋਣਾ ਹਾਂਜੀ ਨਹੀਂ ਸਾਜ ਮੈਂ ਚੰਦਰਾਂ ਦੀ ਆਵਾਜ਼ ਕਿੱਥੋਂ ਆ ਨਾ ਮੈਂ ਕਹਿੰਦਾ 1 ਮਿੰਟ ਸਿਰਫ ਉੱਥੇ ਖਲੋ ਕੇ ਆਏ ਇਹਨਾਂ ਤੋਂ ਕੁਛ ਵੀ 10,000 ਰੁਪਇਆ ਦਾਂਗਾ ਆ ਕਿੰਨੇ ਸੁੱਤੇ ਬਸ ਕੁਛ ਵੀ ਨਹੀਂ ਕੁਛ ਵੀ ਨਹੀਂ ਸਾਈ ਨਾਲ ਗਿਆ ਅੱਲਾ ਦੀ ਕਸਮ ਲੜਾਈ ਹੋਈ ਮੈਂ ਜੈਨਮਨ ਗਾਣ ਮੈਂ ਕੁਝ ਕਰਨੇ ਆ ਮੈਂ ਕੁਝ ਕਹਿੰਦੇ ਆ ਯਾਰ ਜੈਨਮਨ ਇਹਨਾਂ ਨੂੰ ਰੋਕ ਭਾਈ ਅਸੀਂ ਤਾਂ ਕੋਈ ਗੱਲ ਨਹੀਂ ਕੀਤੀ ਨਾ ਕਰ ਯਾਰ ਬਾਈ ਇਹ ਚੀਜ਼ ਦਾ ਵੀ ਨਹੀਂ ਕਰ ਅੱਛਾ ਦਾਦਾ ਤੇਰਾ ਐਡਾ ਮਹਾਨ ਹਾਂਡੀਆਂ ਰੋਕਣ ਵਾਲਾ ਅੱਬੇ ਤੇਰੇ ਅੱਗੋਂ ਨਸੀਹਤ ਅਲੀ ਸ਼ਰਾਫਤ ਅਲੀ ਨਿਸਬਤ ਪਤਾ ਨਹੀਂ ਕਿਹੜੇ ਕਿਹੜੇ ਤੇ ਅੱਗੋਂ ਤੂੰ ਤੇ ਉਹ ਹਿਸਾਬ ਆ ਵੀ ਸ਼ੇਰ ਖਾਨ ਉਹਨੇ ਕਿਹਾ ਕੌਣ ਕਹਿੰਦਾ ਸ਼ੇਰ ਖਾਨ ਕਹਿੰਦਾ ਬਾਪ का नाम ਕਹਿੰਦਾ ਦਲੇਰ ਖਾਨ ਕਹਿੰਦਾ ਦਾਦੇ का नाम ਕਹਿੰਦਾ ਬਹਾਦਰ ਖਾਨ ਤੇ ਕਹਿੰਦਾ ਅੰਦਰ ਆ ਜਾਓ ਕਹਿੰਦਾ ਕੁੱਤਾ ਬਾਂਧਾ हुआ है ਉਹ ਤੇਰਾ ਉਹ ਹਿਸਾਬ ਆ ਵੀ ਤੇਰਾ ਸਾਰਾ ਉਹ ਸਾਈ ਹੁਣ ਸਾਰੇ ਲਓ ਜੀ ਮੈਂ ਜੇ ਸ਼ੁਗਲ ਕਰਾਂ ਨਾ ਫੈਸਲ ਸਾਹਿਬ ਤੇ ਫੇਰ ਕਹਿਣਾ ਉਹਦੇ ਤੁਹਾਡੇ ਬੈਗ ਤੇ ਕਿਉਂਕਿ ਤੁਸੀਂ ਗੱਲਾਂ ਉਹ ਸ਼ੁਰੂ ਕਰ ਲਈਆਂ ਪਹਿਲਾਂ ਨਹੀਂ ਸੀ ਕਰਨੀਆਂ ਚਾਹੀਦੀਆਂ ਤੁਹਾਨੂੰ ਸਹੀ ਗੱਲ ਲੇਕਿਨ ਇਹ ਹੁਣ ਕਿ ਆਪਣਾ ਕਮ ਸੇ ਕਮ ਸਿਕਿਉਰਿਟੀ ਭਾਜੀ ਸਾਡਾ ਅਸੀਂ ਬਹਾਦਰ ਨਹੀਂ ਆਪਣਾ ਲੱਕੜੀ ਵਾਲਾ ਅਸੀਂ ਬੰਦਾ ਰੱਖਿਆ ਨਾਦਰੇ ਨੇ ਬਹਾਦਰ ਲੱਕੜੀ ਵਾਲਾ ਉਹਦਾ ਨਾਮ ਆ ਬਹਾਦਰ ਤੇ ਮੈਂ ਤੁਹਾਨੂੰ ਉਹਦੀਆਂ ਕੀ ਗੱਲਾਂ ਦੱਸਾਂ ਵੀ ਸਾਰੇ ਜਦੋਂ ਅੰਦਰ ਆ ਜਾਂਦੇ ਨਾ ਤੇ ਡਰ ਕੇ ਉਹ ਵੀ ਅੰਦਰ ਆ ਜਾਂਦਾ ਬਾਦਲ ਤੂੰ ਕਿੱਧਰ ਤੂੰ ਤੇ ਬਾਹਰ ਕੰਮ ਪਾ ਜੀ ਸਾਰੇ ਹੀ ਅੰਦਰ ਆ ਗਏ ਬਾਹਰ ਉਹ ਯਾਰ ਬਾਹਰ ਮਤਲਬ ਸਾਰਾ ਕੁਝ ਹੀ ਆ ਦੇਣਾ ਉਹ ਨਹੀਂ ਫੇਰ ਵੀ ਬਾਦਲ ਨਾ ਹੀ ਬਦਲਣਾ ਫਿਟੇ ਮੂੰਹ ਕਿਹੜਾ ਬਹਾਦਰ ਨਾ 74 ਸਾਲ ਉਮਰ ਹੋ ਗਈ ਹਲੇ ਵੀ ਕਦੇ ਕਰਦੇ ਆਹੋ ਉਸਾਈ ਮੈਂ ਨਾ ਖਾਬ ਦੇਖੀ ਸੀ ਡੱਡੂ ਖਾਣ ਦੇ ਮੈਂ ਆਹੋ ਡੱਡੂ ਖਾਣ ਦੇ ਕੇਕੜੇ ਖਾਣ ਦੇ ਮੈਂ ਅਜੀਬ ਜੀ ਖਾਬ ਉਸਤਾਦ ਜੀ ਇੱਥੋਂ ਉਹਨਾਂ ਤੁਹਾਡੇ ਉਹ ਚਾਈਨੀਜ਼ ਟੈਪ ਮੈਂ ਉਸਾਈ ਸਦਕਾ ਦਵੋ ਆਪਣਾ ਹੈ ਮੈਨੂੰ ਕਿਸੇ ਨੇ ਕਿਹਾ ਕਿ ਤੈਨੂੰ ਉਸਤਾਦ ਨੇ ਨਾ ਗੱਡੀ ਗਿਫਟ ਕਰਨੀ ਓਏ ਅੱਛਾ ਕੀ ਖਾਣੇ ਆ ਮੈਂ ਕੁਛ ਵੀ ਨਹੀਂ ਖਾਣ ਦੇ ਉਸਤਾਦ ਜੀ ਛਾੜ ਦੇ ਉਸਤਾਦ ਜੀ ਕੀ ਖਾਣੇ ਸਹੀ ਨਾਮ ਸਹੀ ਮੇਰੇ ਦਰਦ ਹੋਣ ਡਈ ਯਾਰ ਲੜਾਈ ਹੋ ਜਾਂਦੀ ਯਾਰ ਗੱਡੀ ਗਿਫਟ ਕਰਨੀ ਸੀ ਭਾਈ ਅਨੇ ਮੈਂ ਡੱਡੂ ਖਾਣੇ ਆ ਤੇ ਕੀ ਮੇਰੇ ਨਿਕਲ ਆਉਂਦੇ ਆ ਗੱਡੀ ਗਿਫਟ ਕਰਨੀ ਗੱਡੀ ਗਿਫਟ ਕਰਨੀ ਤੁਸੀਂ ਮੈਨੂੰ ਉਸਤਾਦ ਜੀ ਤੈਨੂੰ ਓਕੇ ਯਾਰ ਨਾ ਯਾਰ ਫਰੀਦ ਉਹ ਕੀ ਯਾਰ ਅਸੀਂ ਕਰਦੇ ਕਰਨੇ ਯਾਰ ਆ ਤੁਸੀਂ ਯਾਰ ਅਸੀਂ ਕੀ ਕਰਨੇ ਆ ਕੋਈ ਗੱਲ ਕਰਨ ਵਾਲੀ ਕਰਿਆ ਗੱਲ ਕਰੋ ਏਡਾ ਉਸਤਾਦ ਤੂੰ ਕਿਤੇ ਜੀ ਡਰਪੋਕ ਕਿਤੇ ਬਸ ਕਰਿਆ ਕਰੋ ਉਸਤਾਦ ਜੀ ਨਾ ਕਰਿਆ ਕਰੋ ਉਹ ਯਾਰ ਫੇਰ ਉਹ ਬਸ ਕਰ ਏਡਾ ਤੂੰ ਕਿਤੇ ਜਾਣ ਕੇ ਡਰਾਮੇ ਨਾ ਕਰਿਆ ਕਰ ਸਾਈ ਮੈਂ ਡਰਾਮੇ ਏਡਾ ਕਰਦਾ ਤੂੰ ਨਾ ਆ 15 ਜਾਣੇ ਇੱਥੇ ਬੈਠੇ ਤੈਨੂੰ ਤੋਂ ਡਰ ਲੱਗੀ ਜਾਂਦੇ ਆ ਉਸਤਾਦ ਜੀ। ਏਡਾ ਤੂੰ ਕਹਾਣੀ ਬਾਜ਼ ਬਸ, ਕਿਤੇ ਚਲੋ। ਬਸ ਕਰ ਠੀਕ ਬਸ ਕਰ ਡਰਾਮੇ ਤੂੰ ਨਾ ਕਰ ਡਰਾਮੇ ਤੁਸੀਂ ਸਟੋਰੀਆਂ ਸੁਣਾਉਂਦੇ ਮੈਨੂੰ ਜੈਨੂਇਨ ਮੇਰੇ ਕੋਲ ਜੈਨੂਇਨ 2-4 ਚੀਜ਼ਾਂ ਆ ਨੇ ਹਾਂਜੀ ਉਸਤਾਦ ਜੀ ਕਸਮ ਖੁਦਾ ਦੀ ਮੈਨੂੰ ਡਰ ਲੱਗਦਾ ਮੈਂ ਕਹਿੰਦਾ ਮੇਰੇ ਕੋਲ ਮੈਨੂੰ ਤੁਹਾਡੇ ਸਿਰ ਦੀ ਕਸਮ ਲੱਗੇ ਮੈਨੂੰ ਡਰ ਲੱਗਦਾ ਇਹ ਸਭ ਮੰਨਣ ਨਹੀਂ ਦਿਆ ਮੈਂ ਜਾਨਵਰ ਗਾਇ ਮੈਨੂੰ ਨਹੀਂ ਮੇਰੇ ਕੋਲ origignal ਚੀਜ਼ਾਂ 2-4 ਮੇਰੇ ਕੋਲ ਬਜ਼ੁਰਗਾਂ ਨੇ ਦਿੱਤੀਆਂ ਨੇ ਮੈਂ ਨਹੀਂ ਕਰਦਾ ਹੁਣ ਮੈਨੂੰ ਪਤਾ ਬਾਹਰੋਂ ਆਈਆਂ ਸ਼ਾਮਾਂ ਉਹ ਵੀ ਬਾਹਰ ਦੀ ਨਹੀਂ ਬਾਹਰੋਂ ਨਹੀਂ ਆਈਆਂ ਬਾਹਰ ਦੀ ਸ਼ਾਮ ਆ। ਬਾਹਰੋਂ ਨਹੀਂ ਆਈਆਂ ਮਤਲਬ ਮੈਂ ਆ ਨਾ ਮੇਰਾ ਹੱਥ ਨਾ ਆ ਮੇਰਾ ਹੱਥ ਨਾ ਇਹ ਆ ਲੈ ਇੱਧਰ ਵੇਖਣਾ ਹੁਣ ਤੂੰ ਠੀਕ ਹੈ ਭਾਜੀ ਇਹ ਖਾਲੀ ਹੈ ਜਗ੍ਹਾ Alo. आला बस ओके हो गया आ जा रे आ जा ओके हो गया आ जा ओए आ जा ओके हो गया आ जा ਨਹੀਂ ਮੈਡਮ ਉਸਤਾਦ ਜੀ ओए आ जा रे ओए आ जा ਚੱਲ ਮੈਂ ਕਿਹਾ ਵੀ ਅੱਜ ਦਾ ਮਜ਼ਾਕ ਲੱਗ ਰਿਹਾ ओए आ जा यार रे ਮੈਂ ਨਹੀਂ ਮੈਡਮ फैसल मैं ਉੱਥੇ ਵੀ ਭੇਜ ਸਕਦਾ ਚੀਜ਼ਾਂ ਨੂੰ ਵਾਪਸ ਆ ਜਾ ਮੈਂ ਨਹੀਂ ਮੈਡਮ ਬੂੜਾ ਵਾਪਸ ਆ ਜਾ ਮੈਂ ਉੱਥੇ ਭੇਜ ਦੇਣਗੇ ਹੀ ਆ ਜਾ ਤੁਹਾਨੂੰ ਮੈਂ ਕਿਹਾ ਵੀ ਉਸਤਾਦ ਅੱਛਾ ਆ ਜਾ ਇੱਧਰ ਮਜ਼ਾਕ ਨਾ ਕੁਛ ਨਹੀਂ ਓਕੇ ਹੋ ਗਿਆ ਨਾ ਕਰਿਆ ਕਰੋ ਮਜ਼ਾਕ ਉਹ ਸਟੋਰੀ ਸੁਣਾਣ ਡਿਆ ਵਾ ਮੈਂ ਤੁਸੀਂ ਉਹਦੇ ਵਿੱਚ ਹੀ ਯਾਨੀ ਕਿ ਆਪਣਾ ਅੱਛਾ ਆ ਜਾ ਤੇਰੇ ਇੱਕ ਹੋਰ ਚੀਜ਼ ਦਿਖਾਵਾਂ ਨਵੀਂ ਹਾਂ ਨਵਾਂ ਇੱਕ ਚੀਜ਼ ਦਿਖਾਵਾਂ ਆ ਜਾ
ਉਹ ਚੱਲ ਤੂੰ ਤੇ ਉੱਧਰ ਚੱਲ, ਤੇਰਾ ਨਜ਼ਲਾ ਠੀਕ ਹੋਇਆ। ਮੇਰਾ ਸਭ ਕੁਝ ਠੀਕ ਹੋ ਗਿਆ। ਆ ਜਾ ਓਏ ਆ ਜਾ। ਉਸਤਾਦ ਜੀ ਆ ਜੈਨੂਨ ਆ ਇਹ ਕੀ ਹੈ ਉਸਤਾਦ? ਇਹ ਮੈਂ ਤਾਂ ਦੱਸਦਾ ਕੀ ਹੈ, ਤੇਰੇ ਢਿੱਡ ਚੋਂ ਇੰਜ ਕਰਕੇ ਕੱਢਾਂ ਦਿਲ ਕਰ। ਉਸਤਾਦ ਜੀ ਆ ਜਾ ਫਿਰ ਇੱਥੇ ਆ ਜਾ। ਉਹ ਵੇਖਣਾ ਮੈਂ ਢਿੱਡ ਵਾਲਾ ਵੇਖ। ਆਹੋ ਆ ਜਾ ਆ ਜਾ ਯਾਰ, ਫੈਸਲਾ ਨਾ ਕਰ ਯਾਰ, ਆ ਜਾ ਮੇਰੀਆਂ ਲੱਤਾਂ ਹੁਣ ਆ ਜਾ। ਬਸ ਕਰੋ ਉਸਤਾਦ ਜੀ, ਹੁਣ ਨਾ ਕਰਿਓ। ਓਕੇ, ਓਕੇ। ਮੁੱਚੀ ਡਰ ਲੱਗ। ਫੈਸਲ ਸਾਹਿਬ ਹਾਂਜੀ ਮੰਨੇ, ਸੁਣਾ ਨਜ਼ਲੇ ਦਾ ਕੀ ਹਾਲ ਆ? ਹੈ ਤੁਹਾਨੂੰ ਸਾਰ ਗੱਲਾਂ ਪਿਆ ਸੱਚੀ ਮੁੱਚੀ ਉਹਨੂੰ ਵੇਖ ਉਹ ਕੁਛ ਨਹੀਂ ਆ, ਬਸ ਮੁੱਕ ਗਿਆ, ਗੱਲ ਕਰ। ਉਸਤਾਦ ਜੀ ਨਾ, ਹਾਂ। ਭਾਈ ਕਸਮ ਵਾਲੀ ਗੱਲ ਜੇ, ਇੰਜ ਦਾ ਮਜ਼ਾਕ ਵੀ ਨਹੀਂ ਕਰਨਾ ਯਾਰ 1 ਮਿੰਟ ਠਹਿਰ ਜਾਓ, ਇੱਥੇ ਬੈਠੇ ਜਹਾਜ਼ ਆ ਸਕਦਾ? ਠਹਿਰ ਜਾ। ਉਸਤਾਦ ਜੀ ਨਾ ਕਰਿਓ ਹੁਣ। ਆ ਲਓ। ਹਾਂ ਭਾਈ ਜੀ ਦਾਨ ਕਰੋ ਮਿਹਰਬਾਨੀ। ਮੇਰੇ ਮੌਲਾ ਉਸਤਾਦ ਜੀ ਕਸਮ ਵਾਲੀ ਗੱਲ ਜੇ ਨਾ ਕਰਨਾ ਉਸਤਾਦ ਜੀ, ਯਾਰ ਮੈਂ ਫੈਸਲਾ ਦਿਲ ਦਾ ਬੜਾ ਹੌਲਾ ਵਾ ਉਸਤਾਦ ਜੀ, ਨਾ ਕਰਿਆ ਕਰੋ ਇੰਜ ਦੀਆਂ ਗੱਲਾਂ। ਮੇਰੇ ਸੁਨਾਟਾ ਹੀ ਤਾਰੀ ਕਰਤਾ ਜੇ। ਉਸਤਾਦ ਜੀ ਸਾਰਾ ਸ਼ੋਅ ਇੱਧਰ ਉੱਧਰ ਕਰਤਾ ਤੁਸੀਂ। ਫੈਸਲ ਸਾਹਿਬ ਆ ਦੇਖੋ, ਤੁਸੀਂ ਚਿੜੀਆ ਘਰ ਜਾਂਦੇ ਹੋ? ਹਾਂ। ਅੱਖਾਂ ਬੰਦ ਕਰ ਲਓ ਸਾਰੇ, ਬੰਦ। ਖੋਲੋ, ਆ ਦੇਖੋ ਕੀ ਹੈ। ਉਹ ਹਾਥੀ ਉਹ ਇੱਥੇ ਕਿੱਦਾਂ ਆ ਗਿਆ? ਉਸਤਾਦ ਜੀ ਉਹ ਕੁਛ ਕਹੇਗਾ ਵੀ ਨਹੀਂ ਉਸਤਾਦ ਜੀ। ਜੈਨੂਨ ਸਾਹਿਬ ਯਾਰ ਇਹਦਾ ਕੋਈ ਪਤਾ ਆ ਨਹੀਂ। ਲਓ ਮਿੱਟੀ। ਕਿੱਧਰ ਗਿਆ? ਚਲਾ ਗਿਆ ਓਏ। ਮੈਂ ਹੱਥ ਮਜ਼ੇਦਾਰ ਚੀਜ਼ਾਂ ਨੂੰ ਤੇ ਓ ਯਾਰ ਤੂੰ ਚੁੱਕ ਯਾਰ, ਚੁੱਕ ਯਾਰ ਜ਼ਰਾ, ਉਹ ਗੋਲ ਲਿਆ ਉੱਥੇ ਲਾਈ ਯਾਰ। ਉਸਤਾਦ ਜੀ ਪਤਾ ਨਹੀਂ ਕੀ ਕਰੀ ਯਾਰ। ਉਹ ਮੈਨੂੰ ਆ ਛੋਟੀ ਜੀ ਫੜਾ ਦੇ, ਜਾਈਏ ਫੜਾਣਾ। ਉਹਨਾਂ ਦਿਨ ਠਹਿਰ ਜਾ। ਓਕੇ ਜੀ ਬਾਬਾ ਜੀ, ਤੁਸੀਂ ਕਰਦੇ ਗੱਲਾਂ, ਸਮਝ ਆਈ? ਫੈਸਲ ਸਾਹਿਬ ਇਹ ਤੁਸੀਂ ਨਾ ਡਰਾਮੇ ਨਾ ਕਰੋ, ਤੂੰ ਨਹੀਂ ਡਰਦਾ। ਜਿੱਥੇ ਤੂੰ ਰਹਿਣਾ ਨਾ ਬੇਟਾ, ਉੱਥੇ ਡਰਪੋਕ ਬੰਦਾ ਰਹਿ ਹੀ ਨਹੀਂ ਸਕਦਾ। ਠੀਕ ਹਾਂ ਬਸ, ਐਵੇਂ ਹੀ ਦਿਮਾਗ ਸੁਹੇਲ ਨੂੰ ਜਿਹੜਾ ਮਸਲਾ ਹੋਇਆ ਸੀ, ਅੱਲਾ ਰਹਿਮ ਕਰੇ ਯਾਰ। ਨਹੀਂ ਸੀ ਹੋਇਆ ਮਸਲਾ? ਹੋਇਆ ਸੀ ਨਾ, ਤੇ ਫਿਰ ਤੁਹਾਨੂੰ ਉਹਦੇ ਤੋਂ ਯਾਰ ਡਰ ਔਲਾਦ, ਜਦੋਂ ਤੈਨੂੰ ਮੈਂ ਪਹਿਲੇ ਕਿਹਾ ਕਿ ਮੈਂ ਇਕੱਲਾ ਬਹੁਤ ਬੁਜ਼ਦਲ ਹਾਂ, ਜਦੋਂ ਅਗਲੇ ਨੂੰ ਕੋਈ ਗੱਲਬਾਤ ਹੋਏਗੀ ਨਾ ਤੇ ਮੇਰੇ ਵਰਗਾ ਬਹਾਦਰ ਕੋਈ ਨਹੀਂ ਹੈਗਾ। ਔਲਾਦ ਜਿਹੜੀ ਹੁੰਦੀ ਹੈ ਨਾ, ਔਲਾਦ ਉਹ ਵਾਲਦੈਨ ਨੂੰ ਬਹਾਦਰ ਕਰ ਦਿੰਦੀ। ਵਾਲਦੈਨ ਫਿਰ ਮੁਕਾਬਲਾ ਕਰਦੇ ਹਾਲਾਤਾਂ ਦਾ। ਮੈਂ ਜੈਨੂਨ ਕਹਿਣ ਡਿਆ ਔਲਾਦ, ਤੂੰ ਛੇੜ ਲਾ ਵੀ ਇਹਨੂੰ। ਮੈਂ ਜੈਨੂਨ ਕਹਿਣ ਡਿਆ ਫਰੀਦ। ਇੱਕ ਯਾਰ ਕੀ ਯਾਰ ਫਰੀਦ ਯਾਦ ਕਰਾਣ ਡਿਆ ਉਸਤਾਦ ਜੀ, ਇੱਕ ਪਰੇਸ਼ਾਨ ਮੁੰਡਾ, ਬਹੁਤ ਪਰੇਸ਼ਾਨ। ਉਹ ਆਪਣੀ ਮਾਂ ਕੋ ਆਇਆ ਤੇ ਮਾਂ ਨੂੰ ਕਹਿੰਦਾ, ਮਾਂ ਜਿਹੜਾ ਮੈਨੂੰ ਬੌਸ ਨੇ ਕੰਮ ਕਿਹਾ ਹੈ ਨਾ, ਹੈ ਤੇ ਉਹ ਗਲਤ ਹੈ, 2 ਨੰਬਰ ਹੈ, ਲੇਕਿਨ ਰੁਪਈਆ ਬੜਾ। ਮਾਂ ਮੈਂ ਕਰ ਲਵਾਂ? ਤੇ ਮਾਂ ਨੇ ਅਥਰੂ ਪੂੰਝ ਕੇ ਕਹਿੰਦੀ ਕਰਦਾ। ਲੱਗਦਾ ਉਹ ਪਿਓ ਦੇ ਕੰਮ। ਸੱਚੀ ਸੱਚੀ ਓ ਯਾਰ ਤੂੰ ਕਿਹੜੇ ਪਾਸੇ? ਉਹ ਤੂੰ ਸ਼ੋਅ ਇੱਧਰ ਉੱਧਰ ਕਰੀ ਜਾਂਦੇ ਯਾਰ। ਮੈਂ ਸਿਰ ਉੱਧਰ ਕਰਦਾ, ਤੂੰ ਉੱਧਰ ਲਈ ਜਾ ਯਾਰ। ਕਮਲਾ ਮਾਰਦਾ ਪਿਆ ਹੈਗਾ ਵਾ। ਨਾ ਯਾਰ ਫਰੀ ਸਾਹਿਬ, ਸੱਚੀ ਮੁੱਚੀ ਡਰ ਲੱਗਣ ਲੱਗ ਪਿਆ। ਨਾ ਕਰੋ। ਬਸ ਕਰ। ਇਹਨਾਂ ਨੂੰ ਆਹੋ ਉਹ ਆਪਸ ਚ ਡਰ ਲੱਗ ਪਈ। ਫੈਸਲ ਸਾਹਿਬ, ਇਨਸਾਨ ਨੂੰ ਤਵੱਕਲ ਹੋਣਾ ਚਾਹੀਦਾ। ਬੰਦੇ ਦੇ ਕੁਝ ਵੀ ਹੋ ਜਾਵੇ, ਤਵੱਕਲ ਵੇਖ ਆ ਜਾ, ਤਵੱਕਲ ਆ ਜਾ ਯਾਰ ਏਦਾਂ ਉਸਤਾਦ ਜੀ, ਬੰਦਾ ਦਾ ਦਿਲ ਦਾ ਕੁਝ ਆ ਜਾ ਨਾ ਯਾਰ। ਆ ਜਾ। ਅੱਜ ਭਾਈ ਸਾਰੇ ਜਿਹੜਾ ਕੰਮ ਅਚਾਨਕ ਹੋਣਾ ਨਾ ਸਾਜੀ, ਉਹਦੇ ਚ ਡਰ ਲੱਗਦਾ ਹੈ। ਯਾਰ ਜਾਂ ਤੇ ਯਾਰ ਫਰੀਦ ਤੂੰ ਕਹਿ ਕੇ ਆ ਕੇ ਵੀ ਮੈਂ ਜਿੰਨਾ ਲੜ ਲੈ, ਫੇਰ ਪਤਾ ਕਿ ਇਹ ਕਿ ਡਰਾਈ ਜਣਾ ਆ ਕੇ ਇਧਰੋਂ। ਅੱਛਾ ਚੱਲ ਵੇ ਜਿੰਨ ਮੇਰੀ ਲੱਤ ਖਰਾਬ ਉਸਤਾਦ ਜੀ, ਕਸਮ ਮੇਰੀ ਲੱਤ ਖਰਾਬ। ਮੈਂ ਜਿੰਨ ਮੇਰੀ ਲੱਤ ਖਰਾਬ ਉਸਤਾਦ ਜੀ, ਸਹੀ ਫਿਰ ਮੈਂ ਜਿੰਨ। ਅੱਲਾ ਦੀ ਲੱਤ ਖਰਾਬ ਉਸਤਾਦ ਜੀ। ਅੱਛਾ ਜਿੰਨ ਨੂੰ ਕੀ ਵੀ ਤੇਰੀ ਲੱਤ ਖਰਾਬ? ਨਹੀਂ ਜਿੰਨ ਮੈਨੂੰ ਮਾਰਜਨ ਦਵੇ ਨਾ। ਲੱਜੇ ਨੂੰ ਪੱਟੀਆਂ ਕਰਨ। ਲੈ ਕਹਿੰਦਾ ਜਿੰਨ ਮੈਨੂੰ ਮਾਰ ਜਾਂਦਾ ਪਏ। ਆਹੋ ਨਾ, ਮਾਰਜਨ ਦਵੇ ਵੀ ਲੱਤ ਜਦੋਂ ਠੀਕ ਹੋਈ ਉਦੋਂ ਆਵੇ। ਉਹ ਜਿਹੜਾ ਯਾਰ ਇਹਨੂੰ ਕੋ ਲੈ ਗਈਆਂ ਪਰੀਆਂ। ਕਿੱਥੇ ਸੀ? ਕੋਸਤਾਨ। ਕੋਸਤਾਨ ਨਹੀਂ ਕੋਗਾ ਪਰਸਤਾਨ। ਪਰਸਤਾਨ ਕੋਸਤਾਨ ਜੀਟੀਆ ਸਵਾਲ। ਆਹੋ ਤਾਂ ਪਰੀਆਂ ਤੋਂ ਲੈ, ਉਹਨਾਂ ਨੇ ਕਿਹਾ ਨਾ ਉੱਥੇ ਜਾਣਾ ਵਾ। ਉਹ ਨਾਲ ਲੱਗ ਉਹ ਕਾਫ ਨਹੀਂ ਪਰਸਤਾਨ। ਨਹੀਂ ਉਸਤਾਦ ਜੀ, ਪਰਸਤਾਨ ਜਾ ਕੇ ਉਹਨਾਂ ਨੇ ਤਾਂ ਸ਼ਬੀਰ ਵਾਲਿਆਂ ਦੀ ਬੱਸ ਚ ਭਾਇਆ ਨਾਲ ਸਿੱਧੀਆਂ ਉਹਨਾਂ ਕਹਾ ਜੀ ਆ 4 ਟਿਕਟਾਂ ਦੇ ਦਿਓ ਪਰਸਤਾਨ ਦੀ। ਪਰਸਤਾਨ ਜਾ ਰਸਤੇ ਚ ਪਸੀਨੇ ਨਾਲ ਬੇੜਾ ਗਰਕ ਹੋਇਆ ਪਰੀਆਂ ਦਾ ਵੀ ਇਹਦਾ ਵੀ। ਇੱਕ ਸਟਾਫ ਤੇ ਉੱਤਰ ਕੇ ਪਰੀਆਂ ਨੂੰ ਕਹਿੰਦਾ ਦਿਓ ਥੋੜੇ ਪੈਸੇ, ਮੈਂ ਬੋਤਲ ਫੜ ਕੇ ਲਿਆ। ਉਹ
ਛੱਡ ਉਹ ਵਾਹ ਓਏ ਪੜੀ ਰੱਖ। ਤੋੜਾ ਮੁਕਾਮ ਯਾਰ। ਅਸਲ ਕਸਮ ਹੈ, ਐਡਾ ਘਬਰਾਉਂਦਾ ਯਾਰ। ਸਾਨੂੰ ਵੇਖਿਆ ਕਦੀ ਅੱਲਾ ਮਾਵੀ ਤੇ ਰਾਤ ਬੰਨੇ ਬੰਨੇ ਨਹਿਰੇ ਟੁਰ ਪੈਣਾ। ਕਿੰਨੀ ਕਿੰਨੀ ਜਾਂਦੀ ਵਾਹੀ ਕਰਦੇ ਹੁੰਦੇ ਸੀ ਨਾ ਜਦੋਂ, ਬਹੁਤ ਕੰਮ ਉਹਦਾ। ਨਹੀਂ ਫੈਸਲ ਸਾਹਿਬ ਡਰਾਮੇ ਨਾ ਕਰਿਆ ਕਰੋ, नहीं तो मैं किसी सच्ची मुची कोई ऐसा निज़ाम करना ना कि यकीन कर मेरे को एक ऐसा निज़ाम आ फैसल कि तू 50-50 है कि तू इतना बेहोश ना होवे। अच्छा जी। हाँ याद जे तू बच गया तो तू अगे तो शो करन जोगा नहीं रहेगा, नहीं तो तू क्यों सारी गल पता मेरे को ऐसा सिस्टम आ। मैं जैनवन कहण डया वां, डर मेरी नस्ल च नहीं हैगा, हकीकत गल जी, डर डुर नहीं हैगा। लेकिन की यार असेब ज़्यादा चीज़ां तो हर बंदा डरदा, हर चीज़ां तो डरदा, बाहरलियां चावां तो। इन्हां नाल नहीं इन्हां नाल तो मजाक ही नहीं हैगा। ਤੁਹਾਡੇ ਕਿੱਥੇ ਡਰ ਹੋਣਾ? ठीक है ना, इन्हां दा मजाक नहीं हैगा। डर नहीं है ਹੁਣ ਮੈਨੂੰ ਕੋਈ ਕਹੇ ਜੀ ਕਿ ਮੈਂ ਡਰਦਾ ਨਹੀਂ ਤੇ ਮੈਂ ਉਹਦੇ ਕੋਲ ਸ਼ੇਰ ਲਿਆ ਕੇ ਬੰਨ ਦਵਾਂ, ਇਹ ਕਿੱਦਾਂ ਦਾ ਮਜ਼ਾਕ ਹੋਇਆ? ਨਹੀਂ ਇਹ ਚੀਜ਼ਾਂ ਤੇਰੇ ਕੋਲ ਕੋਈ ਚੀਜ਼ ਵੇਖੀ ਤੂੰ ਉਦੋਂ ਦੀ? ਉਹ ਯਾਰ ਬਸ ਆਹ ਕਰ ਸਿਰਫ ਯਾਰ। ਹੱਥ ਉਸਤਾਦ ਨੇ, ਕੱਖ ਨਹੀਂ ਉਸਤਾਦ ਦਾ ਚੱਲ ਜਾ। ਕਮਾਲ ਆ। यार ਉਹਨੇ ਉਹ ਦੱਸਿਆ ਨਹੀਂ ਸੀ ਕਿ ਝਾਂਜਰਾਂ ਦੀਆਂ ਆਵਾਜ਼ਾਂ ਆਉਂਦੀਆਂ ਸੀ ਕੁਛ ਵੀ ਵਿਹੜੇ ਨਹੀਂ ਚੋਂ, ਉਹ ਆਈ, ਦੱਸਿਆ ਤੇ ਸੀ ਚੱਲ ਜਾ। ਉਹ ਹੈ ਮਸਲਾ। ओके यार ना लेन अल्लाह दी सपोर्ट दी यार।